ਤੇਰੇ ਘਰ ਆਇਆ? ਹਾਂਜੀ, ਉੱਤੇ ਗੁਲਾਬ ਦੀਆਂ ਪੱਤੀਆਂ ਇੰਦੀ ਵਿੱਚ ਗੁੱਜਰਦਾ ਗੁਲਾਬ ਦੀਆਂ ਪੱਤੀਆਂ ਪਿੱਛੇ ਤਖਤੀ ਵੀ ਲੱਗੀ ਹੋਈ। ਭਾਈ ਫੈਸਲ ਕੋਲ ਪਵਾ ਸੀ ਇੱਕ ਪਹਾੜ ਦੇ ਉੱਤੇ ਚੜ ਕੇ ਨਾ ਬਾਜੀ ਉਹ ਪਹਾੜ ਸੀ। ਤੂੰ ਅੱਗੇ ਕਰਨਾ ਬੇਸਰ ਦੇ, ਉਹਨੇ ਆਪਣੀ ਪੇਸਟ ਕਰਨਾ। ਇਦਾਂ ਤਾਂ ਬੱਕਰੀ ਨੂੰ ਕਹਿਣ ਦਿੰਦੇ ਮਸਤ ਇੱਥੇ ਖੜੀ ਹੈ। अस्सलामुअलैकुम। तू लेके आया जामन तू लेके आया? हाँ जी। ये राजी कौन सी तेरे जामन थे के लेके जाने हैं? ਉਸਤਾਦ ਜੀ ਅਸੀਂ ਤੇ ਜੋ ਮਰਜ਼ੀ ਕਰ ਲਈਏ ਸਾਡੀ ਨਾਂ ਨੇਕੀ ਨਹੀਂ ਹੈ। ਬੱਚੇ ਵੀ ਕਹਿੰਦੇ ਸਾਡੇ ਲਈ ਕੀ ਕੀਤਾ, ਬੁੱਢੀ ਵੀ ਕਹਿੰਦੀ ਸਾਡੇ ਲਈ ਕੀ ਕੀਤਾ, ਤੇ ਉਸਤਾਦ ਮੁਹਤਰਮ ਵੀ ਕਹਿੰਦੇ ਨੇ ਜਿੱਥੋਂ ਆ ਕੇ ਸਕੂਨ ਮਿਲਦਾ ਉਹ ਵੀ ਕਹਿੰਦੇ ਕੀ ਕੀਤਾ, ਕੀ ਅਗਰ ਕੁਝ ਲੈ ਆਵਾਂ ਤਾਂ ਮੁਸੀਬਤ, ਨਾ ਅਗਰ ਕੁਝ ਲਿਆਈਏ ਫਿਰ ਵੀ ਸਾਨੂੰ ਮਿਲਣੇ ਨਹੀਂ। ਅਗਰ ਸਾਰੇ ਤੁਹਾਨੂੰ ਇਹ ਕੁਝ ਕਹਿਣੇ ਇਹ ਅੱਛਾ ਮੌਕਾ ਖੁਦਕੁਸ਼ੀ ਵਾਸਤੇ ਇਹ ਕਰੋ। ਖੁਦਕੁਸ਼ੀ ਹਰਾਮ ਆ। ਉਹੀ ਤਾਂ ਬੜੇ ਆਏ ਉਹਦੀ ਜ਼ਿੰਦਗੀ 'ਚ, ਲੇਕਿਨ ਉਹ ਭਾਈ ਪਤਾ ਨਹੀਂ ਕਿਉਂ ਫਿਰ ਡੁੱਬ ਕੇ ਮਰਦੇ ਉਸਤਾਦ ਜੀ ਉਸ ਖੁਦਕੁਸ਼ੀ ਨਾਲੋਂ ਬਿਹਤਰ। ਡੁੱਬ ਕੇ ਉਹਨੇ ਕੋਲ ਮਰਿਆ ਹੀ ਨਹੀਂ ਜਾਣਾ। ਹਵਾ ਹੀ ਇੰਨੀ ਹੈ। 2-3 ਵਾਰੀ ਇਹਨੇ ਕੋਸ਼ਿਸ਼ ਕੀਤੀ, 4-5 ਵਾਰੀ ਆਪੇ ਹੀ ਰੇੜ ਰੁੜ ਕੇ ਕਿਨਾਰੇ ਤੇ ਲੱਗ ਜਾਂਦਾ ਵਾ। ਉਹ ਲੋਕੀ ਵੇਖ ਖਿੱਚ ਲੈਂਦੇ ਐਨ। ਉਸਤਾਦ ਜੀ ਇਦਾਂ ਦੇ ਬੰਦੇ ਔਲਾਦ ਹੱਥੋਂ ਮਰ ਜਾਂਦੇ, ਟੈਨਸ਼ਨ ਨਾ ਲਓ। ਔਲਾਦ ਹੱਥੋਂ ਬਿਲਕੁਲ ਠੀਕ ਹੈ। ਪੱਕੀ ਗੱਲ ਆ। ਜ਼ਿੰਦਗੀ 'ਚ ਇੱਕ ਐਸਾ ਇਦਾਂ ਦੇ ਬੰਦੇ ਨੂੰ ਵਾਟਾ ਦਾ ਬਿੱਲ ਆਇਆ ਹੁੰਦਾ ਜਿਹੜਾ ਪੜ੍ਹ ਕੇ ਇਦਾਂ ਦੇ ਬੰਦੇ ਨੂੰ ਲਾਜ਼ਮੀ ਕੋਈ ਨਾ ਕੋਈ ਸਦਮਾ ਹੁੰਦਾ ਹੀ। ਇਹ ਨਾ ਇਹਨਾਂ ਦਾ ਬਿੱਲ ਉਹ ਆਉਣ ਵਾਲਾ ਹੀ ਆ। 2-3 ਦਿਨਾਂ ਜਾਣਾ ਬਹੁਤ ਮਾੜੇ ਵਕੂਏ ਹੋਏ ਮਿੱਠੇ। ਮੈਂ ਇੰਨਾ ਕੁ ਹੈਪਰ ਆ ਨਾ, ਆਲੋ ਮੱਥੇ ਤੋਂ ਪਸੀਨਾ ਸਾਫ਼ ਕਰ। ਇੰਨਾ ਕੁ ਮੈਂ ਹੈਪਰ ਆ, ਤੇਰੀ ਸੋਚ ਹੋਣੀ। ਇੱਥੋਂ ਵੀ ਕਰ ਲਓ, ਇੱਥੋਂ ਨੱਕ ਤੋਂ ਇੰਜ ਕਰਕੇ ਪੂਰਾ। ਇੱਕ ਕਰੈਕਟਰ ਕਹਿੰਦਾ ਮੈਂ ਤੈਨੂੰ ਤਕਲੀਫ 'ਚ ਨਹੀਂ ਵੇਖ ਸਕਦਾ। ਇਹ ਹੈਂਡਲ ਤੇ ਵੀ ਮਾਰ ਲਓ ਨਾ। ਆਲੋ ਤੁਸੀਂ ਸ਼ੋਅ ਕਰੋ, ਤੁਸੀਂ ਨੱਕ ਤੇ ਇੰਜ ਕਰਕੇ। ਹਾਲਾ ਉਹ ਸ਼ਵਾਰਮੇ ਵਾਲੀ ਟਾਕੀ ਰੱਖੀ ਹੈ। ਉਹ ਸ਼ਵਾਰਮੇ ਨਹੀਂ ਹੁੰਦਾ ਤੈਨੂੰ। ਆਹੋ 3-4 ਦੇ ਦਿਨ। ਆਹੋ ਚਲ ਹਾਂਜੀ। ਸਾਜੀ ਇਦਾਂ ਦਾ ਬੰਦਾ ਤੂੰ ਵੀ ਕਰ। ਸਾਡੇ ਦੇਖੋ ਸਾਡੇ ਗਲੋ ਘੱਟ ਤਾਂ ਨਹੀਂ ਗਈ। ਮੇਰਾ ਲੋ ਨਹੀਂ ਘਟੀ, ਮੇਰੀ ਜਾਨ ਐਕਸਰਸਾਈਜ਼ ਕਰਕੇ ਆਇਆ। 5 ਕਿਲੋ ਵਜ਼ਨ ਸਿੱਟ ਦਿੱਤਾ ਤੇਰੇ ਵੀਰ ਨੇ। ਵੈਰੀ ਗੁੱਡ। ਠੁੱਡਾ ਮਾਰ ਕੇ। ਹਾਂ ਠੁੱਡਾ ਇਹਦਾ ਮਾਰ ਸੁੱਟਤਾ। ਕੇ। ਇੱਕ ਕਰੈਕਟਰ ਮੈਨੂੰ ਕਹਿੰਦਾ ਮੈਂ ਤੈਨੂੰ ਤਕਲੀਫ 'ਚ ਨਹੀਂ ਵੇਖ ਸਕਦਾ। ਮੈਂ ਉਹਦੇ ਕੋਲ 15,000 ਲੈਣਾ ਜੀ ਉਸਤਾਦ। ਉਹ ਸੱਚ ਮੇਰੇ ਜ਼ਿਹਨ 'ਚ ਆ ਗਿਆ, ਤਕਲੀਫ ਤੋਂ ਯਾਦ ਹੈ। ਕੱਲ ਜੁਮਾ ਸੀ ਜੀ, ਮੈਂ ਘਰ ਲੰਮੇ ਪਿਆ, ਮੈਨੂੰ ਇਹ ਤੁਹਾਡੇ ਚੈਨਲ ਤੇ ਸਫਰ ਨਾਲ ਚਲੋ ਇੱਕ ਮੈਸੇਜ ਪਹੁੰਚ ਜਾਏਗਾ, ਲੋਕੀ ਵੱਜਣਗੇ। ਇੱਕ ਬੰਦੇ ਦਾ ਫੋਨ ਆ, ਕਹਿੰਦਾ ਮਿੱਠਾ ਭਾਈ ਸਲਾਮ ਅਲੈਕੁਮ, ਮੈਂ ਤੁਹਾਨੂੰ ਜਾਣਦਾ ਭਾਈ, ਦੱਸਣਾ ਤੁਹਾਨੂੰ ਮਿਲਿਆ ਵੀ ਆ। ਮੈਂ ਨਾ ਮਿਸਿਸ ਹਸਪਤਾਲ ਆ, ਤੇ ਜਦੋਂ ਉਹਨੇ ਕਹਿੰਦਾ ਮਿਸਿਸ ਹਸਪਤਾਲ ਆ, ਮੈਂ ਹਲਕਾ ਜਿਹਾ ਫੜਾਇਆ ਵਾ। ਮੈਂ ਕਿਹਾ ਲੱਗੀ ਕੋਈ ਗੇਮ ਪੈਡ। ਮੈਂ ਉਹਨੂੰ ਕਿਹਾ ਮੈਂ 2 ਮਿੰਟ ਠਹਿਰ ਕੇ ਕਰਦਾ। ਉਹਨੇ ਫੌਰਨ ਫੇਰ ਕਰ ਲੈ। ਮੈਂ ਕਿਹਾ ਮੈਂ ਕਾਪਣ ਲੱਗਿਆ, ਉਹਨੇ ਹਟ ਜਾ, ਉਹ ਨਾ ਕਰੋ, ਪੜ ਗਿਆ ਤੁਹਾਡੀ। ਮੈਂ ਫੇਰ ਕੱਟਤਾ। ਮੈਂ ਕਿਹਾ ਮੈਨੂੰ ਪਤਾ ਸੀ ਇਹਨਾਂ ਸਾਡੇ ਨੂੰ ਆਉਂਦੇ ਆ। ਫਿਰ ਉਹਨੇ ਕੀਤਾ ਫਟੀਕਬਾਦੀ ਸੀ। ਹਾਂ, ਉਹਨੇ ਫੇਰ ਕੀਤਾ, ਕਹਿੰਦਾ ਭਾਈ ਮਿੱਠੇ ਮੈਂ ਤੁਹਾਡੇ ਨਾਲ ਕਰਕੇ ਫਲਾਂ ਜਗ੍ਹਾ ਮਿਲਿਆ ਵਾ, ਤੇ ਮੇਰੀ ਨਾ ਬੇਸਿਸ ਹਸਪਤਾਲ ਆ, ਮੈਨੂੰ ਰੁਪਈਆ 1500 ਚਾਹੀਦਾ ਵਾ, ਮੈਨੂੰ ਹੁਣੇ ਸੈਂਡ ਕਰ ਦੇਣਾ, ਘੰਟੇ ਬਾਅਦ ਸੈਂਡ ਕਰ ਦੋ। ਮੈਂ ਕਿਹਾ ਜਾਇਜ਼ ਭੇਜ। ਇੰਜ ਕਰਕੇ ਉਹ 1500 ਸੈਂਡ ਕੀਤਾ ਵਾ। ਉਹ ਨੰਬਰ ਹੁਣ ਤੱਕ ਬੰਦ ਆ। ਤੇਰਾ ਵਾਕਫ ਸੀਗਾ ਬੰਦਾ ਨਹੀਂ ਪਤਾ ਕੌਣ। ਉਹ ਤੂੰ ਉਹਦੇ ਨਾਲ ਕੋਈ ਉਹਨੇ ਮੈਨੂੰ ਦੱਸਿਆ ਆਪਣਾ ਵੀ ਦੱਸਿਆ, ਕਹਿੰਦਾ ਤੁਹਾਡੇ ਨਾਲ ਮੇਰੀ ਸੈਲਫੀਆਂ ਵਾ। ਲਓ ਜੀ ਮਿੱਠਾ ਜੀ, ਪ੍ਰੈਂਕ ਹੋ ਗਿਆ ਭਾਈ ਬਾਬਰ ਹੀ, ਨੰਬਰ ਚੇਂਜ ਕਰਕੇ ਉਹਨੇ ਲੁੱਟ ਲਈ। ਨਹੀਂ ਹਾਂਜੀ ਪੱਕੀ ਗੱਲ। ਓਏ ਉਹ ਭਰਾ ਮਿੱਠੇ ਯਾਰ ਤੈਨੂੰ ਪਤਾ ਰਿਜ਼ਕ ਖਾਨਾ ਵਾ, ਇੱਥੇ ਝੂਠ ਨਾ ਬੋਲਿਆ। ਤੂੰ ਰੁਪਈਆ ਕੱਢੇ ਯਾਰ, ਅੱਲਾ ਮਾਫੀ ਦੇਵੇ, 70 ਵਾਰੀ ਤੂੰ ਤਸਦੀਕ ਕਰਦਾ। ਔਰ ਜੇ ਤੇਰਾ 1500 ਗਲਤ ਹੋ ਜਾਵੇ, ਤੇਰੇ ਸਾਰੇ ਭਰਾ ਇਸ ਟਾਈਮ ਉਸ ਬੰਦੇ ਨੂੰ ਲੱਭਣ ਦੇ। 1500 ਨਹੀਂ 15,000। ਨਹੀਂ 1500 1500 ਅੱਲਾ ਦੇ ਬੰਦੇ ਮੇਰੇ ਭਰਾ ਲੱਭਣ ਦੇ, ਉਹ ਬੰਦੇ ਨਹੀਂ ਲੱਭਣ ਡਿਆ। ਅਸੀਂ ਤਾਂ ਅਜ਼ੀਜ਼ ਫਾਤਮਾ ਕਹਿੰਦਾ, ਅਸੀਂ ਅਜ਼ੀਜ਼ ਫਾਤਮਾ ਅਸੀਂ ਘਰਾਓ ਕੀਤਾ ਅਜ਼ੀਜ਼ ਫਾਤਮਾ ਦਾ ਬੰਦਾ ਕੋ ਨਿਕਲੇ ਅੰਦਰੋਂ। ਤੂੰ ਆਹ ਗੱਲ ਕਰਦਾ। ਅੱਛਾ ਤੈਨੂੰ ਅਨਨੋਨ ਬੰਦੇ ਨੇ ਫੋਨ ਕੀਤਾ, ਤੁਹਾਨੂੰ 1500 ਹਾਂਜੀ ਸੱਚੀ ਉਸਤਾਦ ਜੀ, ਜਾਇਜ਼ ਕੈਸ਼ ਕੀਤਾ ਉਸਤਾਦ ਜੀ। ਦਿਖਾਓ ਜਾਇਜ਼ ਕੈਸ਼ ਦਾ ਸਕਰੀਨਸ਼ਾਟ ਦਿਖਾਓ, ਕਿਸ ਨੰਬਰ ਤੇ ਕੀਤਾ। ਹੈਦਰ ਅਲੀ। ਲਓ ਜੀ ਫੜਿਆ ਗਿਆ ਬੰਦਾ, ਹੈਦਰ ਅਲੀ ਫੜਿਆ ਗਿਆ ਵਾ। ਮੈਂ ਦਿਖਾਉਣਾ ਸਰ। ਹੈਦਰ ਬਾਬਰ ਦੇ ਟੂਬ ਦਾ ਬਿੱਲ ਸੈਂਡ ਕੀਤਾ ਹੋਵੇ, ਪਾਣੀ ਦਾ ਬਿੱਲ ਸੈਂਡ ਕੀਤਾ ਹੋਵੇ, 1500 ਦੀ ਰਸੀਦ। ਨਹੀਂ ਹੈਦਰ ਅਲੀ ਯਾਰ, ਨਹੀਂ ਅੱਲਾ ਝੂਠ ਨਾ ਬੁਲਾਏ। ਭਾਈ ਬਾਬਰ ਦੇ ਮੁੰਡੇ ਦਾ ਨਾਂ ਨਹੀਂ ਹੈਦਰ ਵੱਡਾ। ਇਹ ਜੋ ਕੋਲੋਂ ਰੱਖਣਾ ਰੱਖ ਲਾ, ਬਾਕੀ ਹੈ ਨਹੀਂ। ਅੱਛਾ ਮਿੱਠੇ ਮੈਂ ਅੱਛਾ ਤੁਹਾਨੂੰ ਮੇਰੀ ਗੱਲ ਝੂਠ ਲੱਗਣ ਡਈ। ਨਹੀਂ ਯਾਰ ਫਿਰ ਫੋਨ ਫੜਨ ਤੋਂ ਪਹਿਲੇ ਇਹ ਗੱਲ ਕਰਨੀ ਵਾਈਫਾਈ ਕਨੈਕਟ ਕੀਤਾ ਵਾ, ਹੌਲੀ ਸਬਰ ਉਸਤਾਦ ਜੀ। ਤੇ ਜਾਮਣ ਮਿਸ ਕਰੋ, ਤੁਹਾਨੂੰ ਪਤਾ ਲੱਗੇ ਵੀ ਹਾਲਾਤ ਕੀ ਹੋਣ ਡਏ। ਆ ਵੇਖੋ। ਨਹੀਂ ਹੈ ਨਹੀਂ ਮਿੱਠੇ। ਨਹੀਂ ਹੈਗਾ, ਹੁਣ ਮੈਨੂੰ ਆ ਦੇਖਣਾ ਕਰਦੇ ਨੇ। 1 ਮਿੰਟ ਸਬਰ। ਤੇਰੇ ਪਿਓ ਨੇ ਤੇਰਾ ਜਾਮਨ ਮਿਸ ਕੀਤਾ। ਉਸਤਾਦ ਜੀ ਅਗਰ ਹੈਦਰ ਅਲੀ ਹੈ ਨਾ ਤੇ ਮੈਂ ਮੰਨ ਸਕਦਾ। ਮੇਰਾ ਰੱਬ ਜਾਣਦਾ ਜੀ ਉਸਤਾਦ ਮੁਹਤਰਮ, ਮੈਂ ਉਹਨੂੰ 2000 ਸੈਂਡ ਕੀਤਾ। ਕਹਿੰਦਾ ਮੇਰੀ ਬੇਟੀ ਹਸਪੀਟਲ ਆ। ਉਹ ਕੌਣ ਆ?
ਹੈਦਰ ਅਲੀ। ਉਹ ਹੈ ਕੌਣ ਆ? ਮੈਨੂੰ ਕੀ ਪਤਾ ਕੌਣ, ਉਹ ਤਾਂ ਰੋਣ ਲੱਗ ਪਿਆ। ਮੈਂ ਸੱਚੀ ਮੇਰਾ ਸੱਚ ਦਿਲ ਕੀਤਾ ਇਹਨਾਂ ਉਹਨਾਂ ਨਾਲ, ਉਸਤਾਦ ਜੀ ਤੁਸੀਂ ਕੱਲ ਵਾਲਾ ਵਕੂਆ ਸੁਣੋ, ਤੁਸੀਂ ਸਿਰਫ ਸੁਣ ਕੇ ਮੈਨੂੰ ਚਪੇੜਾ ਮਾਰੋ ਜਾਂ ਠੁੱਡੇ ਮਾਰੋ ਜਾਂ ਉਹ ਮਾਰੋ ਮੈਨੂੰ। ਪਹਿਲੇ ਮਾਰਨ ਲਈਏ। ਨਹੀਂ ਮੈਂ ਐਵੇਂ ਨਾ ਕਿਸੇ ਤੇ ਇਲਜ਼ਾਮ ਲਾਈ ਨਹੀਂ, ਜਾਓ। ਸੱਚੀ ਉਸਤਾਦ ਜੀ, ਸੋਚ I ਬੈਠੇ। swear- ਉਹ ਵੀ ਕਹਿ ਰਿਹਾ ਅੱਛਾ। ਹੈ ਨੂੰ ਮੈਂ ਵੀ ਕੀਤਾ। ਮੈਂ ਦੁਬਾਰਾ ਕਾਲ ਉਹਨੂੰ ਪਤਾ ਕਿਉਂਕਿ ਤੁਸੀਂ ਉਹ ਜਿਹੜਾ ਕਹਿ ਰਿਹਾ ਉਹ ਵੀ ਕਹਿ ਰਿਹਾ ਨਾ। ਆਹੋ ਇਹ ਦੇਖੋ ਜੀ, ਮੈਂ ਕੱਲ ਉਹਨੂੰ ਕਾਲ ਦੁਬਾਰਾ ਇਸ ਤੋਂ ਕੀਤੀ ਕਿ ਯਾਰ ਮੈਂ ਪੁੱਛਾਂ ਪਹੁੰਚ ਗਏ ਕਿ ਨਹੀਂ। ਨਾ ਤੇ ਚੈੱਕ ਕਰਾ ਉਹ ਸਬਰ ਤੇ ਕਰ ਜਾ, ਸਬਰ ਤੇ ਕਰ ਜਾ ਯਾਰ। ਹੈਦਰ ਅਲੀ, ਉਹਨੇ ਅੱਗੇ ਮੈਨੂੰ ਦੱਸਿਆ ਹੈਦਰ ਅਲੀ, ਮੇਰਾ ਨਾਮ ਹੈਦਰ ਅਲੀ ਹੈ, ਮੈਂ ਸ਼ਾਹਦ ਦਾ ਪੁੱਤਰ ਹਾਂ, ਮਿੱਠਾਪੁਰੀਆ ਮੇਰਾ ਚਾਚਾ ਹੈ, ਓਹੋ, ਠੀਕ ਹੈ। ਉਹਨੇ ਮੈਨੂੰ ਇੰਜ ਕਰਕੇ ਗੱਲਬਾਤ ਸੁਣਾਈ। ਹਲੋ ਜੀ ਤੁਹਾਨੂੰ ਸੈਂਡ ਕੀਤਾ ਮੈਂ ਇਸ ਤੋਂ ਫੋਨ ਕੀਤਾ ਸੀ, ਮੈਂ ਪੁੱਛਿਆ ਯਾਰ ਤੇਰੀ ਮਿਸਿਸ ਠੀਕ ਆ, ਓਕੇ ਆ, ਕੋਈ ਮਸਲਾ ਮਸਲਾ? ਉਹ ਚੱਕ ਨਹੀਂ ਡਿਆ, ਝੂੰ ਪਾਈ ਹੋ ਗਿਆ, ਉਹ ਬਿਲਕੁਲ ਸੋਮੀ ਹੋ ਗਿਆ। ਉਹ ਇੰਨੇ ਕੁ ਪੈਸੇ ਮਿੱਠੇ ਤੂੰ ਮੰਗ ਉਹ ਕੇ ਯਾਰ ਤੇਰਾ ਕਰ ਬਣਦਾ ਹੀ ਨਹੀਂ। ਫੇਰ ਉਹੀ ਗੱਲ, ਉਹ ਪੈਸੇ ਤੇ ਗੱਲ ਹੀ ਕੋਈ ਨਹੀਂ। ਤੇਰਾ ਵਾਕਫ ਹੀ ਨਹੀਂ ਸੀ। ਨਹੀਂ, ਮੈਨੂੰ ਕੋਨੇ ਦੱਸਿਆ, ਕਹਿੰਦਾ ਮੈਂ ਤੁਹਾਨੂੰ ਮੁਦੱਸਰ ਭਾਈ ਨਾਲ ਮਿਲਿਆ ਇੱਕ ਵਾਰੀ, ਪਤਾ ਨਹੀਂ ਕਿੱਥੇ, ਤੇ ਆਪਾਂ ਮਿਲੇ ਆ, ਮੈਂ ਤੁਹਾਨੂੰ ਤਸਵੀਰ ਸੈਂਡ ਕਰਦਾ। ਮੈਂ ਕਿਹਾ ਯਾਰ ਦੱਸ ਰੌਲਾ ਕੀ ਆ? ਸ਼ਾਮ ਨੂੰ ਇਹਨੂੰ ਫੋਨ ਆ ਗਿਆ, ਕਹਿੰਦਾ ਮੈਂ ਦੁੱਧ ਹੀ ਬੋਲਣ ਦਿਆ, ਮੈਂ ਕਢਾ ਲਿਆ ਆਪਣਾ 1500 ਅੱਛਾ ਤੂੰ ਤਾਂ ਦੇ ਨਹੀਂ ਸੀ ਰਿਹਾ। ਨਹੀਂ ਯਾਰ, ਨਹੀਂ ਸੱਚੀ ਸਾਡੀ ਐ ਸੋਏ, ਪੈਸੇ ਦੀ ਟੈਨਸ਼ਨ ਹੀ ਕੋਈ ਨਹੀਂ। ਉਹ ਪੈਸਾ ਤੇ ਮੈਂ ਪਾਣੀ ਤਰ੍ਹਾਂ ਬਹਾ ਦਿਆਂ। ਪਰਸੋਂ ਇਹਨੂੰ ਮੈਂ ਕਿਹਾ ਵਾ, ਪਰਸੋਂ ਸਾਜ ਜੀ ਬਾਹਰ ਬੈਠੇ ਜਾਣ ਲੱਗੇ, ਮੈਂ ਕਿਹਾ ਯਾਰ ਮੇਰਾ ਨਾ ATM ਕਾਰਡ ਕੰਮ ਨਹੀਂ ਕਰਦਾ, ਵਾਕਈ ਨਹੀਂ ਕਰਦਾ। ਸਾਜ ਪਤਾ ਨਹੀਂ ਕੀ ਹੋਇਆ, ਇਸ ਬੰਦੇ ਨੇ 500 ਨਹੀਂ ਦਿੱਤਾ, ਮੂੰਹ ਤੇ ਬੈਠਾ ਵਾ। ਕਦੋਂ? ਤੂੰ ਮੈਨੂੰ, ਮੈਂ ਕਿ ਜੈ ਕੈਸ਼ ਹੀ ਕਰ ਦੇ, ਤੂੰ ਮੈਨੂੰ ਨਹੀਂ ਦਿੱਤਾ 1500। ਏਦਾਂ ਹੀ ਹੁੰਦੀ ਆ ਜਦੋਂ ਭਰਾਵਾਂ ਦਾ ਹੱਕ ਖਾਈਏ ਨਾ ਯਾਰ। ਅੱਛਾ ਕਾਲੂ, ਤੇਰੀ ਆ ਇੰਨੇ ਕਿ ਝੂਠ ਦੇ ਨਾਲ ਮੇਰੀ ਰੇਟਿੰਗ 'ਚ ਫਰਕ ਪੈ ਜਾਏਗਾ? ਕੀ ਮੈਂ ਮੇਰੇ ਕੋਲ ਹਜੇ ATM ਕਾਰਡ ਇੰਨੇ ਹੈ, ਕੁ ਝੂਠ ਪਰਸੋਂ ਨਾਲ- ਗਿਆ ਨਹੀਂ ਮੈਂ, ਭਾਈ ਫੈਸਲੇ ਮੈਨੂੰ 500 ਦਿੱਤਾ। ਤੇਰੇ ਇੰਨੇ ਕਿ ਝੂਠ ਨਾਲ ਨੇ ਮੈਨੂੰ ਕੋਈ ਫਿਲਮ ਦੇਣੀ ਮਿਸ ਹੋ ਜਾਏਗੀ। ਦੱਸੀ ਆ ਯਾਰ ਤੂੰ ਕਿਹਾ ਤਾਂ ਝੂਠ ਬੋਲਣੇ, ਮੈਨੂੰ ਦੱਸ ਦੇ ਇੰਨੇ ਕਿ ਝੂਠ ਨਾਲ ਮੈਨੂੰ ਕੀ ਹੋ ਜਾਏਗਾ? ਮੇਰੇ ਲੈਂਟਰ ਪਾਉਣ ਦਾ ਸੋਚਣਾ ਮੇਰੇ ਦੇਹ 'ਚੋਂ ਨਿਕਲ ਜਾਊਗਾ। 500 ਮੰਗਿਆ ਨਹੀਂ ਇੱਕ ਮੈਂ ਪਰਸੋਂ। ਉਹ ਤੂੰ ਤਾਂ ਕੁੱਤਾ ਬੰਦਾ, ਹਰ ਕੋ ਮੰਗਣ ਡਿਆ ਵਾ। ਹੁਣ ਤੂੰ 70 ਕਢਾਈ ਆ, 70 ਦਾ ਸਟੇਟਸ ਲਾਇਆ, ਦੱਸੋ ਜੀ। ਮੈਂ ਕਿਹਾ ਕਿਉਂ ਲਾਇਆ? ਮੈਂ ਫੋਨ ਕੀਤਾ, ਮੈਂ ਕਿਹਾ ਸਟੇਟਸ ਯਾਰ ਭਾਈ ਦੇਖੋ ਉਸਤਾਦ ਜੀ, ਭਾਈ ਮਸਤ ਤਾਂ ਨਹੀਂ ਕਿਤੇ ਭਾਈ? ਹੁਣ ਸਕਰੀਨਸ਼ਾਟ ਇਦਾਂ ਨਹੀਂ ਕੱਢੀਦਾ, ਤੁਸੀਂ ਵਿੱਚੋਂ ਕੱਢਣ ਹੈ ਖੋਲ ਕੇ ਐ ਕਰਕੇ। ਹੁਣ ਵਿੱਚ ਉਹ ਯਾਰ ਸਾਰੀਆਂ ਸਿਮਾਂ ਸੁਮਾਂ ਉਹਦੀਆਂ ਫੈਸਲ ਸਾਹਿਬ ਇੱਕ ਸਹਿਮ ਸੀਗੀ ਵਿੱਚ ਪਿੰਨ ਵੀ ਆ, 2 ਸੀਮਾਂ ਸੀ ਵਿੱਚ ਪਿੰਨ ਵੀ ਇੱਕ ਆ। ਵਾ ਭਰਾ, ਇੱਕ ਸੀਗੀ ਸਹਿਮ ਯਾਰ। ਯਾਰ ਤੁਸੀਂ ਲੋਕ ਅੱਗੇ ਕਾਹਦੋਂ ਵੱਧ ਕਿੰਨੀ ਪੰਜ ਫੈਸਲ ਕਿੰਨੇ ਚੈਨਲਾਂ ਤੇ ਆਉਂਦੇ ਆ? ਸੈਂਸ ਤੁਹਾਨੂੰ ਹੈ ਨਹੀਂ ਵੀ ਅਗਲੇ ਦੀ ਚੀਜ਼ ਨੂੰ ਖੋਲੀਦਾ ਨਹੀਂ ਹੁੰਦਾ। ਸੈਂਸ ਤੈਨੂੰ ਨਹੀਂ ਹੈ, ਬਗੈਰ ਤਸਦੀਕ ਕੀਤੇ ਤੂੰ ਪੈਸੇ ਭੇਜਦੇ। ਮੈਂ ਤਾਂ ਰਾਏ ਮੌਲਾ ਨੇਕੀ ਕੀਤੀ ਹੈ, ਲੇਕਿਨ ਇਹ ਤਾਂ ਨਹੀਂ ਨਾ। ਆ ਫੜ ਲੈ ਯਾਰ, ਹੋਰ ਕੰਮ ਹੋ। ਫਿਰ ਤੁਹਾਡੇ ਨਾਲ ਇੰਜ ਕਰੀਏ, ਤੁਸੀਂ ਇਦਾਂ ਸਿਰਾਂ ਦੇ ਵਾਲਾਂ ਮੇਰਾ ਹਲਾਲ ਦਾ ਮੇਰਾ ਕਰਕੇ ਵਿਖਾ। ਇਹਨੂੰ ਤੂੰ ਵੀ ਕੀਤੇ ਆ ਕਿਹਨੂੰ? ਐਸੇ ਬੰਦੇ। ਉਸਤਾਦ ਮੁਹਤਰਮ, ਇਹ ਨਾਮ ਨਹੀਂ ਸੀ ਹੈਗਾ, ਲੇਕਿਨ ਕੋਈ ਹੋਰ ਨਾਮ ਸੀਗਾ। ਉਹਨੇ ਉਸ ਕਰੈਕਟਰ ਨੇ ਮੈਨੂੰ ਨਾ, ਉਸਤਾਦ ਜੀ ਮੈਂ ਤੁਹਾਨੂੰ ਕੀ ਦੱਸਾਂਗਾ। ਚਲੋ ਰਹਿਣ ਦਿਓ ਯਾਰ, ਹੋ ਸਕਦਾ ਮਿੱਠੇ ਸੱਚੀ। ਇੱਕ ਮਿੰਟ ਮੇਰੀ ਤੇ ਗੱਲ ਸੁਣ ਲਓ ਪਹਿਲੇ, ਫਿਰ ਤੁਸੀਂ ਕਹਿੰਦੇ ਹੋ ਕਿ ਇੱਧਰ ਉੱਧਰ ਹੋ ਜਾਂਦਾ। ਰਾਤ ਦਾ ਵਕੂਆ ਹੈ ਹੋਏ ਹੋਏ ਮੇਰੇ ਨਾਲ ਜਿਹੜਾ ਹੋਇਆ 2 ਦਿਨ ਪਹਿਲੇ ਨਾ ਉਸਤਾਦ ਮੁਹਤਰਮ, ਯਾਨੀ ਕਿ ਤੁਸੀਂ ਲਾਹੌਰ ਕਦੋਂ ਗਏ ਸੀ ਉਸਤਾਦ ਜੀ? ਭਲਾ ਬੁੱਧ ਨੂੰ? ਜੁਮੇਰਾਤ ਬੁੱਧ ਨੂੰ। ਹਾਂ ਬੁੱਧ ਨੂੰ ਗਏ ਸੀਗੇ ਕਿ ਜੁਮੇਰਾਤ ਨੂੰ? ਬੁੱਧ ਨੂੰ। ਜਿਸ ਦਿਨ ਤੁਸੀਂ ਗਏ ਹੋ ਨਾ, ਉਸ ਦਿਨ ਨਾ ਇੱਕ ਬਹੁਤ ਵੱਡਾ ਬੰਦਾ ਯਾਰ, ਮੈਂ ਉਹਦੀ ਬੜੀ ਇੱਜ਼ਤ ਕਰਦਾ, ਰਿਸਪੈਕਟ ਕਰਦਾ, ਉਸ ਕਰੈਕਟਰ ਨੂੰ ਝਾਲ ਚੌਂਕ 'ਚ ਫੜਿਆ ਇੱਕ ਬੰਦੇ ਨੇ। ਹੈਂ? 9000 ਰੁਪਏ ਉਹਨੇ ਕਰੈਕਟਰ ਨੇ। ਨਹੀਂ ਯਾਰ, ਪੋਮਾ ਨਹੀਂ ਸੀਗਾ ਯਾਰ, ਉਹ ਤੇ ਮੇਰਾ ਭਰਾ। ਫਿਰ ਕਿਸੇ ਨੂੰ ਕਿੰਨੇ ਫੜ ਲਿਆ? 9000 ਰੁਪਏ ਉਸਤਾਦ ਮੁਹਤਰਮ ਉਸ ਕਰੈਕਟਰ ਨੇ ਦੇਣਾ ਉਹਦਾ, ਤੇ ਉਹਨੇ ਫੜਿਆ ਕਿ ਮੈਂ ਜਾਣ ਹੀ ਨਹੀਂ ਦੇਣਾ। ਐ ਬੰਦੇ ਸ਼ੰਦੇ ਇਕੱਠੇ ਹੋਏ ਨੇ, ਤੇ ਮੈਂ ਗੱਡੀ ਤੋਂ ਲੰਘਣ ਡਿਆ ਤੇ ਮੇਰਾ ਧਿਆਨ ਪੈ ਗਿਆ ਉਧਰ, ਓਏ ਹੋਏ। ਤੇ ਮੈਂ ਉਤਰਿਆ। ਮੈਂ ਕਿਹਾ ਭਾਜੀ ਕੀ ਹੋਇਆ? ਇਹ ਉਹ ਫਲਾਂ ਢੋਂਗਾ, ਤੇ ਉਹ ਰੋਣ ਲੱਗ ਪਿਆ। ਮੈਂ ਕਿਹਾ ਹੋਇਆ ਕੀ ਭਾਂ ਦੱਸੋ? ਕਹਿੰਦਾ ਬਸ ਵਕਤ ਮਾੜਾ। ਮੈਂ ਕਿਹਾ ਭਾਂ ਕਹਿੰਦਾ 9000 ਰੁਪਏ ਦੇ ਦੇਣਾ। ਮੈਂ ਕਿਹਾ ਛੱਡੋ, ਇਹ ਕੀ ਗੱਲ? ਕਹਿੰਦਾ ਮੈਂ ਨਹੀਂ ਜਾਣ ਦੇਣਾ, ਫੈਸਲ ਸਾਹਿਬ ਤੁਸੀਂ ਸਾਈਡ ਤੇ ਹੋ ਜਾਓ, ਮੈਂ ਪੈਸੇ ਲੈਣੇ। ਮੈਂ ਪੈਸੇ ਲੈਣੇ ਨੇ। ਨਹੀਂ ਇਹਨਾਂ ਦਾ ਸਾਈਡ ਤੇ ਯਾਰ, ਟ੍ਰੈਫਿਕ ਸਾਰੀ ਜਾਮ ਹੋ ਰਹੀ। ਨਹੀਂ ਨਹੀਂ ਨਹੀਂ, ਉਸਤਾਦ ਮੁਹਤਰਮ, ਉਹਨੂੰ ਮੈਂ ਕਿਹਾ ਤੈਨੂੰ ਮਿਲ ਜਾਂਦੇ ਪੈਸੇ। ਮੰਨ ਗਏ ਛੱਡ ਤੁਸੀਂ ਕਿ ਮੈਂ ਮੰਨ ਗਿਆ। ਤੇ ਮੈਂ ਨਾ ਉਹਨੂੰ ਕਿਹਾ, ਮੈਂ ਕਿਹਾ ਯਾਰ ਕੱਲ ਤੈਨੂੰ ਪੈਸੇ ਮਿਲ ਜਾਣ। ਕਹਿੰਦਾ ਓਕੇ ਕਰ ਦਿਓ। ਉਸਤਾਦ ਮੁਹਤਰਮ, ਹੁਣ ਜਿਸ ਬੰਦੇ ਨੂੰ ਫੜਿਆ ਹੈ ਉਸ ਕਰੈਕਟਰ ਨੇ, ਮੈਂ ਉਹਨੂੰ ਨਾਲ ਲਿਆ, ਮੈਂ ਉਹਨੂੰ ਪੈਸੇ ਦਿੱਤੇ। ਮੈਂ ਕਿਹਾ ਉਹਦੇ ਮੂੰਹ ਤੇ ਮਾਰ ਗਿਆ, ਤੁਸੀਂ ਬਿਸਤੀ ਕਰਕੇ ਆ ਕਿ ਵਾਧੇ ਘਾਟੇ ਹੋ ਜਾਂਦੇ ਨੇ। ਤੂੰ ਮੈਨੂੰ ਚੌਂਕ 'ਚ ਬਿਸਤਰੀ। ਠੀਕ ਹੈ, ਚੌਂਕ 'ਚ ਬਿਸਤ ਕੀਤਾ, ਉਹਦੀ ਬਿਸਤੀ ਕਰੀ। ਮੈਨੂੰ ਜ਼ਰਾ ਜਲਦੀ ਸੀ ਉਸਤਾਦ ਜੀ, ਮੈਂ ਨਿਕਲ ਗਿਆ। ਉਹਨੇ ਉਹ 9000 ਵੀ ਖਾ ਲਿਆ। ਠੀਕ ਹੈ, ਉਹ ਬਨੇ ਲਾਤਾ। ਬੰਨੇ ਲਾ। ਓਏ ਹੋਏ ਹੋਏ। ਰਾਤੀ ਹੁਣ ਜਿਸ ਬੰਦੇ ਨੇ 9000 ਲੈਣਾ, ਉਹਨੇ ਰਾਤੀ ਮੈਨੂੰ ਚਾਲ ਤੇ ਫੜਿਆ। ਭਾਈ ਫੈਸਲ ਫੜਿਆ ਆ। ਮੁੜ ਕੇ ਫੇ ਭਾਈ ਫੈਸਲਾ ਬੰਦੇ ਦਾ ਵੇਟ ਕਰੇ, ਕੋਈ ਵੀ ਛਡਾਵੇ ਮੈਨੂੰ ਆ। ਇੰਜ ਨਹੀਂ ਹੁੰਦਾ ਉਸਤਾਦ ਜੀ, ਮੈਨੂੰ ਨਾ ਇੰਨਾ ਕਿ ਸ਼ਾਰਪ ਗੇੜਾ ਹੋਇਆ ਯਾਰ। ਮੈਂ ਤੁਸੀਂ ਬੇਸਿਕਲੀ ਮਕਰੂਜ਼ ਦਾ ਕਰਜ਼ਾ ਨਹੀਂ ਲਾਇਆ, ਤੁਸੀਂ ਇੱਕ ਦੂਜੇ ਛਡਾਉਣ ਕੇ ਲੈਣਾ ਹੈ, ਕਦੇ ਉਹ ਛਡਾਉਣਾ। ਮੇਰਾ ਨਾ ਗੱਲ ਕਰਨ ਦਾ ਮਕਸਦ ਉਹਦੀ ਦਿਲਜ਼ਾਰੀ ਨਹੀਂ। ਬਾਅਦ ਚ ਫੋਨ ਤੇ ਚੁੱਕਦਾ ਵਿਚਾਰਾ। ਮੈਂ ਉਹਦੀ ਮਿਸਿਸ ਦਾ ਕਿੰਨੀ ਵਾਰੀ ਫੋਨ ਕੀਤਾ ਕਿ ਯਾਰ ਮਿਸਿਸ ਤੂੰ ਠੀਕ ਉਹਨੂੰ ਜਾਣਦਾ ਹੀ ਨਹੀਂ। ਸੱਚੀ
ਪਹਿਚਾਣਦਾ ਹੀ ਨਹੀਂ, ਤੈਨੂੰ ਪਤਾ ਹੀ ਨਹੀਂ, ਤੇਰੇ ਜ਼ਿਹਨ 'ਚ ਹੀ ਨਹੀਂ ਆਇਆ ਉਹ ਬੰਦਾ ਕੌਣ ਆ। ਤੂੰ 1 ਰੁਪਈਆ ਵੀ ਕੌਣ ਨਾ ਭੇਜਣ ਵਾਲਾ। ਉਹਨੇ ਕਿਹਾ ਯਾਰ ਉਹ ਤੈਨੂੰ ਕਹਿ ਦੇਵੇ 15,000 ਮੇਰੀ ਬੁੱਢੀ ਹਸਪਤਾਲ ਆਖਰੀ ਦਮਾਂ ਤੇ ਡਾਕਟਰ ਨੇ ਜਵਾਬ ਦੇ ਦਿੱਤਾ, ਉਹਨੇ ਕਿਹਾ ਇਹਨੂੰ ਇੱਕ ਟੀਕਾ ਲੱਗਣਾ 14,900 ਰੁਪਏ ਦਾ, ਨਹੀਂ ਤੇ ਉਹਨੇ ਮਰ ਜਾਣਾ ਹੀ ਮਿੱਠੇ। ਤੂੰ ਭੇਜ ਦੇਂਗਾ 15,000? ਉਸਤਾਦ ਜੀ ਉਹਨੂੰ ਜਿੱਦਾਂ ਕਿਹਾ ਵਾ ਯਾਰ ਇਦਾਂ ਜਿੱਦਾਂ ਮੈਂ ਕਹਿ ਰਿਹਾ ਇਦਾਂ ਕੋਈ ਕਵੇ ਤੂੰ ਭੇਜ ਦੇਂਗਾ? ਇੱਕ ਬੰਦਾ ਕਹਿੰਦਾ ਮੇਰਾ ਵਾਲਦ ਸਾਹਿਬ ਮੇਰੇ ਆਖਰੀ ਦਮ ਦੇ ਆ, ਅਸੀਂ ਸਾਡੇ ਭੈਣਾਂ ਭਰਾਵਾਂ ਦਾ ਹੋਰ ਕੋਈ ਆਸਰਾ ਨਹੀਂ, ਸਿਰਫ ਮੇਰੇ ਵਾਲਦ ਸਾਹਿਬ ਹੀ ਆ, ਸਾਰਾ ਘਰ ਉਹਨਾਂ ਦੇ ਸਿਰ ਤੇ ਚੱਲਦਾ। ਡਾਕਟਰ ਕਹਿੰਦਾ ਉਹਨਾਂ ਨੂੰ ਡ੍ਰਿਪ ਲੱਗਣੀ 6500 ਦੀ। ਮਿੱਠੇ ਘੱਲ ਦੇ ਯਾਰ, ਮੈਂ ਤੁਹਾਡਾ ਫੈਨ ਆ, ਮੈਂ ਤੁਹਾਨੂੰ ਮੈਂ ਦੱਸਣਾ ਵੀ ਮਿਲਿਆ। ਤੂੰ ਭੇਜੀ ਜਾਏਗਾ? ਮੈਂ ਤਾਂ ਭਾਈ ਫੈਸਲ ਨੇ ਭੇਜੇ 2-3 ਬੰਦੇ। ਹੈਂ? ਮੈਂ ਤਾਂ ਭਾਈ ਫੈਸਲ ਉਸਤਾਦ ਜੀ ਉਹ ਦੱਸਿਓ ਨਾ। ਮੈਂ ਨਾ ਚਲੋ ਭੇਜੀ ਜੋ ਫਿਰ। ਇੱਕ ਕਰੈਕਟਰ ਦਾ ਤੇ ਯਾਰ ਇੱਕ ਚੀਜ਼ ਹੈਗੀ ਕਿ ਜੈਰਮਨ ਇੱਕ ਬੰਦੇ ਨੂੰ ਅਸੀਂ ਜਾਣਦੇ ਆ, ਉਹ ਸਾਡਾ ਵਾਕਿਫ ਆ। ਹਾਂ। ਉਹ ਤੁਹਾਡਾ ਨੰਬਰ 17,000 ਬੰਦੇ ਕੋ ਆ। ਤੁਹਾਡਾ ਨੰਬਰ ਅੱਲਾ ਮਾਫੀ ਦੇਵੇ, ਤੁਹਾਡਾ ਤੇ ਨੰਬਰ ਮਤਲਬ ਤਲੀ ਤੇ ਰੱਖ ਕੇ ਵੰਡਦੇ ਤੁਸੀਂ। ਨਾ ਆਪਣੀ ਸਿਮ ਚੇਂਜ ਨਹੀਂ, ਮੈਂ ਗੱਲ ਕਰਦਾ ਨਾ। ਆਪਾਂ ਸਿਮ ਚੇਂਜ ਕਰ ਲਈਏ, ਨੰਬਰ ਕਲੋਜ਼। ਤੁਸੀਂ ਤੇ ਸ਼ੌਕ ਦੇ ਨਾਲ ਫੇਸਬੁੱਕਾਂ ਤੇ ਇੰਸਟਾ ਤੇ ਵੀ ਦਿੰਦੇ ਹੋ ਕਿੱਥੇ? ਫੌਰਨ ਨੰਬਰ ਕੇ ਵੀ ਮੇਰੇ ਨਾਲ ਰਾਬਤਾ ਕਰ ਲਓ ਜਲਦੀ ਜਲਦੀ। ਕਿੰਨੇ ਕੀਤਾ? ਆਹੋ ਕਿੰਨੇ? ਤੇ ਉਹ ਹੁਣ ਇੱਕ ਮਿਸਾਲ ਆ, ਉਹਦੇ ਚੋਂ ਅਗਰ 100 ਦੇ ਵਿੱਚੋਂ ਭਾਵੇਂ ਨਾ 90 ਬੰਦੇ ਸਹੀ ਨੇ, 10 ਇਦਾਂ ਦੇ ਵੀ ਹੋ ਸਕਦੇ। ਚਲੋ 2 ਵੀ ਇਦਾਂ ਦੇ ਹੋਣ, ਤੁਹਾਡਾ ਤਾਂ ਲਾਤਾ ਨਾ ਕੰਮ। ਆਪਾਂ ਨਹੀਂ ਕਿਸੇ ਦਾ ਇਤਬਾਰ ਕਰੀਦਾ। ਅੱਜ ਦੀ ਗੱਲ ਸੁਣ ਲਓ, ਆਪਾਂ 9,000 ਪਿੱਛੇ ਜੇ ਦੇ ਕੇ ਤੇ ਹਟੇ ਆ 10 ਮਿੰਟ ਪਹਿਲੇ। ਅੱਲਾ ਤੁਹਾਡਾ ਭਲਾ ਕਰੇ। ਆਪਾਂ ਨੂੰ ਅੱਜ ਇੱਕ ਫੋਨ ਆਇਆ, ਆਪਾਂ ਨੂੰ ਅੱਜ ਫੇਰ ਆ ਗਏ। ਅੱਲਾ ਮੇਰਾ ਜਾਣਦਾ ਹੈ। ਉਹਨੇ ਕਿਹਾ ਜੀ ਅਸਲਾਮ ਅਲੈਕੁਮ। ਮੈਂ ਕਿਹਾ ਜੀ ਵਾਲੇਕੁਮ ਸਲਾਮ। ਕਹਿੰਦਾ ਜੀ ਮਿੱਠਾਪੁਰੀਆ ਸਾਹਿਬ। ਟਾਈਮ ਕਿਉਂ ਜ਼ਾਇਆ ਕਰਨ ਦੇ? ਜਦੋਂ ਉਹਨੇ ਕਿਹਾ ਅਸਲਾਮ ਅਲੈਕੁਮ ਤੂੰ ਵਾਲੇਕੁਮ ਸਲਾਮ ਨੇ ਕਹਿਣਾ ਸਿੱਧੋ। ਅੱਛਾ ਦੱਸ ਕੇ ਸਾਡੇ ਕੋਲ ਤਾਂ ਐਵੇਂ 4 ਸਕਿੰਟ ਜ਼ਾਇਆ ਕਰਦੇ। ਅੱਛਾ। ਉਹਨੇ ਮੈਨੂੰ ਕਿਹਾ ਅਸਲਾਮ ਅਲੈਕੁਮ। ਮੈਂ ਕਿਹਾ ਸਲਾਮ। ਕਹਿੰਦਾ ਜੀ ਫੈਸਲ ਸਾਹਿਬ ਬੋਲ ਰਹੇ? ਮੈਂ ਕਿਹਾ ਹਾਂਜੀ। ਕਹਿੰਦਾ ਭਾਈ ਤੁਹਾਡਾ ਨੰਬਰ ਮਿਲਿਆ। ਕਹਿੰਦਾ ਜੀ ਤੁਹਾਡੇ ਕੋਲ ਇੱਕ ਕਰੈਕਟਰ ਹੈਗਾ ਸਾਜਿਦ। ਅੱਗੋਂ ਨੇ ਕਿਹਾ ਨੇ ਕੀ ਹਾਲ ਆ? ਨਹੀਂ ਤੂੰ ਕਿਹਾ ਹੋਵੇ ਹਾਂਜੀ ਸ਼ੁਕਰ ਅੱਲਾ ਦਾ। ਨਹੀਂ। ਉਹਨੇ ਕਿਹਾ ਬੱਚੇ ਕੈਸੇ ਆ? ਅੱਛਾ। ਤੂੰ ਕਿਹਾ ਠੀਕ ਨੇ। ਯਾਰ ਕਿੱਥੇ ਆ? ਉਹਨੇ ਕਿਹਾ ਰਹਿ ਕਿੱਥੇ ਰਹੇ ਅੱਜ ਕੱਲ? ਤੂੰ ਕਿਹਾ ਉੱਥੇ ਹੀ। ਉਹਨੇ ਕਿਹਾ ਹੋਰ ਸੁਣਾਓ ਕੋਈ। ਚਲੋ ਜੀ ਇਦਾਂ ਦੀ ਉਹਨੇ ਕੋਈ ਅੱਗੋਂ ਗੱਲ ਨਹੀਂ ਕੀਤੀ। ਚਲੋ ਜੇ ਤੁਹਾਨੂੰ ਪਤਾ ਹੈ ਤਾਂ ਫਿਰ ਮੈਂ ਕਿਉਂ ਹੋਣਾ। ਨਹੀਂ ਮੈਂ ਤਾਂ ਤੈਨੂੰ ਦੱਸ ਰਿਹਾ ਕਿ ਤੂੰ ਕੋਈ ਗੱਲ ਰਹਿ ਨਾ ਜਾਏ ਵਿੱਚ। ਆਹ ਗੱਲ ਵਧਾ ਦੇਣਾ ਗੱਲ। ਹਾਂ। ਕਿੱਥੇ ਉਹਨੇ ਮੈਨੂੰ ਕਿਹਾ ਜੀ ਅਸਲਾਮ ਅਲੈਕੁਮ। ਮੈਂ ਕਿਹਾ ਵਾਲੇਕੁਮ ਸਲਾਮ। ਲੈ ਕਿੱਥੋਂ ਕਰ ਦਿੰਦੇ ਉਸਤਾਦ ਜੀ? ਮੈਨੂੰ ਕਹਿੰਦਾ ਜੀ ਫੈਸਲ ਰਾਮੇ ਸਾਹਿਬ ਬੋਲ ਰਹੇ ਹੋ? ਮੈਂ ਕਿਹਾ ਹਾਂਜੀ। ਸਜਾਦ ਜਾਨੀ ਸਾਹਿਬ ਹੀ ਹੋ? ਮੈਂ ਕਿਹਾ ਹਾਂ ਯਾਰ। ਮੈਂ ਕਿਹਾ ਭਾਈ ਗੱਲ ਕਰੋ, ਕੀ ਗੱਲ? ਮੈਂ ਬਿਜ਼ੀ, ਮੈਂ Busy। ਵਾਕ ਹੈ। ਮੈਨੂੰ ਕਹਿੰਦਾ ਜੀ ਸਾਜਿਦ ਮਿੱਠਾਪੁਰੀਆ ਸਾਹਿਬ ਤੁਹਾਡੇ ਕੋਲ ਕੰਮ ਕਰਦੇ ਨੇ। ਮੈਂ ਕਿਹਾ ਜੀ ਸਾਡੇ ਕੋਲ ਕੰਮ ਨਹੀਂ ਕਰਦੇ, ਮੇਰੇ ਕੁਲੀਗ ਨੇ, ਬਹੁਤ ਅੱਛੇ ਇਨਸਾਨ ਨੇ, ਹੁਕਮ ਕਰੋ। ਖੈਰ ਕਹਿੰਦਾ ਜੀ ਉਹਨਾਂ ਦਾ ਇੱਕ ਪਾਰਸਲ ਆਇਆ। ਮੈਂ ਕਿਹਾ ਜੀ ਪਾਰਸਲ ਆਇਆ? ਕਿਹੜਾ ਪਾਰਸਲ ਆਇਆ? ਕਹਿੰਦੇ ਜੀ ਕੋਈ ਐਕਸਾਈਜ਼ ਦੇ ਡਾਕੂਮੈਂਟਸ ਆਏ ਨੇ, ਕੋਈ ਕਾਪੀ ਹੈ, ਕੋਈ ਨੰਬਰ ਪਲੇਟਾਂ ਨੇ, ਕੋਈ ਇਸ ਤਰ੍ਹਾਂ ਦਾ ਉਹਨੇ ਨਾ ਮੈਨੂੰ ਕਿਹਾ। ਅੱਲਾ ਜਾਣਦਾ ਉਸਤਾਦ ਜੀ, ਝੂਠ ਨਹੀਂ ਬੋਲਦਾ। ਮੈਂ ਤੁਹਾਨੂੰ ਮੈਸੇਜ ਵੀ ਪੜਾ ਦਿੰਦਾ। ਮੈਂ ਉਹਨੂੰ ਕਿਹਾ ਤੂੰ ਮੈਨੂੰ ਕਿਸ ਹਿਸਾਬ ਸਿਰ ਕਰਨ ਨੇ ਹੈ? ਮੈਂ ਉਦੋਂ ਪੀ ਹੈ, ਉਹਨੂੰ ਮੁਲਾਜ਼ਮ ਆ। ਤੂੰ ਮੇਰਾ ਨੰਬਰ ਲਿਆ, ਤੂੰ ਉਹਦਾ ਨੰਬਰ ਲੈ ਲੈ। ਕਹਿੰਦਾ ਯਾਰ ਉਹਨੂੰ ਤਾਂ ਮੈਂ ਲੱਭ ਹੀ ਲਾਂਗਾ, ਮੈਂ ਉਹਨੂੰ ਦੇ ਦਾਂਗਾ, ਲੇਕਿਨ ਆਸਾਨੀ ਦੇ ਨਾਲ ਅਗਰ ਤੇਰੇ ਥਰੂ ਚਲੀਆਂ ਜਾਣ ਤੇ ਮੈਂ ਝਾਲ ਕੇ ਮੇਰੇ ਕੋਲ ਫੜ ਲੈ, ਠੀਕ ਹੈ ਨਾ? ਮੈਂ ਕਿਹਾ ਜੀ ਉਹ ਮੇਰੇ ਕੋਲ ਹੀ ਬੈਠਾ, ਲੇਕਿਨ ਮੈਂ ਕਿਹਾ ਤੂੰ ਉਹਦੇ ਘਰ ਪਹੁੰਚਾ, ਉੱਥੇ ਤੇਰੀ ਡਿਊਟੀ ਆ। ਵਾਰਸਪੁਰੇ। ਉਹ ਕਹਿੰਦਾ ਯਾਰ ਫੈਸਲ ਭਾਈ ਮੈਂ ਨਹੀਂ ਉਧਰ ਜਾ ਸਕਦਾ। ਮੈਂ ਕਿਹਾ ਤੂੰ ਮੁਲਾਜ਼ਮ ਨਹੀਂ ਹੈਗਾ, ਤਨਖਾਹ ਨਹੀਂ ਲੈਂਦਾ, ਠੀਕ ਹੈ ਨਾ? ਉਸਤਾਦ ਜੀ ਮੇਰੀ ਇੰਨੀ ਗੱਲ 'ਚ ਉਹਦੇ ਨਾਲ ਮੂੰਹ ਮਾਰੀ ਹੋ ਗਈ। ਲਓ ਤੇ ਉਹ ਕਹੋ ਕਹਿੰਦਾ ਲੋ ਜੀ ਫੈਸਲ ਸਾਹਿਬ ਹੁਣ ਪਿਓ ਉਹਦਾ ਮਿੱਠਾਪੁਰੀਆ ਤੇ ਮੇਰੇ ਕੋਲ ਲੈ ਗਏ ਵਿਖਾ। ਆਪਾਂ ਨੇ ਗੱਲ ਕਲੀਅਰ, ਆਪਾਂ ਨਹੀਂ ਕਿਸੇ ਦੀ ਗੱਲ ਚਾਹੁੰਦੇ ਹੁੰਦੇ, ਤੇਰਾ ਪਾਰਸਲ ਤੇ ਗਿਆ ਬੇਟੇ। ਠੀਕ ਹੈ? ਕਸਮ ਵਾਲੀ ਗੱਲ, ਸਾਈਜ਼ ਦੀ ਕੋਈ ਕਾਪੀ ਆਈ ਸੀ, ਕੋਈ ਫਾਈਲ ਆਈ ਸੀਗੀ, ਠੀਕ ਹੈ? ਉਹਨੇ ਮੈਨੂੰ ਹੀ ਫੋਨ ਕਰੀ ਜਾਣ ਡਿਆ, ਲਓ ਜੀ। ਠੀਕ ਹੈ? ਲਓ ਜੀ ਮੈਂ ਤੁਹਾਨੂੰ ਗੱਲ ਤਾਂ ਇਹਨਾਂ ਨੇ ਜਿੱਦਾਂ ਜਿੱਦਾਂ ਬਜ਼ੁਰਗ ਹੋਣਾ ਨਾ, ਲਾਣ ਤਾਂ ਜ਼ਿਆਦਾ ਹੋਣੀ ਇਹਨਾਂ ਦੀ। ਕਸਮਾਂ ਖਾ ਰਹੇ ਨੇ ਉਹ ਵੀ ਯਾਰ ਐਵੇਂ ਨਹੀਂ ਗੱਲ ਕੀਤੀ। ਇਨਸਾਨ ਦਾ ਬੁਢਾਪਾ ਜਿਹੜਾ ਹੁੰਦਾ ਨਾ, ਇਬਾਦਤ ਵਾਲਾ ਹੁੰਦਾ। ਇਸ ਭਾਈ ਦਾ ਮੁਨਾਫਕਤ ਵਾਲਾ ਹੋਣਾ। ਮੈਂ ਯਾਰ ਇਹ ਉਸਤਾਦ ਜੀ ਮੈਂ ਕਿਉਂ ਝੂਠ ਬੋਲਾਂ? ਝੂਠ ਹੀ ਬੋਲਣ ਦੇ ਤੁਸੀਂ ਕਹਿੰਦੇ ਮਿੱਠਾ ਕੋਲ ਬੈਠਾ ਤੇ ਤੂੰ। ਕੋਈ ਆ ਜੀ ਉਸਤਾਦ ਜੀ ਪਾਰਸਲ। ਉਹ ਗੱਡੀ ਦਾ ਕਾਰਡ ਆਏ ਤੇ ਉਹ ਮਰੋ, ਇਹ ਤਾਂ ਮੇਰੀ ਮੋਟਰਸਾਈਕਲ ਦੀ ਕਾਪੀ ਆ। ਮੋਟਰਸਾਈਕਲ ਦੀ ਸਾਜੋ ਸੈਨਬਲ ਮਨਵਰ ਓਏ ਨੰਬਰ ਕਿਹੜਾ ਮੇਰੇ ਕਿਤੇ ਤੇ ਨਾ ਠੀਕ ਹੈ ਬੂਆ। ਜੀ? ਗਲੀ ਨੰਬਰ 1 ਚਮਨਜ਼ਾਰ। ਨਹੀਂ ਜਨਮਨ ਅਗਰ ਪਾਰਸਲ ਆ ਤੇ ਉਹਦੇ ਘਰ ਪਹੁੰਚਾਵੇ ਜਿਹਦਾ ਆਹੋ। ਤੈਨੂੰ ਕਦੋਂ ਫੋਨ ਕਰਨ ਦੇ ਆ? ਮੈਂ ਉਹੀ ਤਾਂ ਕਿਹਾ, ਮੈਂ ਮਿੱਠਾਪੁਰੀਆ ਬਣ ਗਿਆ। ਮੈਂ ਮਿੱਠਾਪੁਰੀਆ ਬਣ ਗਿਆ ਉਸਤਾਦ ਜੀ, ਦੂਜੀ ਗੱਲ ਤੇ ਯਾਰ ਤੁਹਾਨੂੰ ਕਿਦਾਂ ਨੂੰ ਕਾਲ ਕਰਦੀ? ਮੈਂ ਤਾਂ ਪਰਸੋਂ ਹਲੇ ਹੋ ਕੇ ਆਇਆ ਦਫ਼ਤਰੋਂ। ਉਹੀ ਤਾਂ ਮੈਂ ਕਹਿ ਰਿਹਾ। ਯਾਰ ਉਹ ਪਾਰਸਲ ਇਸ਼ੂ ਹੋ ਗਿਆ ਉਹਨਾਂ ਸਾਰਾ ਕੁਝ। ਇਹਨਾਂ ਨੂੰ ਕਿਉਂ ਕੀਤੀ ਕਾਲ? ਉਹ ਮੈਨੂੰ ਕਹਿਣ ਡਿਆ ਜੀ ਮਿੱਠੇਪੁਰੀਏ ਨਾਲ ਗੱਲ ਕਰਾ ਦੋ, ਮੇਰੇ ਕੋਲ ਨੰਬਰ ਨਹੀਂ ਹੈ ਉਹਦਾ। ਆਹੋ। ਮੈਂ ਕਿਹਾ ਤੇਰੇ ਕੋਲ ਨੰਬਰ ਨਹੀਂ ਹੈ? ਮੈਂ ਕਿਹਾ ਯਾਰ ਫਿਰ ਮੈਂ ਕਰਾਂ, ਤੂੰ ਜਿੱਥੋਂ ਮੇਰਾ ਲਿਆ ਉਹਦਾ ਵੀ ਲੈ ਲੈ ਉੱਥੋਂ। ਕਹਿੰਦਾ ਯਾਰ ਉਹਦਾ ਨਹੀਂ ਹੈ ਨੰਬਰ। ਤੇ ਫਿਰ ਯਾਨੀ ਕਿ ਨਾ ਮੈਂ ਆਵਾਜ਼ ਕੋ ਬ੍ਰੇਕ ਹੋਈ, ਮੈਂ ਬੰਦ ਕਰਤਾ।
ਮੈਂ ਵਾਸ਼ਿੰਗ ਫਿਰ ਫੋਨ ਤੇ ਫੋਨ ਮੈਂ ਕਿਹਾ ਹਾਂਜੀ ਭਾਈ ਮਿੱਠੇ ਦਾ ਨੰਬਰ ਦੇ ਦਿਓ ਉਹ ਫਲਾਣ ਮੈਂ ਕਿਹਾ ਯਾਰ ਮੇਰੇ ਕੋਲ ਨਹੀਂ ਹੈ ਨੰਬਰ ਮੈਂ ਕਿਹਾ ਪਰਮੇਸ਼ਰ ਮੈਂ ਕੰਮ ਦੱਸ ਕੀ ਇਹ ਆਕਸਾਈਡ ਦਾ ਉਹ ਫਲਾਣ ਆਹੋ ਤੂੰ ਸ਼ੁਰੂ ਤੋਂ ਆ ਕੇ ਫਿਰ ਮੈਂ ਕਿਹਾ ਤੂੰ ਉਧਰ ਉਹਦੇ ਘਰ ਜਾ ਫਿਰ ਉਸ ਤੋਂ ਬਾਅਦ ਜਨਾਬ ਅਲੀ ਟੱਕ ਕਰਕੇ ਮੈਂ ਨਹਾਣ ਨੂਣ ਬਣਿਆ ਤੇ ਫਿਰ ਉਹਦੀਆਂ 5-7 ਕਾਲਾਂ ਉਸਤਾਦ ਦੇ ਮੁਹਤਰਮ ਫੇਰ ਕੀ ਹੋਇਆ ਲੜਾਈਆਂ ਕਹਿੰਦਾ ਜੀ ਮਿੱਠੇਪੁਰੀਏ ਨਾਲ ਗੱਲ ਕਰਾਣਾ ਮੈਂ ਕਿਹਾ ਓਕੇ ਯਾਰ ਉਹ ਬੰਦਾ ਸਲਮਾਨ ਨੂੰ ਵੀ ਕਰਦਾ ਵਾ ਐ ਮੈਂ ਕਾਲ ਕੀਤੀ ਜੋ ਤੇਰੇ ਕਹਿੰਦਾ ਮਾਈਕ ਜੀ ਮਿੱਠਾਪੁਰੀਆ ਮੈਂ ਕਿਹਾ ਹਾਂ ਮਿੱਠਾਪੁਰੀਆ ਮੈਂ ਉਹਦੀ ਲੋੜ ਧੌਣ ਕੀਤੀ ਅੱਗੋਂ ਫਿਰ ਕਹਿੰਦਾ ਲੋ ਜੀ ਮਿਠਾਈ ਲੈ ਕੇ ਬਹੁ ਕਾਫੀ ਮਿੱਠੇ ਨੰਬਰ ਲਿਖਾ ਕੇ ਇਹਦਾ ਹੁੰਦਾ ਆਪਣਾ ਤੂੰ ਨੰਬਰ ਨਹੀਂ ਲਿਖਾ ਯਾਰ ਗਿਆ ਉਹ ਭਾਈ ਜਾਣਦਾ ਵਾ ਉਧਰ ਮੈਂ ਡਾਕਖਾਨੇ ਗਿਆ ਮਾਸ਼ਾਅੱਲਾ ਮੈਨੂੰ ਜਾਣਦੇ ਆ ਸਲਮਾਨ ਭਾਈ ਨੂੰ ਵੀ ਜਾਣਦੇ ਤੇ ਕੋ ਮੈਕ ਮੂਕ ਚੱਲ ਅੱਲਾ ਸਾਰਾ ਖੈਰ ਪੁੱਛਿਆ ਵਾ। ਕਰੇ, ਜੋ ਮਿੱਠੇ ਆਸ਼ਾ ਹੋ ਮੈਂ ਗਈ। ਕਰਤਾ ਨਾ ਉਹਨਾਂ ਨੇ ਹੁਣ ਮੈਂ ਤੈਨੂੰ ਜਾਣਾ ਅੱਲਾ ਤੁਹਾਡੀ ਜ਼ਿੰਦਗੀ ਕਰੇ ਜੀ ਉਸਤਾਦ ਤੁਸੀਂ ਕੀ ਕਹਿਣ ਲੱਗੇ ਮੈਂ ਭੈਣਾ ਕਮੈਂਟਸ ਪੜਨ ਲੱਗਾ ਸਾਂ ਹੋ ਗਿਆ ਤੁਹਾਡਾ ਮਸਲਾ ਹੱਲ? ਮੇਰਾ ਤਾਂ ਮਤਲਬ ਰੋਲਾ ਬਣ ਗਿਆ ਵਾ ਸਗੋਂ ਮਿੱਠੇ ਦੀ ਕਾਪੀ ਹੁਣ ਉਹਨੇ ਨਹੀਂ ਦੇਣੀ ਤੇ ਵਿਚਾਰ ਭਾਈ ਨਾ ਇੱਕ ਸ਼ੋਅ ਤੁਸੀਂ ਕੀਤਾ ਸੀ ਉਹਦੇ ਚ ਉਹਨਾਂ ਨੇ ਕਿਹਾ 5 ਅਹਿਮਦ ਭਾਈ ਨੇ ਉਸਤਾਦ ਜੀ ਸੋਨੇ ਮੋਨੇ ਮਾਸ਼ਾਅੱਲਾ ਅੱਲਾਹ ਪਾਕ ਸਲਾਮਤ ਰੱਖੇ ਉਸ ਤੋਂ ਬਾਅਦ ਐਕਸਟ੍ਰੀਮ ਡ੍ਰੀਮ ਅਲਹਮਦੁਲਿਲਾ ਅੱਲਾਹ ਦਾ ਸ਼ੁਕਰ ਉਸਤਾਦ ਜੀ ਤੁਸੀਂ ਸਾਡੀ ਗੱਲ ਨੂੰ ਦਿਲੋਂ ਸੁਣ ਲਿਆ ਅਲਹਮਦੁਲਿਲਾ शुक्र है कि आपने माइक तब्दील कर लिया ऑडियो तो अपनाइयत वाली हुई अब लगता है कि हम एक साथ बात ਭਾਈ ਨੂੰ ਮਾਈਕ ਤੇ ਚੇਂਜ ਨਹੀਂ ਸੀ ਕੀਤਾ ਸੀ ਅੱਗੇ ਵੀ ਇਹੀ ਮਾਈਕ ਸੀ ਉਹ ਹੋਰ ਰੌਲਾ ਸੀ ਤੁਹਾਨੂੰ ਦੱਸਿਆ ਸੀ ਨਾ ਉਹ ਹੋ ਗਿਆ ਹੱਲ ਹੁਣ ਉਹਦਾ ਦਾ ਹੀ ਹੋ ਗਿਆ ਨਾ ਬਸ ਠੀਕ ਆ ਮਾਈਕ ਨਹੀਂ ਸੀ ਚੇਂਜ ਕੀਤਾ दीदार संधू जानी वीर हो टू ऑर्डर आपका चार नहीं इंडिया मुंबई जानी वीर हो टू ऑर्डर आपका जानी वीर हाँ आपका चार इन इंडिया मुंबई नहीं भाजी इत्थे किथे इंडिया मुंबई चार किथे आए अच्छा जी जमशेद वीरा कह रहा है जस्ट अभी अचार का ऑर्डर किया है 3 बॉक्स रिसीविंग के बाद रिव्यू दूंगा टेस्ट से रिलेटेड ओके ओके जमशेद भाई नवीर सिंह पहली बारी कमेंट किया उस्ताद जी कसमे खुदा दी स्वाद शो देख के घैंट शो मैं रोड शो तो शुरू किया सी देखना अज तक शो का एक भी एपीसोड मिस नहीं किया जी ओ संधू सी ना सिंह हाँ नवदीप सिंह ओके अच्छा जी उस तो बाद सैयद अली शाह भाई कह रहे हैं अलियास भाई बहुत जल्दी आपका फॉर्मेट पिकअप कर रहे हैं लव यू उस्ताद जी उस तो बाद IAMKB भाजी कह रहे हैं उस्ताद जी पहले शो की तरह 50 FPS वाली सेटिंग कर दें रिजल्ट पे यार एक तो तुसी सारे संजय लीला बंसारी बन गए हैं ਅਸੀਂ ਤੇ ਸੈਟਿੰਗ ਛੇੜੀ ਕੋਈ ਨਹੀਂ ਵੀਰੇ ਉਹਨੂੰ ਕਿੰਨਾ ਪਤਾ ਵਾ ਆ ਦੇਖ ਇਹਨਾਂ ਨੂੰ ਇਹ ਕਿੱਥੇ ਪਹੁੰਚੇ ਪਏ ਨੇ ਯਾਰ ਇਹਨਾਂ ਦਾ ਹਿਸਾਬ ਲਾ ਅੱਛਾ ਜੀ ਉਸ ਤੋਂ ਬਾਅਦ ਆ ਇੱਕ ਔਖਾ ਜਿਹਾ ਨਾਮ ਆ HGHXJHR4U हसन उस्ताद जी आज का शो देख के ये अंदाज़ा हुआ कि फैसल को आपने आज तक सही इस्तेमाल ही नहीं किया आप बहुत कुछ कर सकते थे इस जुगतबाजी के अलावा लाइक टुडे कीप इट अप ओके हाँ जी भाई यही तो मैं कहना भैन ਉਹ ਕਿਹੜਾ ਜੀ और ਤੁਸੀਂ मैं मुंह चो यार असद उस्ताद जी आपका अच्छा वैसे ही सेल उस्ताद जी आपका अच्छा वैसे ही सेल हो जाता वरना मेरे मशवरा था कि 1-2 डब्बे गिफ्ट भेजे को अच्छा उस्ताद जी ऐसा ना करें अचार 1200 का महंगा है अच्छा भरावा तू घट दे दे यार सानू तो इन्ने ਦਾ ਹੀ ਪੈ ਰਿਹਾ ਵਾ ਇੱਕ ਬੰਦੇ ਨੇ ਕਿਹਾ ਕਿ ਵਜ਼ਨ ਘੱਟ ਆ ਅਚਾਰ ਦਾ ਪਾਣੋ ਜਿਹੜਾ ਉੱਤੇ ਵੈਬਸਾਈਟ ਸਾਰਾ ਕੁਝ ਹੈਗਾ ਉੱਤੇ ਵਜ਼ਨ ਲਿਖਿਆ ਵਾ ਸੋਹਣਿਆ ਵਜ਼ਨ ਦਾ ਰੌਲਾ ਹੈ ਕਿ ਅਗਰ ਅਸੀਂ ਕਿਲੋ ਪੂਰਾ ਕਰ ਦਈਏ ਨਾ ਤੇ ਤੁਹਾਨੂੰ ਡਿਲੀਵਰੀ ਜਿਹੜੀ ਨਾ ਜਿੱਥੇ 300 ਨਾ ਉੱਥੇ 550 ਹੋ ਜਾਂਦੀ ਕਿਲੋ ਦਾ ਨਾ ਕਿਲੋ ਤੋਂ 10 ਗ੍ਰਾਮ 15 ਗ੍ਰਾਮ ਵਾਜੇ ਉਹ ਰੱਖਦੇ ਨੇ ਤੇ ਉਹ 250 ਸਾਨੂੰ ਇਸ ਤੋਂ ਥੋੜਾ ਘੱਟ ਰੱਖਣਾ ਪੈਂਦਾ ਤਾਂ ਜੀ ਹੁਣ ਤੁਸੀਂ ਕਾਰੋਬਾਰ ਸ਼ੁਰੂ ਕੀਤਾ ਐਡਾ ਤਜਰਬਾ ਉਹ ਕਿਹੜਾ ਕਾਰੋਬਾਰ ਮੈਂ ਕਾਰੋਬਾਰ ਨੇ ਕੀਤਾ ਗੱਲ ਸੁਣ ਲਾ 1000 ਕਿਲੋ ਚਾਰ ਪਾਇਆ ਮੈਨੂੰ ਸਮਝ ਸੁਣ ਲਾ ਮੇਰੀ ਗੱਲ ਸੁਣ ਲਾ ਹੁਣ ਤੈਨੂੰ ਮੈਂ ਦੱਸਾਂ 1000 ਕਿਲੋ ਚਾਰ ਪਾਇਆ ਠੀਕ ਹੈ 1200 ਰੁਪਏ ਦਾ ਡੱਬਾ ਵੇਚਦੇ ਆ ਕਿੰਨੇ ਪੈਸੇ ਵਟਣੇ ਅਸੀਂ 12 ਲੱਖ ਤੇ ਚਾਰ ਪੈਣਾ ਅਗਲੇ ਸਾਲ ਹੋਣ ਸਾਲ ਚ ਕਿੰਨੇ ਹੋ ਗਏ 12 ਲੱਖ ਕਿੰਨਾ ਹੋ ਗਿਆ ਮਹੀਨੇ ਦਾ ਲੱਖ ਰੁਪਏ 2 ਲੱਖ 1 ਲੱਖ 1 ਲੱਖ ਲੱਖ ਰੁਪਏ ਮਹੀਨਾ 60000 ਇੱਕ ਮੁੰਡੇ ਦੀ ਤਨਖਾਹ ਵਾ ਕਿਰਾਏ ਬਿੱਲ ਪਾ ਲਾ ਵਿਕਰੀ ਪੂਰੀ ਲਾ ਦਈਏ ਵਿਕਰੀ ਲੇਕਿਨ ਤੁਹਾਡਾ ਸੂੜਾ ਬਹੁਤ ਵਿਕਦਾ ਸੁਣ ਲਾ ਨਾ ਪਹਿਲੇ ਤੇ ਅੰਬ ਦੀ ਗੱਲ ਕਰ ਲਓ ਨਾ ਵਿਕਰੀ ਕੱਲੀ ਵੀ ਸਾਨੂੰ ਮੁਫਤ ਪੈ ਰਿਹਾ ਸਾਨੂੰ ਇੱਕ ਬੰਦਾ ਦੇ ਜਾਂਦਾ ਕਿ ਲਓ ਤੁਸੀਂ ਵੇਚ ਕੇ ਪੈਸੇ ਸਾਰੇ ਖਾ ਜਾਓ ਤਾਂ ਵੀ ਲੱਖ ਰੁਪਈਆ ਮਹੀਨਾ ਆਉਣਾ ਤੇ ਥੋੜੇ ਬਹੁਤ ਜਿਹੜੇ ਉਹ ਨਿਕਲਦੇ ਨੇ ਉਹ ਨਾਲ ਮਸਾਲੇ ਚਲੇ ਗਏ ਨਾਲ ਦੂਜਾ ਚਾਰ ਚਲਾ ਗਿਆ ਨਾਲ ਆ ਚਲਾ ਗਿਆ ਕਿਹੜਾ ਬਿਜ਼ਨਸ ਮੈਂ ਕਰਨੇ ਆ ਮੈਂ ਕਹਿ ਰਿਹਾ ਕਿ ਤੁਸੀਂ ਉਹ ਮੈਂ ਸਿਰਫ ਇਹਨਾਂ ਵਾਸਤੇ ਕਿ ਯਾਰ ਚਲੋ ਇੱਕ ਯਾਦ ਕਰ ਰਹੇਗੀ ਆਪਸ ਦੇ ਵਿੱਚ ਮੈਂ ਕਦੀ ਦੇਖਿਆ ਕਿਤੇ ਬਾਹਰ ਮਸ਼ਹੂਰੀ ਕੀਤੀ ਹੋਵੇ ਲੇਕਿਨ ਕਦੀ ਕਿਸੇ ਨੂੰ ਕਿਹਾ ਹੋਵੇ
36 ਜਣੇ ਮੇਰੇ ਚੈਨਲ ਵਾਲੇ ਯਾਰ ਦੋਸਤ ਨੇ, ਸਾਰੇ ਜਿੰਨੇ ਆਰਟਿਸਟ ਨੇ, ਮੈਂ ਉਹਨਾਂ ਦੇ ਘਰ ਇੱਕ ਦੋ ਦੋ ਡੱਬੇ ਭੇਜਾਂਗਾ, ਉਹਨਾਂ ਨੂੰ ਕਹਾਂ ਚਲੋ ਇਹ ਆਪਣੇ ਸ਼ੋਅ ਦੇ ਵਿੱਚ। ਕਦੀ ਸੁਣਿਆ? ਕਹਿਆ ਹੀ ਨਹੀਂ, ਮੈਂ ਕਰਦਾ ਹੀ ਨਹੀਂ, ਮੈਂ ਹੁਣ ਅਚਾਰ ਖਾ ਕੇ ਦੇ। ਬਹੁਤ ਸ਼ਾਮਾ ਖਾਦਾ। ਲੇਕਿਨ ਉਸਤਾਦ ਜੀ ਉਹਦੇ ਅੰਬ ਵੀ ਤੇ ਖਰਾਬ ਸਨ, ਕੀੜੇ ਸ਼ੀੜੇ ਵਾਲਾ ਸਿਸਟਮ ਸੀ। ਹਾਂ, ਕੀੜੇ ਨਹੀਂ, ਸੱਪ, ਸੁੰਡੀਆਂ। ਹਾਂ, ਬੰਦੇ ਵੀ ਮਰੇ ਆ 2 ਸੁੰਡੀ ਪੱਟੀਆਂ ਵੀ ਸੀ ਉਹਦੇ ਚ। ਲੇਕਿਨ ਉਸਤਾਦ ਜੀ ਮੈਂ ਸਦਕੇ ਜਾਵਾਂ, ਅਚਾਰ ਤੇ ਖੈਰ ਉਸਤਾਦ ਜੀ ਅਸੀਂ ਖਾਂਦੇ ਪਏ ਆ, ਸਾਡੇ ਘਰ ਮੁੱਕਦੇ ਹੀ ਨਹੀਂ ਜਾਣੀ ਅਚਾਰ ਜਿਹੜਾ ਤੁਹਾਡੇ ਹੈ। ਲੇਕਿਨ ਉਹ ਜਿਸ ਬੰਦੇ ਨੇ ਮੈਸੇਜ ਕੀਤਾ ਹੈ, ਉਹ ਮੈਂ ਸਦਕੇ ਜਾਵਾਂ, ਉਹਨੇ ਤੇ ਫੈਸਲ ਨੂੰ ਸਹੀ ਯੂਜ਼ ਹੀ ਨਹੀਂ ਕੀਤਾ। ਹਾਂਜੀ, ਮੈਨੂੰ ਪਤਾ ਹੀ ਨਹੀਂ ਸਹੀ ਮਿੱਠਾ ਜੀ, ਫੈਸਲ ਨੂੰ ਸਮਝਣ ਵਾਲਾ ਕੋਈ ਤੇ ਹੈ ਵੇ ਯਾਰ। ਜਿੰਨਾ ਤੁਹਾਨੂੰ ਬੜਾ ਯੂਜ਼ ਤੁਸੀਂ ਹੋਏ ਹੋ, ਨਹੀਂ। ਛੱਡਦੇ ਹੋ 20 ਸਾਲ ਤੋਂ ਯੂਜ਼ ਹੀ ਹੁੰਦੇ ਆ ਰਹੇ। ਯੂਜ਼ ਹੋਇਆ ਨੇ ਪਿੱਛੇ 9000 ਦੇ ਕੇ ਨਹੀਂ ਹਟਿਆ ਤੋਂ ਇੱਕ ਬੰਦੇ ਨੂੰ, ਜਿਹਦਾ ਉਹਨੇ ਦੇਣਾ ਸੀ ਉਹਨੇ ਫੇਰ ਫਾੜ ਲਿਆ ਤੈਨੂੰ। ਇਹ ਯੂਜ਼ ਹੀ ਹੋਇਆ ਤੂੰ। ਮੈਂ ਗੱਲ ਕਰੂੰਗਾ ਜੀ, ਇੱਕ ਸੈਕਿੰਡ ਸਰ। ਉਸਤਾਦ ਜੀ, ਅਮਰੀਕਾ ਤੇ ਇਰਾਨ ਦੀ ਜੰਗ ਮੁੱਕਦੇ ਤੁਹਾਡਾ ਚਾਰ ਬਹੁਤ ਨਿਕਲਣਾ ਵਾ। ਇਹ ਸਿਰਫ ਜੰਗੀ ਮਾਮਲਾ ਤਾਂ ਦੁਨੀਆ ਸਿਮਟ ਗਈ ਆ, ਗਲੋਬਲ ਵਾਰਮਿੰਗ ਹੋਈ, ਤਾਂ ਕਰਕੇ ਤੁਹਾਨੂੰ 1000 ਕਿਲੋ ਪਾਉਣਾ ਪਿਆ। ਤੁਹਾਡਾ ਚਾਰ ਹੱਥੋਂ ਤੇ ਜਾਣਾ ਵਾ। ਜੋ ਵੀ ਹੈ ਮਿੱਠਾ ਜੀ, ਲੇਕਿਨ ਮੈਂ ਇਨਵੈਸਟ ਕੀਤਾ ਉਸਤਾਦ ਜੀ। ਮੈਂ ਇੰਡੋਨੇਸ਼ੀਆ ਚੋਂ ਨਹਾਉਣ ਵਾਲੇ ਸਾਬਣਾਂ ਦਾ ਕੰਟੇਨਰ ਮੰਗਾਇਆ। ਹੈ ਹਾਂਜੀ, ਭਾਈ, ਤੁਸੀਂ ਆਪ ਤਾਰੀ ਲਾ ਕੇ ਦੇਖੇ ਲੇਕਿਨ ਉਹ ਚੀਜ਼ ਆ ਕਿ 2 ਨੰਬਰ। ਸ਼ਾਹਰੁਖ ਨੇ ਉਹਨੇ ਮੰਗਾਇਆ ਵੀ ਕੀ ਹੈ? ਸਾਬਣ। ਆਹੋ, ਜਿਸ ਚੀਜ਼ ਦੀ ਮੰਗ ਆ ਮਾਰਕੀਟ ਚ ਨਾ, ਡਿਲੀਵਰੀ ਦਾ ਰੌਲਾ, ਇੰਜ ਪੈਕਟ ਦੁਕਾਨ ਵਾਲਿਆਂ ਨੂੰ ਦੇਣਾ। ਫਰੂਟ ਵਾਲਾ ਸਾਰਾ ਸਾਬਣ ਆ ਰਿਹਾ। ਕਿਹੜਾ? ਹਾਂ, ਉਹਦੇ ਵਿੱਚ ਫਰੂਟ ਦੇ ਜਿਵੇਂ ਲਕਸ ਦੇ ਵਿੱਚ ਹੁੰਦੇ ਫਲੇਵਰ। ਲਕਸ ਦੇ ਵਿੱਚ ਛੋਟੇ ਛੋਟੇ ਉਹ ਜਿਹੜੇ ਜਿੱਦਾਂ ਬਰਫੀ ਚ ਨਹੀਂ ਹੁੰਦੇ, ਮੇਵਾ। ਹਾਂ ਉਹ ਵੀ ਹੁੰਦੇ ਲਕਸ ਚ। ਭਾਬੀ ਨੇ ਇਹਨੂੰ ਮੂੰਹ ਵਿਖਾਈ ਚ ਸਾਬਣ ਦੇ ਦਿੱਤਾ। ਅੱਛਾ, ਕੰਟੇਨਰ ਮੰਗਾ ਲਿਆ ਤੂੰ? ਜੀ ਸਰ, 40 ਰੁਪਏ ਦੀ ਟਿੱਕੀ, ਯਾਨੀ ਕਿ 40 ਰੁਪਏ ਕਿਲੋ ਦੇ ਹਿਸਾਬ ਨਾਲ ਸਾਨੂੰ ਮਿਲੇ ਨੇ। ਕਿਲੋ ਦੇ ਵਿੱਚ 3-4 ਟਿੱਕੀਆਂ ਚੜ ਜਾਂਦੀਆਂ ਨੇ। ਦੱਸੋ 50 ਰੁਪਏ ਦੀ ਵੀ ਸੁੱਟ ਕੇ ਵੀ ਵੇਚੀਏ ਤੇ 110 ਵੀ ਸੁੱਟ ਕੇ ਵਿਕਣੀ ਨਹੀਂ। ਨਹੀਂ, ਇਹ ਵਿਕਣੀ ਸੁੱਟ ਕੇ ਆ। ਗੰਦੀ ਹੋਈ। ਇਹ ਟੇਬਲ ਟੂਬਲ ਵਾਲੀਆਂ ਸੁੱਟ ਕੇ ਨਹੀਂ, ਫੇਰ ਵਿਕਣੀ ਆ। ਹੁਣ ਉਹਨਾਂ ਨੇ ਸਾਜੀ ਨਾਲ ਨਹਾਉਣ ਵਾਲਾ ਸਾਬਣ, ਨਾਲ ਕੱਪੜੇ ਧੋਣ ਵਾਲਾ ਕਾਲਾ ਸਾਬਣ, ਹਰਾ ਸਾਬਣ ਭਾਂਡੇ ਧੋਣ ਵਾਲਾ, ਸੇਵੀਆਂ ਮਸ਼ੀਨ ਵਾਲੀਆਂ ਨਾਲ। ਯਾਰ ਹਰ ਚੀਜ਼ ਦਾ ਸਾਬਣ ਲੈਦਾ ਹੋਣਾ ਚਾਹੀਦਾ। ਲਾਈਕ ਮੂੰਹ ਆਹ ਹੁੰਦਾ ਵਾ ਫੇਸ ਵਾਸ਼, ਮੂੰਹ ਵਾਲਾ, ਨਹਾਉਣ ਵਾਲਾ ਲੈਦਾ। ਮੇਰੇ 4-5 ਕਿਸਮ ਦੇ ਸਾਬਣ ਨੇ ਉਸਤਾਦ ਜੀ। ਹਾਂਜੀ, ਉਹ ਚੱਕੇ ਜਿਹਦੇ ਨਾਲ ਨਾ ਮੈਂ ਮੂੰਹ ਧੋਣਾ, ਫੇਸ ਵਾਸ਼ ਆ, ਠੀਕ ਹੈ, ਜਿਹਦੇ ਨਾਲ 4-5 ਮੈਂ ਕਿਸਮ ਦੇ ਭਲਾ ਕਿੰਜ ਹਾਂ ਕਿ ਚਿਪਰਾਂ ਜੁੜੀਆਂ ਨੇ ਐ ਕਰਕੇ। ਨਹੀਂ ਚਿਪਰਾ ਨਹੀਂ, ਚਿਪਰਾ ਜੋੜ ਕੇ। ਮੂੰਹ ਦਾ ਮੈਂ ਫੇਸ ਵਾਸ਼ ਨਾਲ ਧੋਣਾ ਵਾ, ਠੀਕ ਹੈ। ਹੱਥ ਮੇਰਾ ਦੂਸਰਾ ਸੋਪ ਹੈਗਾ, ਡਿਟੋਲ ਸੋਪ, ਹਾਂਜੀ। ਠੀਕ ਹੈ ਨਾ। ਬਾਕੀ ਜਿਹੜਾ ਮੈਂ ਉਹ ਨਹਾਣਾ ਹੈਗਾ ਵਾ, ਉਹ ਦੂਸਰਾ ਹੈਗਾ ਰੈਕਸੋਨਾ। ਔਰ ਮਾਸ਼ਾਅੱਲਾ ਤੁਹਾਡੇ ਕੋਲ ਟਿਸ਼ੂ ਕਿਹੜਾ ਵਾ? ਜਿਵੇਂ ਤੁਸੀਂ ਘਰੋਂ ਨਲਕੀ ਲੈਣਾ ਹੈ, ਟਿਸ਼ੂ ਦੇਖੋ ਤੁਹਾਡੇ ਕੋਲ ਕਿਹੜਾ। ਸਾਬਣ 5 ਕਿਸਮ ਦੇ ਆ। ਇੱਕ ਲੈਦਾ ਕੈਟਾਗਰੀ ਦਾ ਵੀ ਸਾਬਣ ਹੋਣਾ ਚਾਹੀਦਾ ਕਿ ਸਿਰਫ ਹਾਂਜੀ, ਉਹ ਲੱਕ ਤੇ ਮਾਰਨ ਵਾਸਤੇ ਉਸਤਾਦ ਜੀ। ਜਾਲੀ ਨਾਲ ਲਾ ਕੇ। ਪੈਰ ਹੁੱਚੋ। ਹਾਂਜੀ, ਪੈਰਾਂ ਵਾਲਾ ਹੈ ਨਹੀਂ, ਪੈਰਾਂ ਵਾਲਾ ਹੈਗਾ ਉਸਤਾਦ ਜੀ। ਉਹ ਪੈਰਾਲਾਈਜ਼ ਹੈਗਾ ਵਾ। ਪੈਰਾਂ ਵਾਲਾ ਸਾਬਣ ਹੈਗਾ। ਉਸਤਾਦ ਜੀ ਪੈਰਾਂ ਵਾਲਾ ਹੈਗਾ। ਤੁਸੀਂ ਪੈਰਾਂ ਵਾਲਾ ਸਾਬਣ ਯੂਜ਼ ਕਰੋ, ਤੁਹਾਡਾ ਦਿਲ ਹੀ 6-7 ਸਾਬਣ ਪਏ ਹੋਣ ਲੈਦਾ ਕੈਟਾਗਰੀ, ਬੰਦਾ ਨਹਾਉਂਦਾ ਹਿਸਾਬ ਹੀ ਕਰਦਾ। 1.5 ਘੰਟੇ ਬਾਅਦ ਨਾ ਹੋਵੇ। ਆਹੋ, ਕਈ ਬੰਦੇ ਤਾਂ ਨਹਾਉਂਦੇ ਭਾਈ। ਨਹੀਂ ਉਸਤਾਦ, ਕਈ ਬੰਦਿਆਂ ਦੇ ਵਾਸ਼ਰੂਮ ਦੇ ਵਿੱਚ ਇੰਨੀਆਂ ਕਿ ਚੀਜ਼ਾਂ ਨੂੰ ਇੰਜ ਲੱਗੇ ਨਾ ਕੋਈ ਅੱਲਾ ਮਾਫੀ ਦੇਵੇ, ਕੋਈ ਬਹੁਤ ਵੱਡਾ ਕਾਰਨਾਮਾ ਕਰਨ ਵੜੇ ਨੇ ਅੰਦਰ। ਇਸ ਤਰ੍ਹਾਂ ਔਰ ਕਈ ਬੰਦੇ 50 ਮਿੰਟ ਤੋਂ ਪਹਿਲੇ ਨਹਾ ਕੇ ਨਹਾ ਕੇ ਨਿਕਲਦੇ। ਤੇ ਕਈ ਬੰਦੇ ਇੰਜ ਜਾਂਦੇ ਦਾਰੀ ਲਾ ਕੇ ਬਾਹਰ ਮੈਂ ਚੌਥੇ ਕਹਿੰਦਾ ਮਿੰਟ ਚ। ਇਹ ਇਨਸਾਨ ਦਾ ਹਿਸਾਬ ਕਿਤਾਬ ਆ। ਨਹਾਉਣ ਦੀ ਵੀ ਸਾਈਕੀ ਆ। ਮੈਨੂੰ ਵੀ ਗੱਲ ਕਰ ਲੈਂਦੇ, ਮੈਂ ਵੀ ਸਾਈਕੀ- ਬੈਠਾ ਸਾਈਕੀ ਕੀ? ਵਾਂ ਕਿਤੇ ਕਰ ਲੈਂਦੇ, ਅੱਲਾ ਮਾਫੀ ਦੇਵੇ। ਤੂੰ ਤੇ ਖੋਨਾ ਵਾ ਗੱਲ ਅਗਲੇ ਕੋ ਨੂੰ ਇੰਜ ਕਰੀ ਜਾਂਦਾ, ਅਗਲਾ ਕਹਿੰਦਾ ਜਾ ਬੋਲ ਲਾ ਯਾਰ। ਠਹਿਰ ਜੇ ਮੈਂ ਕਿਤੇ ਬੋਲਣ ਲੱਗਾ ਵਾਂ, ਤੂੰ ਪਹਿਲੇ 36 ਵਾਕਿਆ ਸੁਣਾਤੇ। ਦੱਸੋ ਯਾਰ ਨਾਜ਼ਰੀਨ, ਤੁਸੀਂ ਦੱਸੋ ਯਾਰ। ਅਸੀਂ ਵੀ ਮੈਂ ਗੱਲ ਕਰਦਾ ਤੁਹਾਡੇ ਨਾਲ ਵੇਖ ਕੇ ਮਿਸਾਲ ਤੁਸੀਂ ਮੇਰੇ ਗੱਲ ਕਰੇ ਅਗਲਾ ਕਹਿੰਦਾ ਯਾਰ ਚਲ ਤੂੰ ਕਰ ਲੈ ਯਾਰ, ਪਤਾ ਨਹੀਂ ਕਿੰਨੀ ਕਿ ਤੈਨੂੰ ਜਲਦਬਾਜ਼ੀ ਹੈ ਯਾਰ ਗੱਲ ਕਰਨ ਦੀ। ਇਹ ਤਰਸੋਲਾ ਵਾ ਸਾਜੀ। ਸਾਡੇ ਵੀ ਕੁਝ ਇੰਜ ਗੱਲ ਆ ਸਕਦੀ ਯਾਰ, ਸਾਡਾ ਵੀ ਥੋੜਾ ਬਹੁਤ ਦਿਮਾਗ ਚੱਲਦਾ ਹੋ ਸਕਦਾ ਤੇਰੇ ਨਾਲ ਲੋਕ ਅੱਛੀ ਗੱਲ ਅਸੀਂ ਐਸੀ ਕਰ ਦਈਏ। ਗੱਲ ਆ ਯਾਰ, ਇੱਕ ਮਿਸਾਲ ਆ। ਕਰ ਹੀ ਸਕਦੇ ਸਾਡੀ, ਕੋਈ ਵੀ ਕਰ ਸਕਦਾ। ਆਹੋ ਯਾਰ, ਕੋਈ ਅਗਲੇ ਸਾਨੂੰ ਵੀ ਸੁਣਨ ਬੈਠੇ ਆ, ਕੋਈ ਮਿੱਠੇ ਨੂੰ ਵੀ ਸੁਣਨ ਬੈਠਾ, ਕੋਈ ਕਾਲੂ ਨੂੰ ਵੀ ਦੇਖਣ ਦਿਆ। ਹਾਂਜੀ, ਨਾ ਸਾਡੀ ਵਜ੍ਹਾ ਨਾਲ ਗੱਲ ਕਰਨ ਲੱਗਾ ਵਾਂ। ਨਾ ਦੇ ਸ਼ਡਿਊਲ ਦੱਸਣ ਦੇ ਸੀ। ਲਓ ਜੀ। ਨਾ ਦੇ ਸ਼ਡਿਊਲ ਨਾ ਦੇ ਸ਼ਡਿਊਲ ਨਹੀਂ ਦੱਸ ਰਹੇ ਸੀ। ਮੈਂ ਬਿਜ਼ਨਸ ਤਾਂ ਅੱਜ ਸੱਚੀ ਮੁੱਚੀ ਸ਼ੁਰੂ ਕਰਤਾ ਵਾ। ਬਰਤਨ ਧੋਣ ਵਾਲਾ ਵੀ, ਲੈਮਨ ਬਾਰ ਨਾਲ, ਕੱਪੜੇ ਧੋਣ ਵਾਲਾ ਵੀ, ਸੇਵੀਆਂ ਵੀ, ਤੇ ਨਹਾਉਣ ਵਾਲਾ ਪੈਕ ਹੀ ਆ ਗਿਆ। ਉਹ ਇੱਥੇ ਦੁਕਾਨਦਾਰਾਂ ਨੂੰ ਦਵਾਂਗੇ ਦਿਨਾਂ 'ਚ ਹੀ ਮਾਲਾ ਮਾਲ। ਲੇਕਿਨ ਉਹ ਟੈਸਟ ਕਰਾਉਂਦੇ ਹੁੰਦੇ ਕਿ ਦੇਖੋ ਬਾਜੀ ਇਹ ਸਾਬਣ ਇੰਨਾ ਕੰਮ ਕਰਦਾ, ਕੂਚੀ ਮਾਰਾਂਗੇ ਫੇਸ ਵਾਸ਼। ਉਹ ਤੂੰ ਆਪਣੇ ਤੇ ਨਾ ਕਰਾਈ ਟੈਸਟ। ਉਹ ਕੋ ਮੁੰਡਾ ਚਿਟਾ ਜਿਹਾ ਰੱਖੀ। ਭਾਜੀ ਪੈਰਾਂ ਵਾਲਾ ਸਾਬਣ ਹੋਰ ਹੋਣਾ ਚਾਹੀਦਾ, ਪਿੰਨੀਆਂ ਵਾਲਾ ਹੋਰ, ਗੋਡੇ ਕਿਉਂਕਿ ਥੋੜਾ ਡਾਰਕ ਕਲਰ ਹੁੰਦਾ, ਗੋਡਿਆਂ ਦਾ ਸਾਬਣ ਥੋੜਾ ਤੇਜ਼ ਪਾਵਰਫੁਲ ਹੋਣਾ ਚਾਹੀਦਾ, ਠੀਕ ਹੈ। ਫਿਰ ਹੋਰ ਹਾਂਜੀ, ਠੀਕ ਹੈ ਜੀ। ਧੁੰਨੀ ਦਾ ਸਾਬਣ ਐਸਾ ਹੋਣਾ ਲਓ। ਚਾਹੀਦਾ ਕਿ ਧੁੰਨੀ 'ਚ ਸਾਬਣ ਚਲਾ ਵੀ ਜਾਏ, ਠਹਿਰ ਵੀ ਜਾਏ ਤੇ ਉਹਦੀ ਤੇ ਉਹਦਾ ਨੁਕਸਾਨ ਨਾ ਹੋਵੇ।
ਖੁਸ਼ਬੂ ਫੈਲੇ ਸਾਜ ਜੀ ਉਹਦੀ। ਔਰ ਉਹਦੀ ਸ਼ੇਪ ਵੀ ਉਸਤਾਦ ਜੀ ਅੱਗੋਂ ਚੁੰਝ ਔਰ ਧੁੰਨੀ ਵਾਲੇ ਸਾਬਣ 'ਚ ਥੋੜਾ ਸਰੋਂ ਦਾ ਤੇਲ ਵੀ ਮਿਕਸ ਹੋਣਾ ਚਾਹੀਦਾ ਤਾਂ ਕਿ ਤੁਸੀਂ ਉਹ ਅਗਰ ਧੁੰਨੀ 'ਚ ਰਹਿ ਜੇ ਤੇ ਉਹ ਕੋਈ ਮਸਲਾ ਨਾ ਬਣੇ। ਨਾ ਠੀਕ ਹੈ ਜੀ। ਬਗਲਬਾਜ਼ੀ ਵਾਲਾ ਹੋਰ ਹੋਣਾ ਚਾਹੀਦਾ ਕਿਉਂਕਿ ਬਗਲਬਾਜ਼ੀ ਨਿਜ਼ਾਮ ਹੋਰ ਆ। ਹੋਰ ਠੀਕ ਆ। ਉਸ ਤੋਂ ਬਾਅਦ ਗਰਦਨ ਵਾਲਾ ਹੋਰ ਹੋਣਾ ਚਾਹੀਦਾ। ਠੀਕ ਹੈ ਜੀ। ਕੰਨ ਵਾਸਤੇ ਸਾਜ ਜੀ, ਹੈ ਕੰਨ ਵਾਸਤੇ ਕੰਨਾਂ ਦਾ ਲਹਿਦਾ ਸਾਬਣ ਹੋਣਾ ਚਾਹੀਦਾ। ਇਹ ਪਿੱਛੇ ਉਸ ਤੋਂ ਬਾਅਦ ਮੱਥੇ ਦਾ ਲਹਿਦਾ ਕਿਉਂਕਿ ਮੱਥਾ ਇੱਕ ਫਰੰਟ ਹਨਾ ਹਾਂ ਇਹ ਇਹਨਾਂ ਚੀਜ਼ਾਂ ਦਾ ਲਹਿਦਾ। ਸਿਰ ਦਾ ਸ਼ੈਂਪੂ ਲਹਿਦਾ, ਕੰਡੀਸ਼ਨਰ। ਤੁਸੀਂ ਜਦੋਂ ਨਹਾਉਣ ਵੜੋ ਇਹ ਦੁਕਾਨਦਾਰੀ ਲੱਗੀ ਹੋਵੇ ਬਲਕਿ ਇੱਕ ਤੁਸੀਂ ਮੁਲਾਜ਼ਮ ਰੱਖਿਆ ਹੋਇਆ ਅੰਦਰ ਨਹਾਉਂਦੇ ਨੇ ਕਹੋ ਆ ਫੜਾ ਓਏ ਢੇਡਾ ਨਾ ਫੜਾ ਲੱਕ ਆ ਫੜ ਓਏ ਹਾਂ ਲੱਕ ਵਾਲਾ ਫੜਾ ਜਿਹੜਾ ਸਾਬਣ ਚੱਕਣਾ, ਬਲਕਿ ਲਾ ਹੀ ਦੇ ਇੱਧਰ ਜਿਹੜਾ ਸਾਬਣ ਚੱਕਣਾ ਸਾਜ ਜੀ ਆਵਾਜ਼ ਆਵੇ ਟੂੰ 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 ਟੂੰ। ਆਹੋ ਨਹੀਂ ਪਤਾ ਕੀ ਗੱਲ ਹੈ, ਜਦੋਂ ਤੱਕ ਇਨਸਾਨ ਨੇ ਆਪਣੇ ਆਪ ਨੂੰ ਤਕਸੀਮ ਕਰ ਲਿਆ ਇਨਸਾਨ ਪਿੱਛੇ ਚਲਾ ਗਿਆ। ਉਹੀ ਕੰਡਾ ਸੋਪ ਹੁੰਦਾ ਸੀਗਾ, ਸੂਫੀ ਸੋਪ ਹੁੰਦਾ ਸੀ। ਤੁਸੀਂ ਪੂਰੇ ਦੇਸੀ ਸਾਬਣ ਹੁੰਦਾ ਸੀ ਉਹੀ। ਕੱਪੜੇ ਧੋਣ ਵਾਲਾ ਉਹੀ ਸੂਫੀ ਸੋਪ ਇਸ ਕਿਸਮ ਦਾ ਉਹਦੇ ਨਾਲ ਸਿਰ ਧੁੱਪਦਾ ਸੀ। ਔਰ ਚਿਪਚਿਪਾਹਟ। ਓਏ ਹੋਏ ਹੋਏ ਲੇਕਿਨ ਉਹ ਨੁਕਸਾਨਦੇ ਸੀ ਕਿਉਂਕਿ ਉਹ ਬਹੁਤ ਤੇਜ਼ ਉਹ ਚ ਕੈਮੀਕਲ ਹੁੰਦੇ ਆ। ਉਹ ਵਾਲਾਂ ਦੀ ਮਦਰ ਸਿਸਟਰ ਇੱਕ ਕਰ ਦਿੰਦੇ ਸੀ। ਸਾਨੂੰ ਇੰਜ ਲੱਗਦਾ ਸੀ ਕਿ ਵੀ ਆਹਾ ਹਾ ਕੀ ਵਾਲ ਹੋਏ ਨੇ ਯਾਰ। ਲੇਕਿਨ ਗੱਲ ਇਹ ਆ ਕਿ ਉਹ ਤੇਜ਼ ਬਹੁਤ ਹੁੰਦੇ। ਤੇਜ਼ ਬਹੁਤ। ਉਹਨੇ ਕੱਪੜਿਆਂ ਤੋਂ ਮੈਲ ਲਾਉਣੀ ਉਹਦਾ ਉਸ ਹਿਸਾਬ ਨਾਲ ਉਹਦੇ ਅੰਦਰ ਹਰ ਚੀਜ਼ ਪਾਈ ਹੈ। ਉਹਦੇ ਨਾਲ ਅੱਜ ਵੀ ਨਹਾਉਂਦੇ ਕਈ। ਉਸਤਾਦ ਜੀ ਉਹਦੇ ਨਾਲ ਮੂੰਹ ਧੋ ਲਈਦਾ ਸੀ, ਉਹਦੇ ਨਾਲ ਗਿੱਟੇ ਅਸੀਂ ਹਿਸਾਬ ਲਾਇਆ ਵੀ ਕੱਚੀ ਲੱਸੀ ਜਿਹੜਾ ਬਣਾਉਂਦਾ ਹੋਊਗਾ ਕਿੰਨੇ ਸਭ ਤੋਂ ਪਹਿਲੇ ਜ਼ਿੰਦਗੀ ਦੇ ਵਿੱਚ ਕੱਚੀ ਲੱਸੀ ਸਿਰ ਤੇ ਪਾ ਕੇ ਉਹਦੇ ਨਾਲ ਜਾਂ ਦਹੀਂ ਨਾਲ ਸਿਰ ਧੋਤਾ ਹੋਊ। ਦਹੀਂ ਨਾਲ ਲੱਸੀ ਨਾਲ ਲੱਸੀ ਨਾਲ ਸਿਰ ਧੋਤਾ ਨਹੀਂ ਹੋਊ। ਦਹੀਂ ਨਾਲ ਨਹੀਂ ਧੋਂਦੇ, ਖੱਟੀ ਲੱਸੀ ਨਾਲ ਧੋਂਦੇ। ਖੱਟੀ ਲੱਸੀ ਨਾਲ ਆਹੋ। ਇਹ ਵੀ ਹਾਦਸਾ ਤੇ ਅਜੀਬ ਪਤਾ ਨਹੀਂ ਕੀ ਹਿਸਾਬ ਕਿਤਾਬ ਆ ਮੇਰੀ ਸਮਝੋ ਬਾਹਰ ਆ। ਉਸਤਾਦ ਜੀ ਪਹਿਲੇ ਰੇਤ ਦੇ ਨਾਲ ਹੱਥ ਮੂੰਹ ਧੁੱਤਾ ਜਾਂਦਾ ਸੀ। ਰੇਤ ਨਾਲ ਭਾਂਡੇ ਧੋਤੇ ਜਾਂਦੇ ਯਾਰ। ਭਾਂਡੇ ਲੋਕੀ ਮਾਂਜਦੇ ਰੇਤ ਨਾਲ ਲੇਕਿਨ ਉਹਦੀ ਆਵਾਜ਼ ਮੈਨੂੰ ਬਹੁਤ ਅਜੀਬ ਲੱਗਦੀ ਹੈ। ਉਹ ਚਿਰਚਿਰ ਨਹੀਂ ਹੁੰਦਾ। ਹਾਂਜੀ ਭਾਂਡੇ ਵੀ ਧੋਂਦੇ ਆ, ਪੂਰਾ ਮੂੰਹ ਵੀ ਧੋ ਲਈਦਾ ਸੀ ਰੇਤ ਦੇ ਨਾਲ। ਰੇਤ ਹਲਕੀ ਲੈ ਕੇ ਐਂ ਕਰਕੇ ਨਾ ਐਂ ਕਰਕੇ। ਉਹ ਮੂੰਹ ਨਾ ਕੋਈ ਨਹੀਂ ਰੇਤ ਨਾਲ ਮੂੰਹ ਉਸਤਾਦ ਜੀ ਤਾਂ ਤੁਸੀਂ ਸਕਰਬ ਯੂਜ਼ ਕਰਦੇ ਹੋ, ਵਿੱਚ ਰੇਤ ਹੀ ਹੁੰਦੀ ਆ। ਉਹ ਨਹੀਂ ਉਹ ਰੇਤ ਨਹੀਂ ਹੁੰਦੀ ਓਏ। ਹੋਰ ਉਸ ਕੀ ਹੁੰਦਾ? ਅਮਰੂਦ ਦੇ ਦਾਣੇ ਹੁੰਦੇ ਸਾਜ ਜੀ, ਅਮਰੂਦ ਦੇ ਦਾਣੇ ਪਏ ਹੁੰਦੇ। ਰੇਤ ਉਹਦੇ ਚ ਕਿੱਥੋਂ ਹੁੰਦੀ ਹੈ ਯਾਰ। ਸਕਰਬ 'ਚ ਰੇਤ ਹੁੰਦੀ ਆ। ਤੁਸੀਂ ਇੰਟਰਨੈਸ਼ਨਲ ਸਤਹ ਦੇ ਕਿਤੇ ਸਰਚ ਕਰੋ ਉਹਦਾ ਲੱਗੇ ਪਤਾ ਤੁਹਾਨੂੰ। ਗੂਗਲ ਤੋਂ ਪਤਾ ਕਰੋ scrub.com ਤੋਂ ਕੀ ਆ। scrub.com ਭਾਜੀ ਕੀ ਗੱਲ ਲੈਣ ਚੱਲ ਗਈ? ਇਦਾਂ ਤੇ ਫਿਰ ਰੇਤ ਮਹਿੰਗੀ ਹੋ ਜਾਏ ਬਿਠੇ, ਹਰ ਬੰਦਾ ਚੱਕੀ ਫਿਰੇ ਯਾਰ ਕਰੀਬ ਦੇ ਵਿੱਚ ਬਾਹਰ। ਮਾਂ-ਬਾਪ ਕਹਿੰਦੇ ਹੁੰਦੇ, ਉਸਤਾਦ ਜੀ ਕਹਿੰਦੇ ਹੁੰਦੇ ਆ, ਇਹ ਤੇ ਮੈਂ ਕੀ ਕੀਤਾ ਤੁਸੀਂ ਉਹ ਦਿਲ 'ਚ ਰੱਖ ਲਈ। ਮੈਨੂੰ ਦਿਲ 'ਚ ਨਹੀਂ ਰੱਖੀ। ਸਾਬਣ ਜਿਹੜਾ ਨਾ ਉਸਤਾਦ ਮੋਹਤਰਮ ਤੁਹਾਨੂੰ ਹੁਣ ਪਤਾ ਹੀ ਨਹੀਂ ਹੈਗਾ। ਮਾਦਰਤ ਦੇ ਨਾਲ ਕਹਿੰਦੇ ਨੇ ਲਿਟਲ ਨੌਲੇਜ ਇਜ਼ ਡੇਂਜਰਸ। ਹਾਂ ਠੀਕ ਹੈ ਨਾ। ਨੀਮ ਹਕੀਮ ਖਤਰਾ ਯਾਰ। ਇੱਥੇ ਗੱਲ ਕਰਨੀ 95 ਦਾ ਘਟ ਹੈ। ਹੁਣ ਜਿਹੜਾ ਮੈਂ ਸਾਬਣ ਮੰਗਾਇਆ ਨਾ ਉਸਤਾਦ ਜੀ, ਤੁਸੀਂ ਸਿਰਫ ਪੈਰ ਦੇ ਉੱਤੇ ਇੰਜ ਕਰਕੇ ਪੈਰ ਰੱਖਣਾ ਉੱਤੇ, ਉਹਨੇ ਤੁਹਾਡੇ ਸਾਰੇ ਜਿਸਮ ਤੇ ਲੱਗ ਜਾਣਾ। ਜਿੱਥੇ ਜਿੱਥੇ ਤੁਹਾਡੇ ਕੋਲੋਰੀਜ਼ ਤੂੰ ਬਣਾ ਲਾ ਉਹਨੂੰ। ਚੁੱਪ ਨਹੀਂ ਸੀ ਸਹੀ ਉਹ ਪੂਰਾ ਸਿਸਟਮ ਲੱਗ ਜਾਣਾ। ਯਾਰ ਬਾਕੀ ਅਸੀਂ ਸਾਰੇ ਜਿਸਮ ਤੇ ਕਿਦਾਂ ਇਹ ਤਰਪਾਲ ਵਾਲਾ ਸਾਬਣ ਉਹ ਭਰਾਵਾ ਕਰਕੇ ਪੈਰ ਰੱਖਿਆ ਉਹ ਪਟਾਕੇ ਨਾਲ ਸਾਰੇ ਇੱਟਾਂ ਤੇ ਯਾਰ ਉਹ ਸਾਬਣ ਨਾਲ ਸੇਲ ਪਰੋਠਾ ਵੀ ਖਾ ਲੈਂਦਾ ਵਾ ਐ ਉੱਪਰ ਰੱਖ ਕੇ ਚਿੱਪਰ ਸਰ ਮੈਂ ਭਰਾਵਾ ਮੈਂ ਜਾਨ ਮੇਰੀ ਤੋਂ ਗੱਲ ਸੁਣ। ਕਿਸੇ ਨੂੰ ਅੱਛਾ ਮੇਰੀ ਗੱਲ ਸੁਣ। ਹੈਂ। ਹੁਣ ਜਿਹੜਾ ਨਹਾਉਣ ਦਾ ਵੀ ਇੱਕ ਤਰੀਕਾ ਹੈ ਮਿੱਠਾ ਜੀ। ਜੇ ਬਾਤ ਹੁਣ ਤੁਹਾਨੂੰ ਇਹ ਨਹੀਂ ਪਤਾ ਨਹਾਉਣ ਦਾ ਤਰੀਕਾ ਕੀ ਹੈ। ਹੁਣ ਉਸ ਮਾਂ ਦੇ ਉਸਤਾਦ ਜੀ ਨਹੀਂ ਨਹੀਂ ਉਸਤਾਦ ਜੀ ਬਿਲਕੁਲ ਸਹੀ ਨਾ ਹੁੰਦੇ, ਰਿਲੈਕਸ ਨਾ ਹੁੰਦੇ। ਉਹ ਚੱਲ ਹੈ ਮੇਰਾ ਹੁਣ ਚਾਚੂ ਸੀ ਨਾ, ਉਹਨੇ ਪੂਰੀ ਅਖਬਾਰ ਪੜ੍ਹਨੀ ਕਮੋਡ ਤੇ ਬਹਿ ਕੇ। ਪੂਰੀ ਅਖਬਾਰ ਕੰਬੋਰਡ ਤੇ ਕਮੋਡ ਦੇ ਉੱਤੇ ਬਹਿ ਕੇ ਸਵੇਰੇ ਪੜ੍ਹਦੇ ਨੇ। ਅਮੀਰ ਬੰਦੇ ਹੁਣ ਜਿਹੜਾ ਮੇਰਾ ਸ਼ਡਿਊਲ ਆ, ਮੈਂ ਟੱਪ ਦੇ ਵਿੱਚ ਜਨਾਬ ਵੇਲੀ ਨਹਾਣਾ, ਸੌਂਗ ਸੁਣਨਾ ਐ ਟੱਪ ਦੇ ਵਿੱਚ ਪਾਣੀ ਝੱਗ ਬਣੀ। ਬਾਜੀ ਮੁੜ ਕੇ ਵਾਸ਼ਰੂਮ ਸਾਰਾ ਧੋ ਕੇ ਤਸੱਲੀ ਨਾਲ ਆਵਾਜ਼ ਦੇਣੀ ਚੈੱਕ ਕਰ ਲਵਾ। ਚਲੋ ਟੱਪ ਜਿੱਡਾ ਕੁ ਹੁੰਦਾ ਉਹਦੇ ਚ ਤੇ ਤੇਰੀ ਸਿਰਫ ਲੱਤ ਇੱਕ ਆਉਂਦੀ ਹੋਣੀ। ਧੁੱਪ ਦੇ ਵਿੱਚ ਵੜ ਕੇ ਲੰਮੇ ਪਏ ਤੇ ਉਹ ਦੂਰੋਂ ਲੱਗੇ ਬੰਦ ਉੱਤੋਂ ਬੰਦ ਕੀਤਾ। ਟੱਪ 'ਚ ਲੰਮੇ ਪਿਆ ਦੂਰੋਂ ਐਂ ਲੱਗੇ ਕਛੂਆ ਸਿੱਧਾ ਹੋਇਆ। ਕਛੂਆ ਪੁੱਠਾ ਹੋ ਗਿਆ। ਟੱਬ ਚ ਲੰਮੇ ਪਏ ਪਤਾ ਲੱਗਣ ਦਿਆ ਸਪੀਡ ਬ੍ਰੇਕਰ ਬਣਾਇਆ ਗਿਆ। ਯਾਰ ਟੱਪ 'ਚ ਲੰਮੇ ਪਿਆ ਸੀ, ਲਾਸ਼ ਫੁੱਲ ਕੇ ਤਾਂ ਹੁੰਦੀ ਹੈ। ਉਹ ਨਹੀਂ ਯਾਰ ਕਿੱਥੇ ਟੱਪ ਕਿੱਥੇ ਇਹਨਾਂ ਦੇ ਘਰ? ਉਹ ਯਾਰ ਟੱਪ ਕਿੱਡਾ ਕੁ ਹੁੰਦਾ। ਉਹ ਉਹ ਟੱਪ ਯਾਰ ਕੀ ਗੱਲ ਯਾਰ ਟੱਪ ਕਿਉਂ ਨਹੀਂ ਹੈ ਮੇਰੇ ਓਏ ਉਹ ਘਰ? ਟੱਪ ਨਹੀਂ ਹੁੰਦਾ। ਪਹਿਲੇ ਤਾਂ ਟੱਪ ਨਹੀਂ ਹੁੰਦਾ, ਟੱਬ ਹੁੰਦਾ। ਟੱਬ ਟੱਪ ਉਹਨੂੰ ਬਾਤ ਕਹਿੰਦੇ ਆ। ਉਹਨੂੰ ਕਹਿੰਦੇ TAP ਸ਼ਾਵਰ ਬਾਤ ਕਹਿੰਦੇ ਆ। ਸਨਲਾਈਟ ਸ਼ਾਵਰ। ਚਾਚਾ ਮਸਕੀਨ ਖਾਂ ਸ਼ਾਵਰ ਬਾਤ ਕਹਿੰਦੇ ਆ। ਤੇ ਇੰਜ ਕਰਕੇ ਪਿਛਲੇ ਪਾਸੋਂ ਪੈਰ ਰੱਖ ਕੇ ਚੜਨ ਲੱਗੇ ਉੱਤੋਂ ਚੁੱਕੇ। ਉਹ ਯਾਰ ਉਹ ਹੈ ਹੀ ਨਹੀਂ। ਅੱਲਾ ਮਾਫੀ ਦੇ ਕੀ ਹੋ ਗਿਆ ਤੈਨੂੰ ਯਾਰ? ਨਹੀਂ ਹੋਵੇ ਵੀ ਸਾਜੀ ਮੇਰੇ ਘਰ ਉਸਤਾਦ ਤੇ ਹੈ। ਮੁਹਤਰਮ ਮੇਰੇ ਨਾਲ ਸ਼ਰਤ ਲਾ ਲਓ। ਤੇਰੇ ਘਰ ਹੈ? ਹਾਂਜੀ ਉੱਤੇ ਗੁਲਾਬ ਦੀਆਂ ਪੱਤੀਆਂ ਇੰਜ ਵਿੱਚ ਗੁੱਜਰਦਾ। ਗੁਲਾਬ ਦੀਆਂ ਪੱਤੀਆਂ। ਪਿੱਛੇ ਤਖਤੀ ਵੀ ਲੱਗੀ ਹੋਈ। ਵਿਛੜਾ ਦਾਨਸ਼ ਗੁੱਜਰ ਬਲਦ ਫਲਾਣਾ ਕਹਾ ਰਹਾ। ਸਾਜੀ ਕਹਿੰਦੇ ਵਿੱਚ ਖਿਡੌਣੇ ਪੀ ਆ। ਤਾਰੀਖ ਨਹਾਈ 1919। ਆਖਰੀ ਨਹਾਉਣਗਾ। ਆਹੋ ਯਾਰ ਮੇਰੀ ਗੱਲ ਸੁਣੋ।
ਇਹ ਸਭ ਨਾ ਐਸੇ ਮਾੜੇ ਘਰ ਨੇ ਵਿਚਾਰੇ, ਜਿਨ੍ਹਾਂ ਦੇ ਮੁੰਡੇ ਐ ਸ਼ੀ ਜਵਾਨ ਚਿੱਟੇ ਰੰਗ, ਸਕਿਨ ਗਲੋ ਕਰ ਰਹੀ ਆ, ਤੇ ਉਹਨਾਂ ਦੇ ਘਰ ਇੱਕੋ ਹੀ ਵਿਚਾਰਿਆਂ ਦੇ ਨਾਰਮਲ ਸਸਤਾ ਜਿਹਾ ਸਾਬਣ ਪਿਆ, ਉਹਦੇ ਨਾਲ ਹੀ ਉਹ ਨਹਾਈ ਜਾਂਦੇ ਨੇ ਸਾਰੇ। ਸਾਰੇ ਪਾਸੇ ਲਈ ਜਾਂਦੇ। ਠੀਕ ਹੈ, ਜੋ ਸਿਰ ਵੀ ਉਹਦੇ ਨਾਲ ਹੀ ਧੋ ਲੈਂਦੇ ਆ, ਗਲਤ ਹੈ। ਲੇਕਿਨ ਉਹ ਜਦੋਂ ਬਾਹਰ ਨਿਕਲਦੇ ਬੰਦਾ ਕਹਿੰਦਾ ਯਾਰ ਮਾਸ਼ਾਅੱਲਾ। ਤੇ ਕਈ ਐਸੇ ਨੇ ਵੀ ਜਿਨ੍ਹਾਂ ਨੇ ਹਰ ਸ਼ੈ ਰੱਖੀ ਆ, ਜਿੱਦਾਂ ਦੱਸ ਰਿਹਾ ਨਹੀਂ ਤੁਸੀਂ ਕਿ ਮੈਂ ਗੁਲਾਬ ਦੀਆਂ ਪੱਤੀਆਂ ਉੱਤੇ ਹੁੰਦੀਆਂ, ਮੈਂ ਪਾਣੀ ਦੇ ਥੱਲੇ ਹੁੰਨਾ। ਗੁਲਾਬ ਦੀਆਂ ਪੱਤੀਆਂ ਨਹੀਂ, ਨਾਲ ਚੀਕੂ ਵਾਲੇ ਕਾਰਟੂਨ ਜੇ ਵੀ ਨਿੱਕੇ ਵਿੱਚ। ਹਾਂ। ਨਾਲ ਇੱਧਰ ਤੇ ਨਾ ਕੋਈ ਅੱਛਾ LCD। ਹਾਂ, ਮੈਂ ਪੁੱਛਣ ਲੱਗਾ ਤਾਂ ਐਂਟਰਟੇਨਮੈਂਟ ਵਾਸਤੇ ਉਹ ਐਜ ਫਰੇਮ ਉਹਦਾ ਜਿੱਧਰ ਨੂੰ ਮਰਜ਼ੀ ਘੁਮਾ ਕੇ ਕਰ ਲਓ, ਪੈਂਦਾ ਵਾਲੇ ਪਾਸੇ ਕਰ ਲਓ, ਭਾਵੇਂ ਜਦੋਂ ਮਰਜ਼ੀ ਟੱਪਦੇ। ਸਪੀਕਰ ਵੀ ਲਾਏ ਨੇ, ਕੋਈ 뮤직 ਸਿਸਟਮ। ਸਿਸਟਮ JBL। ਇਹ ਭਾਜੀ ਇਦਾਂ ਇਹ ਨਹਾਉਂਦੇ ਕੋ ਜੈਨ ਕੱਢਦੇ ਹੋ ਆਪਣੇ? ਫਿਰ ਮਸ਼ੀਨ ਲੱਗੀ ਆ ਮਿੱਠਾ ਜੀ, ਇੰਜ ਕਰਕੇ ਤੁਸੀਂ ਟੱਪ ਤੋਂ ਪਾਰ ਪੈਰ ਰੱਖਣਾ ਵਾ, ਤੁਹਾਨੂੰ ਉਹਨੇ ਕੋਟ ਪਵਾਉਣਾ ਵਾ ਉਹ ਚਿੱਟਾ ਜਿਹਾ। ਮਸ਼ੀਨ ਨੇ ਇਹ ਇਲੈਸ਼ੀਆ ਉਹ ਮਸ਼ੀਨ ਮਿਲ ਸਕਦੀ? ਤੂੰ ਮੰਨ ਨਾ ਮੰਨ, ਤੇਰੇ ਕਮੂੜ 'ਚ ਵੀ ਕੁਝ ਲੱਗਾ ਹੋਣਾ। ਔਰ ਮੇਰੇ ਕੋਲ ਖਾਣਾ ਜਦੋਂ ਨਾਗ ਨਿਕਲਦਾ ਹੋਏਗਾ ਨਾ, ਉਹ ਕਬਰ ਖਾਣਾ ਜਾਨਵਰ ਨਹੀਂ, ਦੋ ਵੀ ਨਿਕਲਦਾ ਹੋਣਾ। ਉਹ ਯਾਰ ਉਹਦਾ ਮਾਹੌਲ ਤੇ ਦੇਖ ਲਓ ਤੁਸੀਂ ਕਿੱਥੇ ਯਾਰ। ਘਟਿਆ ਲੋਕ। ਦਰਵਾਜ਼ਾ ਸਾਜੀ ਕੰਧ ਨਾਲ ਲੱਤ ਲਾ ਕੇ ਖੋਲਦਾ ਨਹੀਂ, ਬਾਰਿਸ਼ ਹੁੰਦਾ। ਔਰ ਫੁੱਲਾਂ ਵਾਲੀਆਂ ਪੱਤੀਆਂ ਦੇ ਵਿੱਚ ਐ ਪੈ ਕੇ ਕੈਪਟਨ ਦੇ ਗੋਲ ਝੜ ਜਾਂਦੇ। ਇਹ ਸਾਈਡ ਤੇ ਹੋ ਜਾ ਕਿਤੇ। ਉੱਥੇ ਮੇਰਾ ਸਿਗਾਰ ਪਿਆ ਦਸਤਾ ਜੀ, ਇੰਜ ਰਿਮੋਟ ਕੰਟਰੋਲ ਦਰਵਾਜ਼ਾ ਪੂਰਾ, ਤੁਸੀਂ ਵੜਨਾ ਤੁਹਾਨੂੰ ਲੱਗੇਗਾ ਕਿ ਆਫਿਸ ਹੈ ਕੋਈ ਲਗਜ਼ਰੀ। ਓਏ ਕਿਉਂਕਿ ਸ਼ੁਰੂ ਚ ਵੜਦੇ ਆ ਜਿਹੜੇ ਸਟੱਡ ਬਟਨ ਹੁੰਦੇ ਇਹਨਾਂ ਦਾ ਰੈਕ। ਅੱਛਾ ਅੱਛਾ। ਹਾਂ, ਬਾਕੀ ਆਫਿਸ ਹੀ ਲੱਗਦਾ ਵਾ। ਇਹ ਨਹਾਉਂਦੇ ਇੱਕ ਬੰਦਾ ਫਾਈਲ ਲੈ ਕੇ ਵੀ ਆਉਂਦਾ ਵਾ, ਸਰ ਇਸ 'ਤੇ ਸਾਈਨ ਕਰਨੇ ਆ, ਨਹਾਉਂਦੇ ਹੀ ਹਨਾ। ਉਹ ਹੁੰਦੇ ਬੜਿਆ ਬੰਦਿਆਂ ਦੇ ਹੁੰਦੇ, ਉਹ ਟੱਪ 'ਚ ਬੈਠੇ ਲੋਕੀ ਆ ਕੇ। ਤੂੰ ਕਦੀ ਆਈਸ ਬਾਥ ਲਿਆ? ਹਾਂਜੀ ਸਰ, ਮੈਂ ਤੁਹਾਨੂੰ ਦੱਸ ਰਿਹਾ ਨਾ, ਹੁਣ ਜਿਹੜਾ ਇਹ ਤੇ ਹੁਣ ਗੱਪਾਂ, ਮੈਂ ਤੈਨੂੰ ਕਿਹਾ ਨਾ ਗੱਪਾਂ ਮਾਰ ਰਹੇ ਨੇ। ਮੈਂ ਜਾਣਾ ਉਸਤਾਦ ਜੀ, ਪਹਿਲੇ ਵਾਸ਼ਰੂਮ ਖੋਲਣਾ, ਪਹਿਲੇ ਸਟੀਮਰ ਲਗਾਇਆ, ਉਹਨੇ ਮੈਨੂੰ ਸਟੀਮ ਕਰਨਾ ਸਾਰੇ ਨੂੰ। ਅੱਲਾ, ਤੁਹਾਡਾ ਜਿਹੜਾ ਵਾਸ਼ਰੂਮ ਆਪ ਦੇਖਿਆ, ਜਿਹੜੀ ਗਵਾਂਢਣ ਲੜਦੀ ਉਹਨੇ ਵੀ ਨੁੱਕਰ 'ਚ ਘਰ ਬਣਾਇਆ ਹੋਇਆ ਵਾ। ਉਹ ਹਾਲਾਂਕਿ ਮਿੱਟੀ ਦੇ ਘਰ ਹੀ ਬਣਾਉਂਦੀ। ਕੌਣ ਲੜਦੀ? ਬੜੀ ਗਵਾਂਢਣ ਇੱਥੇ ਲੜਦੀ ਨਾ, ਮਿੱਟੀ ਦਾ ਘਰ ਜਿਹਾ ਛੋੜਾ ਬਣਾਇਆ ਹੋਇਆ। ਗਵਾਂਢਣ ਲੜਦੀ ਨਹੀਂ ਗੀ, ਗਵਾਂਢਣ ਨਿਕਲਦੀ ਆ। ਉਹੀ। ਲੜਦਾ ਕੁਝ ਹੋਰ, ਉਸ ਤੋਂ ਬਾਅਦ ਗਵਾਂਢਣ ਨਿਕਲਦੀ ਉਹਦਾ ਆ। ਏਡਾ ਘਰ ਨਾ ਮਿੱਟੀ ਅੱਛਾ, ਦਾ ਉਹਦਾ ਲੜਦੀ ਆ, ਉਹਨੇ ਘਰ ਬਣਾਇਆ। ਘਰ ਬਣਾਇਆ ਭਾਜੀ। ਅੱਛਾ। ਆਈਸ ਬਾਤ। ਉੱਥੇ ਬੰਦਾ ਜਿੰਨੀ ਵਾਰੀ ਮਰਜ਼ੀ ਨਾਲ ਲੈ, ਉਹ ਸਿਉਂਕ ਡਿੱਗਦੀ ਫੇਰ ਨਹਾਉਣਾ ਪੈ ਜਾਂਦਾ। ਔਰ ਅੱਲਾ ਰੱਖੇਗਾ ਤੁਸੀਂ ਹਾਲੇ ਤੱਕ ਤੂੜੀ ਜਿਹੀ ਬਰਫ਼ ਲੁਕਾਉਣ ਡਏ ਆਈਸ ਬਾਤ। ਮੈਂ ਉਸਤਾਦ ਨਾਲ ਅਲੈਦਗੀ 'ਚ ਗੱਲ ਕਰਨਾ। ਇਹ ਲੈ ਨਹੀਂ, ਕੇ ਮੇਰੇ ਨਾਲ ਕਦੀ ਜਿਹੜੀ ਚਾਰ ਬੰਦਿਆਂ ਦੀ ਗੱਲ ਉਹ ਕਰਦੀ ਨਹੀਂ ਨਹੀਂ ਉਸਤਾਦ ਜੀ, ਇਹ ਲੋਕ ਉਹ ਪਾ ਹਜੇ ਤਿਕਰ ਇੱਥੇ ਹੀ, ਇਹ ਲੋਕਾਂ ਨੇ ਇੱਥੇ ਹੀ ਰਹਿਣਾ। ਕਿਉਂ? ਤੁਸੀਂ ਵੀ ਇੱਥੇ ਹੀ ਹੋ। ਨਹੀਂ, ਜਿਹੜਾ ਸਟਾਰ ਤਸਲੇ ਚ ਸਾਬਣ ਨਹੀਂ ਭਾਈ, ਉਹ ਐ ਸਿਰ ਤੇ ਲਾ ਆਹੋ, ਬਾਤ 'ਚ ਪੈ ਇੱਕ ਦਿਨ ਲੱਤ ਰੱਖੀ, ਇੱਕ ਦਿਨ ਇੱਕਦਮ ਵਿੱਚੋਂ ਸੇਲ ਨਿਕਲਦਾ, ਉਹ ਪਾਪਾ ਕੀ ਕਰਦੇ ਉਸਤਾਦ ਜੀ ਇਹਨੇ ਨਹਾਉਣਾ ਡੱਬਾ ਨਹੀਂ, ਉਹ ਬਾਲਟੀ ਤੇ ਸੰਗਲੀ ਪਾ ਕੇ ਪਾਇਆ। ਕਹਿੰਦੇ ਇੱਕ ਵਾਰੀ ਪ੍ਰਾਹੁਣਾ ਲੈ ਗਿਆ ਸੀ ਡੱਬਾ ਨਾਲ ਹੀ। ਬਾਤ ਚ ਲੱਤ ਰੱਖੀ, ਕੁੜੀ ਮਾਰਦੀ ਵਿੱਚ ਕੁੜੀ ਕੋਈ। ਮੈਂ ਕਹਿ ਰਿਹਾ ਨਾ ਕਿ ਉੱਥੇ ਹੀ ਹੋ, ਕਿ ਕੋਈ ਬੰਦਾ ਸੋਨੇ ਦੀ ਚੈਨ ਪਾਇਆ ਹੋਵੇ ਤੇ ਇਹਨਾਂ ਨੇ ਇਹੀ ਪੁੱਛਣਾ ਆਹ ਅਸਲੀ ਆ ਨਕਲੀ ਆ। ਤੁਸੀਂ ਇੱਥੇ ਹੀ ਅੜੇ ਹੋਏ। ਤਾਂ ਜੇ ਬਾਤ ਚ ਲੰਮੇ ਪਏ ਹੁਣ ਦੂਰ ਲੱਗਦਾ ਦੇਖ ਪਈ ਹੈ। ਔਰ ਬਾਤ ਹੁੰਦਾ ਵਾ ਨਹਾਉਣ ਵਾਸਤੇ, ਇਹ ਉਹ ਚ ਪ੍ਰਾਹੁਣਾ ਪਾਉਂਦਾ ਹੈ ਹਾਂ। ਕਿ ਪ੍ਰਾਹੁਣਾ ਤੇ ਇੱਥੇ ਆਇਆ ਜਗ੍ਹਾ ਹੈ ਨਹੀਂ ਸੀ, ਉਹ ਸੁੱਤਾ ਹੁੰਦਾ ਰਾਤ। ਬਾਤ ਹਾਂਜੀ, ਬਾਤ ਚ ਪੀਰਾਂ ਦੀ ਫੋਟੋ ਲਾਈ ਪਿੱਛੇ। ਸੁਣਿਆ ਮੈਂ ਘਰ ਜਾਣਾ, ਮੈਨੂੰ ਫਖਰ ਹੁੰਦਾ ਕਿ ਇਹ ਮੇਰਾ ਘਰ ਹੈ। ਸਹੀ ਗੱਲ ਹੈ, ਸਮਝ ਆਈ ਹੈ ਨਾ? ਮੂੰਹ ਹੀ ਕੋਈ ਛੋਟਾ ਲੱਗਦਾ ਸਾ ਹੈ। ਉਹ ਭਾਵੇਂ ਛੋਟਾ ਵੱਡਾ ਮੈਨੂੰ ਨਹੀਂ ਪਤਾ, ਲੇਕਿਨ ਅੱਛਾ ਉਹਦੇ ਵਿੱਚ ਫੈਸਲ ਉਸਤਾਦ ਜੀ, ਕੋਈ ਵੀ ਬੰਦਾ ਭਾਵੇਂ ਦੀ ਮਰਲੇ ਦੀ ਜਗ੍ਹਾ, ਭਾਵੇਂ ਕਿਰਾਏਦਾਰ, ਜਦੋਂ ਆਪਣੇ ਘਰ ਜਾਏਗਾ ਉਹਨੂੰ ਫਖਰ ਨਹੀਂ ਹੋਏਗਾ ਮੈਂ ਆਪਣੇ ਘਰ ਆ ਗਿਆ, ਆਪਣੇ ਬੱਚਿਆਂ ਚ ਆ ਗਿਆ। ਇਹਦੇ ਚ ਕਿਹੜਾ ਵਾ? ਕਹਿਣ ਦਾ ਮਤਲਬ ਹੈ ਕਿ ਮੈਂ ਵਾਸ਼ਰੂਮ ਹੀ ਇੰਨਾ ਬਣਾਇਆ, ਉਹਨਾਂ ਮੇਰੇ ਉੱਪਰਲੇ ਤੁਸੀਂ- ਪੋਰਸ਼ਨ ਤੇ ਪੈਸੇ ਲੱਗੇ ਜਿੰਨੇ ਮੇਰੇ ਵਾਸ਼ਰੂਮ ਤੇ ਲੱਗੇ। ਤੁਸੀਂ ਵਾਸ਼ਰੂਮ ਕੀਤਾ ਹੀ, ਇਹਨਾਂ ਤੁਹਾਡਾ 5 ਕਿਲੋ ਵਜਨ ਘਟ ਗਿਆ ਹੋਊਗਾ। ਬਣਾਇਆ ਨਾ ਕਹੋ। ਇਹਨਾਂ ਦਾ ਉਹ ਸਿਸਟਮ ਨਹੀਂ ਹੈ ਸਾਜੀ, ਉਹ ਨਹਾਉਣ ਵਾਲਾ ਟੱਪ ਨਹੀਂ, ਨਹਾ ਨੂੰ ਕੇ ਖੜਾ ਕਰ ਦਿੰਦੇ। ਅੱਛਾ, ਸਿੱਧਾ ਕਰ ਲੈਂਦੇ, ਬਲਕਿ ਐ ਕਰਕੇ ਬਾਹਰ ਵੀ ਲੈ ਜਾਂਦੇ ਜਿੱਥੇ ਮਰਜ਼ੀ। ਉਹ ਪਲਾਸਟਿਕ ਦੇ ਮਿਲਦੇ ਟੱਬ। ਔਰ ਤੁਸੀਂ- ਫਿਕਸ ਹੈਗੇ ਨੇ ਸਾਰਾ ਕੁਝ, ਕੀ ਕਰਦੇ? ਓਏ ਆਹੋ ਯਾਰ, ਤੇਰਾ ਆਵਾਜ਼, ਉਹ ਯਾਰ ਉਸ ਜਿਹੜਾ ਤੂੰ ਟੱਬ ਦੀ ਗੱਲ ਕਰਨਾ, ਉਹਦੇ ਲਈ ਵਾਸ਼ਰੂਮ ਖੁੱਲਾ ਚਾਹੀਦਾ। ਉਹ ਖੁੱਲਾ ਹੀ ਹੈ ਵਾਸ਼ਰੂਮ। ਟੱਬ ਤੋਂ ਇਲਾਵਾ ਇੱਧਰ ਜਗ੍ਹਾ ਚਾਹੀਦੀ ਆ। ਹਾਂਜੀ, ਉਹਦਾ ਤੂੰ ਕਿੱਥੇ ਯਾਰ, ਤੇਰਾ ਤੇ ਤੇਰੀ ਬੈਠਕ ਓਡੀ ਆ। ਉਸਤਾਦ ਜੀ ਭਾਵੇਂ ਮੈਂ ਸਟੀਮਰ ਲਵਾਇਆ ਹੋਇਆ ਉੱਥੇ। ਸਟੀਮਰ ਹੀ ਲਵਾਇਆ ਹਾਂ। ਅੰਦਰ ਭਾਬੀ ਨੇ ਕੁੱਕਰ ਹਾੜੀ ਰੱਖੀ ਹੁੰਦੀ, ਕੁੱਕਰ ਦੀ ਸੀਟੀ ਵੱਜਦੀ ਅੰਦਰ। ਜਿਹੜਾ ਟੱਪ ਨਹੀਂ 12 ਵਜੇ ਤੱਕ ਸਾਰੇ ਉੱਚ ਨਹਾਉਂਦੇ ਆ, 1 ਵਜੇ ਤੋਂ ਬਾਅਦ ਭਾਬੀ ਇਸ ਕਿਸਮ ਦੀ ਸ਼ਿਕੰਜਵੀ ਬਣਾਉਂਦੀ, ਤੁਹਾਡੀ ਸੋਚ ਆ। ਇੱਥੇ ਉਹ ਟੱਪ ਨਹੀਂ ਆ, ਉਹ ਇਹਨਾਂ ਦੇ ਮੱਲੇ ਇੱਕ ਅਮੀਰ ਆਦਮੀ ਫੌਤ ਹੋਇਆ ਸੀ, ਉਹਦਾ ਤਬੂਤ ਆ, ਇਹਨਾਂ ਨੇ ਉਹ ਚ ਪਾਣੀ ਪਾਇਆ। ਟੱਬ ਵਾਸ਼ਰੂਮ 'ਚ ਰੱਖਿਆ ਵਾ, ਬੂਹਾ ਅੱਧਾ ਖੁੱਲਾ ਰਹਿੰਦਾ ਕਿਉਂਕਿ ਟੱਬ ਬੂਹੇ 'ਚ ਲੱਗਦਾ ਵਾ। ਔਰ ਇਹ ਟੱਪ ਕਬਾੜੀਏ ਕੋਲ ਆਏ ਨਹਾ ਨੂੰ ਕੇ, ਜਦੋਂ ਕਿਤੇ ਬਾਰਿਸ਼ ਹੁੰਦੀ ਨਾ ਗਲੀ 'ਚ ਪਾਣੀ ਖੋਲਦਾ, ਹਾਂਜੀ। ਫਿਰ ਸੇਲ ਲੈ ਕੇ ਨਿਕਲਦਾ ਛੱਪਕ ਟੱਪ ਤੇ। ਇਹ ਬੂੰਦੂ ਰੇ। ਟੱਪ ਚੋਂ ਬਾਹਰ ਨਿਕਲ ਕੇ ਰੌਲਾ ਪਾਉਂਦੇ, ਓਏ ਤਰੀ ਕਿੱਥੋਂ ਆਈ ਇੱਥੇ? ਆ ਭਾਬੀ ਨੇ ਪਾਣੀ ਸੁੱਟਿਆ ਪਲੇਟਾਂ ਤੋਂ ਗਈ। ਨਹੀਂ ਫੈਸਲਾ ਤਾਂ ਜਿਹੜੀ ਗੱਲ ਹੋਵੇ ਉਹ ਕਰਨੀ ਚਾਹੀਦੀ ਐ। ਐਵੇਂ ਹੁਣ ਵਧਾ ਚੜਾ ਕੇ ਨਹੀਂ, ਟੱਬ ਚ ਫਜਾਈਆਂ ਤੇ ਧੀਂਦਾ। ਉਸਤਾਦ ਦੇ ਮੁਹਤਰਮ, ਇਹ ਵੇਖੋ
ਇਹ ਸੋਨੇ ਦੀ ਹੈ ਭਾਵੇਂ ਚਾਂਦੀ ਦੀ ਹੈ, ਇਹਦੇ ਚ ਇਹਨੂੰ ਕੀ ਕਸੂਰ ਹੈ, ਇਹਦਾ ਕੀ ਕਸੂਰ ਉਹ ਹੈ? ਮਿੱਠਾ ਇਹ ਸਾਹਿਬ ਤਾਂ ਘਰ ਇਹਦਾ ਤੇ ਤੁਸੀਂ ਇਸ ਟਾਈਮ ਤੁਹਾਡਾ 3 3.5 4 ਮਰਲੇ ਦਾ ਜਿੰਨਾ ਦਾ ਘਰ ਹੈ ਨਾ, ਇਹਦੇ ਬਣਾਉਣ ਤੇ ਜਿੰਨੇ ਪੈਸੇ ਲੱਗਦੇ ਨਾ, ਯਾਨੀ 2.5 ਮਰਲੇ ਦਾ ਘਰ ਆ ਤੇ ਕਰੋੜ ਰੁਪਇਆ ਉੱਤੇ ਲੱਗ ਗਿਆ, 1.25 ਕਰੋੜ ਲੱਗ ਏਦਾਂ ਹੀ ਗਿਆ, ਸਾਜੀ। ਡਬਲ ਸਟੋਰੀ ਬਣਾ ਲਿਆ, ਟੈਲਾਂ ਪੱਥਰ ਲਾ ਕੇ। ਜਿੰਨੇ ਤੁਹਾਡੇ 3 ਮਰਲੇ ਦੇ ਘਰ ਤੇ ਪੈਸੇ ਲੱਗਦੇ ਨਾ, ਇਹਦੇ ਨੂੰ ਜ਼ਿਆਦਾ ਸਿਰਫ ਵਾਸ਼ਰੂਮ ਤੇ ਅਗਲੇ ਲਾ ਲੈਂਦੇ ਆ। ਓਏ ਹੋਏ ਇਦਾਂ ਦਾ ਵਾਸ਼ਰੂਮ ਹੁੰਦਾ ਵਾ ਕਿ ਦਿਲ ਕਰੇ 1.25 ਕਰੋੜ ਰੁਪਇਆ ਵਾਸ਼ਰੂਮ 'ਚ ਹੀ ਲੱਗਾ। ਅੰਦਰ ਸਤਾਈ ਮਾਰਨੇ ਤਾਂ ਪਟਾਕੇ ਹੀ ਹੈ, ਜੰਗ ਨੂੰ ਨਹੀਂ ਉਹ ਤੁਸੀਂ ਤੁਹਾਡੀ ਉੱਥੇ ਹੀ ਸੋਚਣਾ, ਤੁਹਾਨੂੰ ਅੱਗੇ ਪਤਾ ਹੀ ਨਹੀਂ ਕਿ ਪਟਾਖੋਂ ਕੇ ਆਗੇ ਜਹਾਂ ਨਹਾਨਾ ਔਰ ਵੀ ਹੈ। ਨਹੀਂ ਨਹਾਓ ਹਲਕਾ ਬਾਤ ਲਵੋ। ਨਹੀਂ ਉਹ ਠੀਕ ਹੈ, ਤੇਰੇ ਨਾਲ ਤਾਂ ਵੈਸੇ ਯਾਰ। ਮੂੰਹ ਇੱਧਰ ਨੂੰ ਕਰ ਲੈਣਾ ਮੈਂ ਉੱਥੇ ਸਿਰਫ ਮੂੰਹ ਅੱਗੇ ਕਰਨਾ ਬੇਸਰ ਦੇ, ਉਹਨੇ ਆਪੀ ਪੇਸਟ ਕਰਨਾ। ਅੱਛਾ ਕੀ ਕਰਨਾ ਜੀ ਤੁਸੀਂ? ਉਸਤਾਦ ਜੀ ਬੇਸਰ ਅੱਗੇ ਮੈਂ ਇੰਜ ਕਰਕੇ ਮੂੰਹ ਕਰਨਾ ਹੈ ਨਾ, ਤੇ ਆਪੀ ਮਸ਼ੀਨ ਦੀ ਹੱਥਾਂ ਨਾਲ। ਅੱਛਾ ਤੂੰ ਇਸ ਨੇ ਕਿ ਮੂੰਹ ਕਰਨਾ ਦੀ ਗੱਲ ਤੇ ਸੁਣ ਲੈਂਦਾ ਯਾਰ। ਅੱਛਾ ਫੇਰ ਉਸਤਾਦ ਜੀ ਜਿਵੇਂ ਦੱਸਿਆ, ਅੱਛਾ ਚਲੋ ਤੂੰ ਬੇਸਨ ਕੇ ਮੂੰਹ ਕਰਨਾ ਤੇ ਉਹਨੇ ਬੇਸਨ ਨੇ ਕੀ ਕਰਨਾ? ਮੈਂ ਤੁਹਾਨੂੰ ਕਹਿ ਰਿਹਾ ਮੈਂ ਆਪਣੀਆਂ ਫੈਸਿਲਿਟੀਆਂ ਦੱਸਦਾ ਹੀ ਨਹੀਂ ਇੱਥੇ। ਨਹੀਂ ਬਾਕੀ ਇੰਜ ਵੇਸਣ ਕੇ ਮੂੰਹ ਕੀਤਾ ਤੇ ਵੇਸਣ ਕੋ ਹੱਥ ਹੈ ਫਿਕਰ ਕੀਤਾ ਇੱਥੇ ਫੜ ਆ ਥੂ। ਅੱਛਾ ਬੇਸਨ ਨਾਲ ਨੂੰ ਤੂੰ ਮੂੰਹ ਕਰਦਾ ਤੇ ਟੁੱਥਬਰਸ਼ ਹੁੰਦਾ ਆਪੇ ਹੀ। ਆਪੀ ਉਹ ਬੁਰਸ਼ ਹੁੰਦਾ ਹੈ, ਉਹਨੇ ਮੇਰੇ ਦੰਦ ਸਾਫ਼ ਕਰਨੇ ਨੇ। ਇੱਕ ਵਾਰੀ ਤੇਜ਼ ਹੋ ਗਿਆ ਜਿਹੜਾ ਅੱਜ ਕਰਦਾ ਉਹਨੇ ਪੂਰਾ ਮੁੱਕਾ ਪਾਤਾ ਉਹ ਕੱਲ ਪੂਰਾ। ਅੱਛਾ ਬਰਸ਼ ਆਪ ਹੀ ਆ ਗਿਆ। ਆਪ ਹੀ ਆ। ਮੈਂ ਬਰਸ਼ ਸਿਰਫ ਕਿਤੋਂ ਪਿੱਛੇ ਪੜਿਆ ਹੁੰਦਾ ਕਿਸੇ ਨੇ? ਨਹੀਂ ਉਸਤਾਦ ਜੀ ਮਸ਼ੀਨ ਨਹੀਂ ਹੁੰਦਾ ਨਾ, ਮੈਂ ਸਿਰਫ ਹੱਥ ਪਿੱਛੇ ਕਰਕੇ ਇੰਜ ਕਰਨਾ ਬਈ। ਹਾਂਜੀ ਇਹ ਇੰਜ ਕਰਕੇ ਬੁਰਸ਼ ਫਿਰਦਾ ਵਾ ਤੇ ਵਾਪਸ ਜਾ ਕੇ ਉਹੀ ਗੋਲ ਜਿਹਾ ਡੱਬਾ ਨਹੀਂ ਉਹਦੇ ਐ ਖੜਾ ਹੋ ਜਾਂਦਾ। ਨਹੀਂ ਅੱਖਾਂ ਤੇ ਵੱਧ ਹੁੰਦੀਆਂ, ਮੈਂ ਇੰਜ ਖੜਾਉਂਦੀ ਆ, ਪਿੱਛੇ ਭਰਜਾਈ ਹੁੰਦੀ ਉਹ ਕਰਨ ਦੀ ਹੁੰਦੀ ਹੱਥ ਆਪ ਨਹੀਂ ਕਰਦੀ। ਇੰਜ ਕਰਕੇ ਬੁਰਸ਼ ਨਾਲ ਮੂੰਹ ਕਰਦੇ ਵਿੱਚ ਸਪਰਿੰਗਾਂ ਵਾਲਾ ਅੱਜ ਮੌਕਾ ਹੁੰਦਾ ਹੈ। ਇਹਨੇ ਹੱਥ ਪਿੱਛੇ ਕੀਤੇ ਤੇ ਐ ਕਰਕੇ ਨਾ ਬੁਰਸ਼ ਹੋਣ ਡਿਆ, ਬਾਅਦ ਚ ਪਤਾ ਲੱਗਾ ਇਹ ਅਗਵਾ ਹੋ ਗਏ, ਹੱਥ ਬੰਨੇ ਹੋਏ। ਤਾਈ ਟੱਬ 'ਚ ਇੱਕ ਦਿਨ ਪਾਣੀ ਪਾਉਂਦੇ ਸਾਲਾ ਮੈਲਾ ਹੋ ਗਿਆ। ਮੈਂ ਕਿਹਾ ਫੈਸਲ ਭਾਈ ਆ ਕੀ ਕਹਿੰਦਾ ਥੱਲੇ ਥੱਲਾ ਹੈ ਨਹੀਂਗਾ, ਮਿੱਟੀ ਦਾ ਪਾਣੀ ਦਾ। ਉਹ ਯਾਰ ਮੈਂ ਇੱਕ ਚਾਰਲੀ ਚਪਲਨ ਸਾਹਿਬ ਦਾ ਇੱਕ ਕਲਿੱਪ ਆ, ਉਹਦੇ ਵਿੱਚ ਨਾ ਉਹ ਮਸ਼ੀਨ ਬਣਾਉਂਦੇ ਆ ਕੋਈ ਖਾਣਾ ਬਣਾਉਣਾ। ਸਾਇੰਸਦਾਨ ਆਹੋ, ਤੇ ਉਹਦੇ 'ਚ ਇਹਨੂੰ ਫੜ ਕੇ ਨਾ ਉੱਥੇ ਕੰਮ ਕਰਦੇ ਹੁੰਦੇ, ਇਹਨੂੰ ਫੜ ਕੇ ਕਹਿੰਦੇ ਤੂੰ ਟਰਾਈ ਕਰਨੀ ਆ। ਉਹ ਇਦਾਂ ਦੀ ਮਸ਼ੀਨ ਆ ਕਿ ਉਹਨੇ ਆਪੇ ਹੀ ਇੰਜ ਕਰਕੇ ਸੂਪ ਭਰਨਾ, ਆਪੇ ਤੇਰੇ ਮੂੰਹ 'ਚ ਪਾਉਣਾ, ਉਸ ਤੋਂ ਬਾਅਦ ਇੱਕ ਹੋਰ ਚੀਜ਼ ਹੋਣੀ ਉਹਨੇ ਇੰਜ ਕਰਨਾ, ਉਸ ਤੋਂ ਬਾਅਦ ਇੱਕ ਹੋਰ ਤੌਲੀਆ ਆਉਣਾ ਉਹਨੇ ਇੰਜ ਕਰ। ਇਹ 3-4 ਚੀਜ਼ਾਂ ਹੁੰਦੀਆਂ ਤੇ ਉਹਦੀ ਟਾਈਮਿੰਗ ਖਰਾਬ ਹੋ ਜਾਂਦੀ। ਉਹ ਸੂਪ ਇੱਧਰ ਸਿੱਟੀ ਜਾਂਦੀ ਆ, ਇੱਥੋਂ ਸਾਫ਼ ਕਰੀ ਜਾਂਦੀ ਹੈ, ਉਹਨੂੰ ਘੁਮਾ ਦਿੰਦੀ ਇਹਨਾਂ ਨੂੰ। ਇਹਦਾ ਉਹ ਹਿਸਾਬ ਆ। ਇਹਦੇ ਕਿਸ ਟਾਈਮ ਬੁਰਸ਼ ਨਾਲ ਦੇ ਇੰਜ ਕਰਨਾ ਨਾ, ਤੇ ਬੁਰਸ਼ ਦਿਲ ਕਰੇ ਨੱਕ 'ਚ ਵੜ ਕੇ ਤੇ ਦਿਮਾਗ ਦੇ ਵਿੱਚੋਂ ਇੰਜ ਕਰਦਾ ਹੋਵੇ, ਮਗਜ਼ ਖਰਾਬ ਕਰ ਆ ਮਗਜ਼ ਖਰਾਬ ਕਰ ਦੇਵੇ ਮਜ਼ੀਦ। ਟੱਪ 'ਚ ਹੁਣ ਪਤਾ ਨਹੀਂ ਸਹੇਲੀ ਲੈ ਕੇ ਮੱਛੀਆਂ ਛੱਡਦੀਆਂ ਭਾਈ ਹੁਣ ਸ਼ਾਮ ਨੂੰ ਆ ਬਰਿਆ ਲਾ ਕੇ ਵਿੱਚ ਛਾਲ ਮਾਰੀ ਟਰਪ ਮੱਛੀਆਂ ਆਉਂਗੇ ਸਾਰੀ। ਤਾਂ ਜੀ ਉਹ ਬੁਰਸ਼ ਆਉਂਦਾ ਸੀਗਾ, ਕਿਸੇ ਨੇ ਸ਼ਰਾਬ ਨਾਲ ਛੁਰੀ ਰੱਖਦੀ ਬੁਰਸ਼ ਜਗ੍ਹਾ, ਉਹ ਛੁਰੀ ਮਾਰੀ ਕਿਤੇ ਖੂਨੋ ਖੂਨ ਹੋਇਆ ਕੰਮ। ਅੱਛਾ ਉਸ ਤੋਂ ਬਾਅਦ ਫਿਰ ਬੁਰਸ਼ ਤੋਂ ਬਾਅਦ ਫਿਰ ਨਹੀਂ ਉਸਤਾਦ ਜੀ ਘਰ ਗਏ ਨੇ ਤੇ ਘਰ ਦੇ ਨੇ ਕਿਹਾ ਅੱਜ ਨਾ ਟੱਪ ਚ ਨਾ ਆਇਓ, ਅਸੀਂ ਵਿੱਚ ਖੱਟਾ ਬਣਾਇਆ। ਅੱਛਾ ਫਿਰ ਬੁਰਸ਼ ਤੋਂ ਬਾਅਦ ਕੀ ਹੁੰਦਾ ਵਾ? ਬੁਰਸ਼ ਤੋਂ ਬਾਅਦ ਮੂੰਹ ਤੋਂ ਆਪ ਤੋਂ ਨਾ ਇੰਜ ਨਹੀਂ ਕਰੂਲੀ ਆਂਦੀ ਉਸਤਾਦ ਜੀ ਵਿੱਚ। ਨਾਲੇ ਟੱਪ 'ਚ ਨਹਾਉਂਦੇ ਹਲਕਾ ਕਰਕੇ ਆਈ ਤੇ ਪਰਲੀ ਸਾਈਡ ਤੋਂ ਹਲਕਾ ਵਿੱਚ ਕੁੱਤਾ ਪਾਣੀ ਪੀਂਦੇ ਆਪਣਾ ਯਾਰ। ਠੀਕ ਹੈ। ਫਿਰ ਉਸ ਤੋਂ ਬਾਅਦ ਉਸਤਾਦ ਜੀ ਉਹ ਇੱਕ ਹੈਗਾ ਬੈੱਡ ਜਿਹਾ ਬਣਿਆ ਹੋਇਆ, ਉਹ ਸਟੀਮ ਵਾਲਾ, ਉੱਥੇ ਮੈਂ ਸਿਰਫ ਲੇਟਣਾ, ਉੱਥੇ ਉਹ ਬੈੱਡ ਦੇ ਉੱਤੇ ਮੇਰਾ ਮਸਾਜ ਵੀ ਹੋਣਾ, ਠੀਕ ਹੈ, ਨਾਲੇ ਮੈਨੂੰ ਸਟੀਮ ਮਿਲਣੀ। ਮਸਾਜਰ ਯਾਨੀ ਕਿ ਚੇਅਰ ਜਾਂ ਬੈੱਡ? ਬਿਲਕੁਲ ਉਸਤਾਦ ਜੀ, ਉਹ ਬੈੱਡ ਹੈ, ਚੇਅਰ ਨਹੀਂ ਹੈ। ਅੱਛਾ ਮਸਾਜਰ ਬੈੱਡ। ਉਹਦੇ ਵਿੱਚ ਤੁਹਾਡਾ ਯਾਨੀ ਕਿ ਨਾ ਫੇਸ ਇੱਥੋਂ ਇੰਜ ਕਰਕੇ ਹੋ ਜਾਣਾ, ਥੱਲੇ ਉਹ ਇੰਜ ਕਰਕੇ ਆਉਂਦਾ, ਉਹਦੇ ਵਿੱਚ ਤੁਸੀਂ ਆਪਣਾ ਫੇਸ ਰੱਖਣਾ। ਉਸ ਤੋਂ ਬਾਅਦ ਉਹ ਲੱਤਾਂ ਦੇ ਵਿੱਚ ਵੀ ਫਿਕਸ ਹੈਗਾ, ਇਸ ਤਰ੍ਹਾਂ ਕਰਕੇ ਫੋਮ ਉਹਨੇ ਇਸ ਤਰ੍ਹਾਂ ਕਰਕੇ ਧੰਬ ਜਾਣਾ ਤੇ ਇਸ ਤਰ੍ਹਾਂ ਕਰਕੇ ਲਿਆ। ਜਿਹੜਾ ਮਸਾਜਰ ਬੈੱਡ ਉਹਨੂੰ ਕਾਣੋ ਪਈ ਐ ਹਿਲਦਾ ਵੀ ਹੈ ਜਦੋਂ। ਨਹੀਂ ਇਹ ਬਾਤ ਚੋਂ ਨਿਕਲਣ ਦੇ ਬਾਅਦ ਦਾ ਵਾ, ਨਹੀਂ ਪਹਿਲੇ ਸਟਾਰਟ ਦਾ, ਸ਼ੁਰੂ ਚ। ਅੱਛਾ ਸ਼ੁਰੂ ਤੋਂ, ਦੇ ਨਾਤੇ ਨਹੀਂ ਠੀਕ ਹੈ। ਵੱਡੀ ਤੋਂ ਪਹਿਲੇ ਮੈਂ ਘਰ ਗਿਆ, ਮੈਂ ਕਿਹਾ ਭਾਈ ਬਾਤ ਕਿਤੇ, ਕਹਿੰਦਾ ਯਾਰ ਬੈਠ ਅੱਗੇ ਰੱਖਿਆ ਪੱਠੇ ਪਾਏ ਵਿੱਚ। ਸਾਡਾ ਪੱਠੇ ਖੋਲੀ ਬਣਾਈ ਉਹਦੀ, ਉਹ ਪੱਠੇ ਖਾਂਦੇ ਆ ਵਿੱਚ ਦੱਸਦੀ ਯਾਰ। ਠੀਕ ਹੈ। ਇਹ ਹਰ ਪਾਸੇ ਕੰਮ ਆ ਜਾਂਦਾ ਸਾਜੀ ਬਾਤ। ਅੱਲਾ ਮਾਫੀ ਦੇਵੇ, ਕਹਿਣਾ ਚਾਹੀਦਾ ਇਦਾਂ ਦੇ ਬੰਦੇ ਨਾ ਪ੍ਰਾਹੁਣੇ ਨੂੰ ਮਾਸੀ ਚ ਲੈ ਕੇ ਜਾਣਗੇ। ਕਿਉਂ? ਯਾਰ ਇੱਥੇ ਹੌਲਾ ਸਾਡੇ ਵਾਸ਼ਰੂਮ ਦਾ ਮਸਲਾ ਵਾ ਥੋੜਾ। ਚਲੋ ਖੈਰ ਉਸਤਾਦ ਜੀ ਇਹ ਤਾਂ ਇਨਰੈਲੀਵੈਂਟ ਗੱਲਾਂ ਨੇ ਨਾ। ਯਾਰ ਇਦਾਂ ਦਾ ਵਿਲਨ ਇੰਡੀਅਨ ਫਿਲਮਾਂ ਜਾਂ ਨਲਕੇ ਥੱਲੇ ਨਹਾਉਣੇ ਹੋਏ ਨਕਸਾਫ ਬਣ ਕੇ ਕਿਤਨੇ ਆਦਮੀ ਥੇ ਦੇ ਨਾਲ ਨਲਕੇ, ਉਹ ਹਿਸਾਬ ਹੈ ਭਾਈ ਦਾ। ਨਹੀਂ ਯਾਰ ਫੈਸਲ ਅੱਲਾਹ ਪਾਕ ਦਵੇ ਤੁਹਾਨੂੰ, ਪਰ ਆਮੀਨ। ਲੇਕਿਨ ਤਰੀਕਾ ਵੀ ਹੋਣਾ ਚਾਹੀਦਾ ਕੋਈ ਥੋੜਾ ਬਹੁਤ। ਉਸਤਾਦ ਜੀ ਮੈਂ ਸੱਚੀ ਮੁੱਚੀ ਸਟੀਮਰ ਲਵਾਇਆ, ਬਾਹਰ ਟੱਪ ਵੀ ਲਵਾਇਆ ਘਰ, ਤੇ ਇਹਦੇ ਵਿੱਚ ਕਿਸੇ ਲਈ ਨਹੀਂ ਨਾ ਲਵਾਇਆ, ਮੈਂ ਨਹੀਂ ਵੀ ਲਵਾਇਆ, ਮੈਂ ਲਵਾਇਆ ਇਹ ਉਹ। ਇਹ ਚ ਤੁਹਾਨੂੰ ਕੀ ਤੂੰ ਫਰਕ? ਦੱਸਣ ਕਾ ਤੋਂ ਦਿਆਂ ਜੇ ਸਾਨੂੰ ਫਰਕ ਕੋਈ ਨਹੀਂ, ਤੂੰ ਇੱਥੇ ਸਾਨੂੰ ਕਾ ਤੋਂ ਉਸ ਅਜ਼ਾਬ ਚ ਪਾਇਆ। ਮੈਂ ਸਿਰਫ ਇਹ ਦੱਸਣਾ ਚਾਹ ਰਿਹਾ, ਉਹ ਕਰੈਕਟਰ ਕਰਨਾ ਮੈਂ 1500 ਰੁਪਏ ਸੈਂਡ ਕਰ ਦਿੱਤਾ ਹੈ। ਲਏ ਤਾਂ ਗੱਲ ਕਦੋਂ ਦੀ ਹੋ ਗਈ? ਉਹ ਕਦੋਂ ਦੀ ਹੋ ਗਈ? ਲਓ। ਮੈਂ ਗੱਲ ਕਰਨੇ ਆ ਵਾ ਲਗਜ਼ਰੀ ਲਾਈਫ ਹੋਣੀ ਚਾਹੀਦੀ ਮਿੱਠਾ ਜੀ। ਤੁਸੀਂ ਜਿੰਨਾ ਕਮਾਉਂਦੇ ਹੋ ਜੋ ਵੀ ਕਰਦੇ ਹੋ, ਓ ਯਾਰ ਭਾਈ ਤੁਸੀਂ ਆ ਜਾ ਕੇ ਮੇਰੇ ਤੇ ਅਲਹਮਦੁਲਿਲਾ ਮੈਂ ਆਪਣੇ ਘਰ 'ਚ ਮੇਰੇ ਮਾਮਲੇ ਸਾਰੇ ਠੀਕ ਆ। ਅਲਹਮਦੁਲਿਲਾ 24 ਘੰਟੇ ਮੇਰੇ ਸੀ ਅੱਗੇ ਪਿਆਰ ਨਾਲ ਹੁਣ ਮਰ ਜਾਵਾਂ ਕੀ ਕਰਾਂ ਮੈਂ ਭਾਈ ਦੱਸ ਦੇ।
ਅਲਹਮਦੁਲਿਲਾ ਮੈਂ ਹਰ ਮਾਮਲਾ ਕਰਦਾ, ਮੇਰੇ ਬੱਚੇ ਮੰਗਣ ਦੇ ਨਹੀਂ ਰਹੇ, ਮੈਂ ਕਿਸੇ ਕੋ ਮੰਗ ਮਿੱਠਾ ਸਾਰਾ ਜੀ। ਲਗਜ਼ਰੀ ਲਾਈਫ ਭਾ ਕੀ ਬਿਲਡਿੰਗ ਦੇਖ ਕੇ ਉਹਦੀ ਬੁਨਿਆਦ ਦਾ ਪਤਾ ਲੱਗ ਜਾਂਦਾ। ਖੰਡਰ ਤੇ ਨਹੀਂ ਸਹੀ ਗੱਲ ਹੈ, ਟਿਕਟੋਕ ਤੇ ਬਹਿੰਦਾ ਆਪ ਬਹਿੰਦਾ ਨਾ, ਹਾਂ ਇਹ ਤਾਂ ਨਹੀਂ ਆਪ ਬਹਿੰਦਾ, ਮੁੜ ਕੇ ਬੱਚੇ ਵੀ ਬਹਿ ਰਹੇ ਆ, ਮੁੜ ਕੇ ਚਾਚੇ ਵੀ ਬਹਿ ਰਹੇ ਉਹਦੇ, ਮੁੜ ਕੇ ਸਾਰੀ ਨਾ, ਫੈਮਿਲੀ ਦੇ ਨਾ ਬਹਿੰਦੀ। ਸਾਲਗਿਰਾ ਵੀ ਹੋ ਰਹੀ ਆ। ਆਹੋ ਆਪ ਬੰਦਾ ਇਕੱਲਾ ਆਪਣਾ ਕਮਾ ਕੇ ਬੱਚੇ ਨੂੰ ਲੈ ਕੇ ਜਾਂਦਾ, ਇੱਥੇ ਤੇ ਅੱਧੇ ਦੇ ਘਰ ਦੇ ਬਹਿਣ ਦੇ ਲੋਕਾਂ ਦੇ। ਆਪਣੀ ਮਰਜ਼ੀ ਦਾ ਜਦੋਂ ਦਿਲ ਕਰਦਾ ਵੇ, ਹਾਂਜੀ ਕੀ ਪਕਾਉਣਾ ਜੀ, ਹਾਂਜੀ ਕੀ ਹੋਣੀ, ਮਟਨ ਪਕਾ ਹਾਂ, ਦਿੱਤਾ, ਆਪਣੀ ਮਰਜ਼ੀ ਨਾਲ ਚੀਜ਼ ਜੋ ਕਰਦਾ ਬਾਹਰੋਂ ਆਪ ਕਰਕੇ ਹੁੰਦਾ। ਘਰ ਦਾ ਪਤਾ ਉਹਦੇ ਦਰਵਾਜ਼ੇ ਤੋਂ ਲੱਗ ਜਾਂਦਾ। ਇਹ ਲੱਗ ਜੂ ਪਤਾ, ਮੈਨੂੰ 1 ਸਾਲ ਦੇ ਦਿਓ। ਤੇਰੇ ਘਰ ਦਾ ਪਤਾ ਵੀ ਦਰਵਾਜ਼ੇ ਤੋਂ ਹੀ ਲੱਗਦਾ। ਕਿਹੜਾ ਹਾਂ ਦਰਵਾਜ਼ੇ ਤੋਂ ਕੋਈ ਆ ਗਿਆ। ਸਾਜੇ ਨੇ ਦਰਵਾਜ਼ੇ ਕੋ ਲੰਘੇਗਾ, ਬੰਦੇ ਤਾਂ ਆਪੇ ਜੇਬ ਹੱਥ ਤੇ ਮਦਦ ਕਰ ਦੋ ਜਾ। ਇਦਾਂ ਦਾ ਬੂਆ ਮੈਂ ਵੇਖਿਆ। ਔਰ ਮਾਸ਼ਾਅੱਲਾ 10 ਸਾਲ ਸਿਰਫ ਨਾ ਮੈਂ ਕੱਲ ਨੀਮ ਪਲੇਟ ਦੀ ਹੈ ਨਾ, ਨੀਪਲੀ ਨੀਮ ਪਲੇਟ, ਨੇਮ ਪਲੇਟ ਨੀਮ ਨੀਮ ਭਾਜੀ। ਅੱਛਾ ਨੀਮ ਪਲੇਟ, ਉਹਦੀ ਮੈਂ ਸਿਰਫ ਤਸਵੀਰ ਖਿੱਚ ਕੇ ਲਿਆਵਾਂਗਾ ਤੇ- ਨੀਮ ਪਲੇਟ ਦੀ। ਹਾਂਜੀ ਹਾਂ ਠੀਕ ਹੈ। ਉੱਤੇ ਲਿਖਿਆ ਸੀ ਜੀ ਫੈਸਲ ਰਾਮੇ ਮਕਰੂਜ਼, ਨਿਗਾਹ ਜਾ ਕੇ ਮਕਰੂਜ਼ ਵੀ ਲਿਖਿਆ ਵਾ। ਮੀਡੀਆ ਵਾਲੇ ਲਿਖਿਆ ਯਾਰ। ਲੈ ਮੀਡੀਆ ਵਾਲੇ, ਮੀਡੀਆ ਵਾਲੇ ਬਲਾਈ ਵਾਲੇ। ਲੈ ਫੈਸਲ ਰਾਮੇ ਮੀਡੀਆ ਵਾਲੇ। ਤੂੰ ਇਹ ਦੇਖ ਲੈ ਵੀ 1.5 ਮਰਲੇ ਦਾ ਮਕਾਨ ਆ ਤੇ ਬਾਹਰ 1.5 ਮਰਲੇ ਦਾ ਮਕਾਨ ਆ, ਬਾਹਰ ਸਵਰਗ ਵਾਲੀ ਤੱਤੀ ਲਾਈ ਹੈ। ਇਹ ਸਵਰਗ ਹੈ। ਸਵੇਰ 3 ਮਰਲੇ ਵਾਲੇ ਮਕਾਨ ਚ ਉੱਠ ਕੇ ਅੱਜ ਜੰਗਲੇ ਚ ਖਲੋਤੇ। ਆਹੋ ਉਹ ਬਾਹਰ ਸਾਹਮਣੇ ਵਾਲੇ ਸਾਰੇ ਪਲਾਟ ਆ, ਬੰਦਾ ਹੀ ਕੋਈ ਨਹੀਂ ਹੈਗਾ, ਤੇ ਬਾਹਰ ਆ ਕੇ ਉੱਥੇ ਇੰਜ ਕਰ ਰਿਹਾ ਦਾ ਸ਼ਾਹਰੁਖ ਖਾਨ ਟੈਕ। ਹਾਂਜੀ ਔਰ ਇਹ ਤੇ ਸੇਲ ਅੱਲਾ ਰੱਖੇ ਕਹਿੰਦੇ ਸ਼ੀਸ਼ੇ ਵਾਲੇ ਕਮਰੇ ਚੋਂ ਇੰਜ ਕਰ ਦਿੰਦੇ। ਕੱਲੇ ਹੀ। ਹਾਂ ਜੇ ਨਾਲ ਸਲੀਮ ਖਾਨ ਸਾਹਿਬ ਤੇ ਦਰਖਤ ਇੰਨੇ ਝੁਕੇ ਆ, ਇੱਕ ਵਾਰੀ ਈਦ ਦਾ ਦਿਨ ਇੰਜ ਕੀਤਾ, ਉਹ ਮੰਨਤ ਹੋ ਤਰ੍ਹਾਂ ਉਹ ਮੱਖ ਚ ਵੜ ਗਿਆ ਘਰ ਦੇ ਵਿੱਚ, ਮੱਖੀਏ ਮੱਖੀਆਂ ਏਦਾਂ ਹੀ। ਖੋਜਾਂ ਪਈਆਂ। ਇਹ ਵੀ ਆਪਣੇ ਫੈਨ ਨੂੰ ਨਾ ਸ਼ਾਹਰੁਖ ਖਾਨ ਤਰ੍ਹਾਂ ਕਰ ਰਿਹਾ, ਉਹ ਲੌਬੀ 'ਚ ਖਲੋ ਕੇ ਇੰਜ ਕਰਕੇ ਇੰਜ ਕਰ ਰਿਹਾ, ਤੋ ਲੋਕ ਕਿਰਾਏਦਾਰ ਕਹਿੰਦਾ ਇਧਰ ਥੱਲੇ ਆ, ਇਧਰ ਥੱਲੇ ਆ। ਤੁਹਾਨੂੰ ਤਾਂ ਉਦੋਂ ਮਾਲਕ ਮੌਤ ਮਾਲਕ ਪੈਣੀ ਆ, ਉਦੋਂ ਮੌਤ ਬਣੀ ਆ। ਮੈਂ ਸਾਜ ਮੈਂ ਟੁੱਟੀ ਰੋਈ ਅੱਗੇ ਹੱਥ ਕਰੋ ਪਾਣੀ ਆ ਜਾਂਦਾ। ਹਾਂ ਦੀਵਾਲੀ ਨਹੀਂ ਹਾਂਜੀ ਸਾਜ ਉਹ ਕਿੱਦਾਂ ਆ ਜਾਂਦਾ? ਅਸੀਂ ਵੀ ਹੱਥ ਕਰਦੇ ਤੇ ਪਾਣੀ ਆਈ ਜਾਂਦਾ। ਨਹੀਂ ਹਾਂ। ਸਾਰੀ ਦਰੋਣੀ ਨਹੀਂ ਪੈਂਦੀ। ਅੱਛਾ ਖਰਾਬ ਆ। ਸੰਸਰ ਵਾਲੀ ਸੰਸਰ ਵਾਲੀ ਆ ਸਾਜੀ ਵੇਸਣ ਲਵਾਇਆ ਵਾ। ਸੰਸਰ? ਹਾਂਜੀ ਸੰਸਰ ਲੱਗਾ ਉਹਦੇ ਵਿੱਚ। ਓਏ ਤੁਸੀਂ ਐਂ ਕਰਕੇ ਹੱਥ ਕਰਨਾ। ਤੂੰ ਆਪਣੀ ਨੀਮ ਪਲੇਟ ਦੀ ਤਸਵੀਰ ਲਿਆਉਣੀ ਹੈ, ਤੂੰ ਸੰਸਰ ਦੀ ਲਿਆ ਕੇ ਆਉਣੀ। ਠੀਕ ਹੈ। ਇਹਨੇ ਇੰਜ ਕਰਕੇ ਇੱਕ ਦਿਨ ਹੱਥ ਕੀਤਾ, ਉਹਨੇ ਸੋਟੀ ਮਾਰਤੀ। ਨਹੀਂ ਦੀਵਾਲੀ ਟੁੱਟੀ ਉਹ। ਹਾਂ ਲੈ ਕੀ ਹੋ ਗਿਆ। ਵਾਕਈ ਸਹੀ ਗੱਲ। 15,000 ਚ ਲੱਗਾ ਸਿਸਟਮ ਸਾਜੀ ਸਾਰਾ। ਬਸ ਚੰਗੀ ਗੱਲ ਹੈ। ਸਾਰੀਆਂ ਡਿਊਟੀਆਂ ਸੰਸਰਾਂ ਵਾਲੀਆਂ ਕਰਤੀਆਂ ਸਰ। ਨਹੀਂ ਉਸਤਾਦ ਸਹੀ ਜੀ ਹੈ। ਕਾਲੂ ਨੇ ਮੋਟਰਸਾਈਕਲ ਲਈ ਮਾਸ਼ਾਅੱਲਾ। ਸੰਸਰਾਂ ਵਾਲੀਆਂ ਕਰਦੇ, ਪੂਰੇ ਘਰ ਚ ਸੰਸਰ ਪਾ ਦੇ, ਹਰ ਸ਼ਹਿਰ ਸੰਸਰ ਵਾਲੀ ਪਾ ਦੇ। ਉਸਤਾਦ ਜੀ ਕਾਲੂ ਨੇ ਮੋਟਰਸਾਈਕਲ ਲਈ, ਕੋਈ ਮਠਿਆਈ, ਕੋਈ ਲੁਕਮਾ ਬਾਜ਼ੀ, ਵਿਚਾਰੇ ਨੂੰ ਖੁਸ਼ੀ ਹੋਈ ਆ, ਉਹਨੇ ਸਟੇਟਸ ਲਾਇਆ। ਯਾਰ ਇੰਨੀ ਕਿ ਮੋਟਰਸਾਈਕਲ ਵਿਚਾਰੇ ਦਾ ਹੁਣ ਕੀ ਉਹ ਕਰਨਾ। ਸਟੇਟਸ ਕਾਹਦਾ ਲਾਉਂਦੇ ਆ? ਉਹ ਕਿਹਨੇ ਲਾਇਆ ਸਟੇਟਸ? ਉਹ ਯਾਰ ਅਸੀਂ ਆ ਅੱਛਾ ਦੇਸ਼ ਯਾਰ, ਸ਼ਾਹ ਸ਼ੌਕ ਹੁੰਦਾ ਬੱਚਿਆਂ ਉਹ ਦਾ। ਯਾਰ ਤੂੰ ਆ ਛੱਡ, ਮੈਨੂੰ ਸੈਂਸਰ ਦਾ ਮਜ਼ਾ ਲੈਣ ਦੇ। ਓਏ ਲਫ਼ਜ਼ ਇਹ- ਕਿੱਥੋਂ ਸੁਣਿਆ ਤੂੰ? ਸੰਸਰ ਸੰਸਰ ਸਾਜੀ ਸੰਸਰ ਨਹੀਂ ਉਹਦਾ ਕੀ ਮਤਲਬ ਆ? ਜਿੱਥੋਂ ਤੂੰ ਨੀਮ ਪਲੇਟ ਸੁਣਿਆ ਉੱਥੇ ਹੀ ਮੈਨੂੰ ਸਾਜੀ ਮੈਂ ਤੇ ਸਹੀ ਨਾਮ ਲਿਆ ਨਾ ਨੀਮ ਤੁਹਾਡੇ ਵੀ ਸਹੀ ਲਿਆ। ਉਸਤਾਦ ਜੀ ਸੰਸਰ ਨਹੀਂ ਹੁੰਦਾ ਵਿੱਚ ਉਹ ਕਿਤੇ ਸੰਸਰ, ਉਹ ਸੰਸਰ ਹੀ ਹੁੰਦਾ ਵਾ। ਹਾਂਜੀ ਸੰਸਾਰ ਸ਼ਾਈਨ ਕਰੀਮ। ਐ ਠੰਡਾ ਪਾਣੀ ਗਰਮ ਪਾਣੀ ਨਹੀਂ ਹੋਏਗਾ ਸਾਜੀ। ਉੱਥੇ ਦਰਜੀ ਅੱਛਾ ਉਹ ਤੇ ਚੱਲ ਪੈਂਦੀ ਹੈ ਨਾ, ਤੇ ਠੰਡਾ ਗਰਮ ਕਿੱਦਾਂ ਕਰਨਾ? ਠੰਡਾ ਹੀ ਜਾਂਦਾ, ਉਹਦੇ ਬਟਨ ਲੱਗਾ ਪਿੱਛੇ ਸਾਜੀ, ਪੁਸ਼ ਬਟਨ ਲੱਗਾ ਤੇ ਹੈ। ਫਾਇਦਾ ਕੀ ਫਿਰ, ਜੇ ਬਟਨ ਹੀ ਦਬਾਣਾ ਤੇ ਉਹ ਬੰਦਾ ਟੂਟੀ ਵੀ ਨਹੀਂ ਨਹੀਂ ਨਹੀਂ, ਉਹ ਬਟਨ ਪਾ ਕੇ ਤੁਸੀਂ ਛੱਡ ਦੇਣਾ ਵਾ, ਉਹ ਠੰਡਾ ਹੀ ਹੋਣਾ ਵਾ। ਫਿਰ ਜੇ ਤੁਸੀਂ ਗਰਮ ਕਰਨਾ ਹੋਵੇ ਤਾਂ ਥੱਲੇ ਇੱਕ ਗਰਮ ਵਾਲਾ ਬਟਨ ਲੱਗਾ ਵਾ। 2 ਬਟਨ ਲੱਗੇ ਆ ਸਾਜੀ, ਮੋੜ ਵੀ ਹੈ ਨਾਲ। ਤੇ ਫਿਰ ਬਟਨ ਤੇ ਹੋ ਹੀ ਗਿਆ ਨਾ ਸਾਹਿਬ। ਬਟਨਾਂ ਇਹ ਹੋਵੇ ਸੱਜਾ ਹੱਥ ਕਰੋ ਤੇ ਗਰਮ ਆਵੇ, ਖੱਬਾ ਕਰੋ ਤੇ ਇਹ ਨਹੀਂਗਾ, ਨਹੀਂ ਅੱਛੀ ਗੱਲ ਹੈ, ਅੱਛੀ ਗੱਲ। ਇਹ ਨਹੀਂ। ਦੋਵੇਂ ਕਰੋ ਤੇ ਮਿਕਸ ਆਵੇ। ਨਹੀਂ ਨਾਲ ਉਸਤਾਦ ਜੀ ਨਹੀਂ ਹੋ ਸਕਦਾ ਉੱਤੇ ਸੈਂਸਰ ਲਾ ਦੇ, ਜਿਹਦਾ ਅੰਗੂਠਾ ਇੱਧਰ ਨੂੰ ਇੱਧਰ ਦੇਖ ਕੇ ਗਰਮ ਪਾ ਦੇਵੇ, ਇੱਧਰ ਦੇਖ ਕੇ। ਇਹ ਕੋਈ ਡਰ ਹੋਣੇ ਹੱਥ ਦੇਖ ਕੇ ਨਾ। ਫਿਰ ਉਹ ਹਵਾ ਹੱਥ ਸਕੂਨ ਵਾਲੀ ਬੋਲ ਜਿਹਾ ਹੋਇਆ ਇਸ ਤਰ੍ਹਾਂ ਇਸ ਤਰ੍ਹਾਂ ਹਾਂ ਹਾਂ ਸੰਸਾਰ ਦੀ ਟੂਟੀ ਥੱਲੇ ਬਾਲਟੀ ਭਰਨੀ ਸੀ, ਉਹ ਆਏ ਹੀ ਨਾ ਪਰ ਥੱਲੇ ਬਾਲਟੀ ਦਾ ਕੇ ਹੱਥ ਵੀ ਐ ਕਰਨੇ, ਜਦੋਂ ਪਰੇ ਕਰਦੇ ਫੇਰ ਬੰਦ ਹੋ ਜਾਂਦੀ ਸੀ। ਤੇ ਹੁਣ ਸਾਰੀ ਬਾਲਟੀ ਥੱਲੇ ਹੱਥ ਰੱਖਿਆ, ਹੱਥ ਤੇ ਪਾਣੀ ਪਿਆ ਪਿਆ ਬਾਲਟੀ ਚ ਜਾ ਰਿਹਾ। ਸਾਜੀ ਕਹਿੰਦੀ ਥੱਲੇ ਕਰਨ ਵਾਲਾ ਹੱਥ ਸਾਫ਼ ਕਰਨਾ ਨਹੀਂ ਹੁੰਦਾ, ਹਵਾ ਹਵਾ ਵਾਲਾ। ਇਹਨਾਂ ਨੇ ਪੂਰਾ ਐਂ ਖਰਬੂਜ਼ਾ ਖਾਲੀ ਕਰਕੇ ਪੱਖੇ ਤੇ ਲਾਇਆ ਵਾ। ਉਹਦਾ ਕੰਮ ਕਿਸ ਇਹਨੇ ਵੀ ਲੱਕੜੀ ਵਾਲੇ ਪਰ ਲੱਕੜ ਦਾ ਹੱਥ ਬਣਾ ਕੇ ਪਿੱਛੇ ਸੋਟੀ ਲਾਈ, ਜਦੋਂ ਬਾਲਟੀ ਭਰੀ ਹੁੰਦੀ ਉਹਨੂੰ ਥੱਲੇ ਨਾਲ ਲੈਣਾ। ਨਹੀਂ ਗੱਲ ਨਹਾਣ ਡਿਆ ਉਹ ਸੈਂਸਰ ਵਾਲੀ ਟੂਟੀ ਥੱਲੇ ਤੇ ਪਾਣੀ ਨਾ ਹੋਇਆ। ਇਹਨੇ ਫਿਰ ਵਿੱਚ ਵੜ ਕੇ ਵੇਖਿਆ ਤੇ ਵਿੱਚੋਂ ਇੱਕ ਪਾਣੀ ਦਾ ਕਤਰਾ ਕਹਿੰਦਾ ਉਹ ਪਾਣੀ ਛਪੜੀ ਵੱਲ ਗਿਆ ਵਾ। ਇਹ ਤਾਂ ਨਹੀਂ ਹੈਗਾ। ਕਿੱਥੇ ਗਿਆ ਵਾ? ਛੱਪੜੀ ਵਾਲ ਛੱਪੜ ਵਾਲ। ਨਹੀਂ ਆਪ ਨਾ ਆਉਂਦਾ ਸੈਂਸਰ ਵਾਲੀ ਟੂਟੀ ਦੇ ਥੱਲੇ, ਉਹ ਤੋਂ ਉਹਦੇ ਹੱਥਾਂ 'ਚ ਹੱਥ ਰੱਖਿਆ ਹੋਇਆ ਹੈ, ਥੱਲੇ ਪਾਣੀ ਆਉਂਦਾ। ਨਹੀਂ ਭੈਣ, ਉਹ ਜਿੱਦਾਂ ਮੋਸ਼ਨ ਡਿਟੈਕਟਰ ਨਹੀਂ ਹੁੰਦੇ ਸੀ ਐਦਾਂ ਉਹਦਾ ਹਿਸਾਬ ਨਾ, ਕਿ ਤੁਸੀਂ ਉਹ ਦੇਖਦਾ ਵਾ ਕਿ ਥੱਲੇ ਕੋਈ ਚੀਜ਼। ਨਹਾਉਂਦੇ ਵੀ ਨੇ, ਬਾਥ ਵੀ ਆ। 1 ਕਿਲੋਮੀਟਰ ਉਹ ਤੋਂ ਗੱਲ ਵੀ ਸਹੀ ਆ। ਐ ਤੇ ਜਦੋਂ ਤੁਸੀਂ ਕਿਸੇ ਐਸੇ ਪਬਲਿਕ ਵਾਸ਼ਰੂਮ 'ਚ ਜਾਂਦੇ ਹੋ ਨਾ,
ਤੇ ਟੂਟੀ ਤੇ ਪਤਾ ਨਹੀਂ ਕਿਹਦੇ ਕਿਹਦੇ ਹੱਥ ਲੱਗੇ ਆ। ਆਹੋ ਫਿਰ ਸਾਰਾ ਜੋ ਫੇਸ ਸਕੈਨ ਕਰਦਾ ਵਾ ਤੁਹਾਨੂੰ ਫੈਮਿਲੀ ਮੈਂਬਰ ਦੇ ਫੇਸ ਸਕੈਨ ਕਰਾਉਣੀ ਪੈਂਦੀ। ਅੱਛਾ ਤੁਸੀਂ ਸਾਰਾ ਹੱਥ ਧੋ ਲਿਆ, ਪੂਰਾ ਤੁਸੀਂ ਹੱਥ ਪੂਰੇ ਧੋ ਲਏ, ਧੋਣ ਤੋਂ ਬਾਅਦ ਤੁਸੀਂ ਫਿਰ ਉਸੇ ਹੱਥ ਨਾਲ ਟੂਟੀ ਬੰਦ ਕਰ ਦੇਣੀ। ਹਾਂਜੀ ਇਹਦਾ ਚਾਚਾ ਸੀ ਉਹਦੀਆਂ ਦੋਵੇਂ ਬਾਹਾਂ ਨਹੀਂ ਸੀ ਹੈ, ਉਹ ਆ ਕਹਿੰਦਾ ਕਾਲੂ ਹੱਥ ਰੱਖੀ ਜਾ। ਆਹ ਵੀ ਜਿਹਦੀਆਂ ਬਾਹਾਂ ਨਹੀਂ ਗਿਆ ਉਹ ਵਿਚਾਰਾ ਕੀ ਕਰੂਗਾ। ਕੱਲ ਨੇ ਸੈਂਸਰ ਵਾਲੀ ਟੂਟੀ ਥੱਲੇ ਹੱਥ ਕੀਤਾ, ਉਹ ਕਹਿੰਦੀ ਭਲਾ ਹੋਵੇ। ਇਹਨੇ ਹੱਥ ਕਿਤੋਂ ਨੇ ਪੰਜਾਂ ਦਾ ਠੀਕਾ ਚੁੱਕਿਆ। ਯਾਰ ਇਹ ਵੈਸੇ ਅੱਛੀ ਗੱਲ ਹੈ। ਨਹੀਂ ਸੈਂਸਰ ਵਾਲੀ ਟੂਟੀ ਉਸਤਾਦ ਜੀ ਸੈਂਸਰ ਵੀ ਜੇ ਉਹ ਸੱਜੇ ਖੱਬੇ ਵਾਲਾ ਸਿਸਟਮ ਹੋ ਗਿਆ, ਇਹ ਫਿਰ ਉਹਦਾ ਕਿਤੇ ਸੈਂਸਰ ਨੂੰ ਪਹਿਲੇ ਉਹ ਦੇਣੀ ਪੈਣੀ ਜਿਹੜੀ ਡੋਮੇਨ ਦੇਈਦੀ ਹੁੰਦੀ ਆ। ਇਹਦੇ ਨਾਲ ਫਿਰ ਉਹ ਸਿਸਟਮ ਹੋਣਾ ਕਿ 1 ਕਿਲੋਮੀਟਰ ਤੱਕ ਤੁਹਾਡਾ ਹੱਥ ਅੱਗੇ ਆ ਵੀ ਫਿਰ 1 ਕਿਲੋਮੀਟਰ ਤੱਕ। ਆ ਵੀ ਤੁਸੀਂ ਜਿੰਨੀ ਮਰਜ਼ੀ ਉੱਚੀ ਲਾ ਲਓ, ਥੱਲੋਂ ਇੰਜ ਕੀਤਾ ਵਾ ਫਿਰ ਸ਼ੁੱਧ ਪਾਣੀ। ਨਹੀਂ ਇੰਨਾ ਸੰਸਰ ਕੰਮ ਨਹੀਂ ਉੱਠ ਕਰਦਾ। ਕੇ ਸੁੱਟਤੀਆਂ ਕਾਲੂ ਦੇ ਅੱਬੇ ਨੇ ਸੰਸਰ ਵਾਲੀਆਂ ਟੂਟੀਆਂ, ਕਹਿੰਦਾ ਅਸੀਂ ਸਾਰੀ ਉਮਰ ਇੰਜ ਹੀ ਕੀਤਾ ਹੈ। ਟੂਟੀ ਵਾਲੀ ਦੁਕਾਨ ਤੇ ਜਾ ਕੇ ਕਹਿੰਦਾ ਭਾਜੀ ਐਂਜਲ ਹੀ ਨਹੀਂ ਹੈ ਕੋਈ। ਨਹੀਂ ਤਾਂ ਟੂਟੀ ਮੋੜ ਕੇ ਇੰਜ ਕਰਕੇ ਲਾ ਲਈਏ, ਉੱਤੋਂ ਹੱਥ ਕਰਦੇ। ਆਹੋ ਭਾਈ ਫੈਸਲੇ ਵੀ ਉਹ ਟੁੱਟੀ ਥੱਲੇ ਹੱਥ ਕਿਤੇ ਨੂੰ ਠੱਪਾ ਲਾਤਾ। ਇਹ ਹੱਥ ਲਿਖਿਆ ਹੈ। ਟੂਟੀ ਪੁੱਟਦੀ ਕਹਿੰਦਾ ਮੈਂ ਥੱਲੇ ਹੱਥ ਕਰਨਾ, ਪਾਣੀ ਨਹੀਂ ਆਉਣਾ, ਬਾਅਦ ਲੱਗਾ ਪਿੱਛੋਂ ਡਰਮੀ ਖਾਲੀ ਟੂਟੀ ਪੁੱਟ। ਸਾਜੀ ਕਹਿੰਦੇ ਦੁਨੀਆ ਦਾ ਸਭ ਤੋਂ ਜ਼ਿਆਦਾ ਤਾਕਤਵਰ ਜਿਹੜਾ ਨਾ ਉਹ ਪਾਣੀ ਹੈ। ਜੀ ਨਹੀਂ ਹਵਾ, ਨਹੀਂ ਪਾਣੀ ਹਵਾ ਪਾਣੀ ਔਰ ਹਵਾ ਪਾਣੀ। ਪਾਣੀ ਪਹਾੜਾਂ ਦੇ ਪਹਾੜਾਂ ਬਹਾ ਲੈ ਜਾਂਦਾ ਵਾ। ਹਵਾ ਵੀ ਜਦੋਂ ਆਪਣੀ ਆਈ ਤੇ ਆਉਂਦੀ ਆ, ਹਾਂ ਨਹੀਂ ਵਾਹ ਦੀ ਵੀ ਬੜੀ ਪਾਵਰ ਆ ਭਾਈ, ਪੂਰਾ ਚੁੱਕ ਦਿੰਦੀ ਸਾਰਾ ਕੁਝ। ਸਮੁੰਦਰ ਦਾ ਡੋਲਾ ਨਹੀਂ ਦੇਖਿਆ ਸਟਾਰ, ਓਏ ਦੁਨੀਆ ਤੋਂ ਉੱਤੇ ਹੀ ਆ ਤਾਂ। ਸਮੁੰਦਰ ਦਾ ਸਾ ਅੱਛਾ ਵੇਲਾ ਦੁਨੀਆ ਤੋਂ ਉੱਤੇ ਆ ਸਮੁੰਦਰ। ਅੱਛਾ ਕੈਸੀ ਮੇਰੇ ਅੱਲਾ ਦੀ ਕੁਦਰਤ ਆ। ਤੁਸੀਂ ਖੜੋਗੇ ਦੇਖੋ ਸਮੁੰਦਰ ਦਰਮਿਆਨ ਚ ਉੱਚਾ ਲੱਗੂਗਾ ਤੁਹਾਨੂੰ, ਕਰਾਚੀ ਜਾ ਕੇ ਤੁਸੀਂ ਦੇਖ ਲਓ ਤੁਹਾਨੂੰ ਉੱਚਾ ਉੱਚਾ ਲੱਗਦਾ। ਹਾਂਜੀ। ਬੇਟੇ ਥੱਲੇ ਕਿਉਂ ਨਹੀਂ ਆਉਂਦੇ? ਪਤਾ ਨਹੀਂ ਭਾਜੀ, ਮੈਂ ਬਹੁਤੀ ਦੇਰ ਬੈਠਾ ਰਹਿਣਾ ਸਮੁੰਦਰ ਤੇ, ਕਹਿਣਾ ਪੁੱਛ ਭਾਜੀ ਆ ਮੈਨੂੰ ਕੋਈ ਪੁੱਛਣਾ ਮੈਂ ਲੈ ਕੇ ਜੇ ਬੰਦਾ ਕੋਈ ਗਲਤ ਗੱਲ ਦੱਸਦੀ ਮੇਰੇ ਤੇ ਕੋਈ ਫਤਵਾ ਤੇ ਜਿਹੜਾ ਗੱਲ ਕਾਹਤੋਂ ਸ਼ੁਰੂ ਕੀਤੀ ਹੈ ਯਾਰ ਤੂੰ? ਮੈਂ ਤਾਂ ਵੈਸੇ ਇੰਜੋਏ ਵਾਸਤੇ ਕੀਤੀ। ਮੈਂ ਤੈਨੂੰ ਸਸਪੈਂਸ ਪਤਾ ਚ ਪਾ ਕੇ ਤੂੰ ਮੁੜ ਕੇ ਪਿੱਛੇ ਹਟ ਗਿਆ ਯਾਰ। ਹੋ ਸਕਵੇ ਵੇਖਿਆ ਤੁਸੀਂ ਸਾਡੀ ਕਰਾਚੀ? ਆਕਸਬੇ ਹੋ ਸਕਵੇ ਹੋ ਸਕਦੇ ਹਾਂਜੀ ਵੇਖਿਆ ਵੇਖਦੇ ਹੋ ਸਕਦੇ तो मेरा एक काम करो। ਨਹੀਂ ਦੇਖਿਆ ਦੇਖਿਆ ਮੈਂ ਉਹਦੇ ਹੈ ਹੀ ਨਹੀਂਗਾ, ਤੁਸੀਂ ਕਿੱਥੇ ਵੇਖ ਰਹੇ ਹੋ? ਕਿੱਥੇ ਲੈ ਗਏ? ਯਾਰ ਜਿਹੜੀਆਂ ਚੀਜ਼ਾਂ ਨਹੀਂ ਹੁੰਦੀਆਂ ਉਹੀ ਤੇ ਮੈਂ ਵੇਖਦਾ ਹਾਂ, ਹਾਂ ਜਿਹੜੀਆਂ ਹੈ ਉਹ ਤਾਂ ਸਾਰੇ ਵੇਖ ਲੈਂਦੇ। ਉਸਤਾਦ ਮੁਹਤਰਮ ਉਹ ਪਹਾੜ ਜਿਹੜਾ ਨਾ ਮੈਂ ਆਪਣੀ ਲਾਈਫ 'ਚ ਦੇਖਿਆ, ਨਾਈਸ। ਲਾਈਫ ਦੇ ਵਿੱਚ ਅੱਛਾ ਬਹੁਤ ਪੁਰਾਣਾ, ਅੱਜ ਤੋਂ ਤਕਰੀਬਨ 30 ਸਾਲ ਤੁਸੀਂ ਪਿੱਛੇ ਚਲੇ। ਐਡਾ ਪੁਰਾਣਾ ਪਹਾੜ, ਐਡਾ ਪੁਰਾਣਾ ਪਹਾੜ ਹੁੰਦਾ ਨਹੀਂ, ਉਹਨੂੰ ਵੈਸੇ ਉੱਲੀ ਲੱਗ ਜਾਂਦੀ। 3 ਸਾਲ ਰਹਿੰਦੇ ਹੀ ਨਹੀਂ ਪਹਾੜ। ਪਹਾੜ 30 ਸਾਲ ਦਾ ਯਾਰ, ਵੈਸੇ ਉਹ ਭਾਈ 7-8 ਸਾਲਾਂ ਤੋਂ ਬਾਅਦ ਪਹਾੜ ਗਲਣਾ ਸ਼ੁਰੂ ਹੋ ਜਾਂਦਾ ਵਾ। ਲੱਗ ਜਾਂਦਾ ਵਾ। ਸੁਣ ਲੈ ਭਰਾਵਾ, ਮੇਰੀ ਗੱਲ ਸੁਣੇਗਾ ਤੂੰ? 13 ਤੋਂ 14 ਸਾਲ ਚ ਐਂਡ ਹੋ ਜਾਂਦਾ। ਹਾਂ ਫਿਰ ਰਿਪੇਅਰਿੰਗ ਕਰਾਉਂਦੇ ਰਹੋ, ਉਹਨੂੰ ਠੀਕ ਕਰਾਉਂਦੇ ਰਹੋ, ਫਿਰ ਸਹੀ ਨਹੀਂ ਹੁੰਦਾ। 10 ਸਾਲਾਂ ਬਾਅਦ ਪਹਾੜ ਆਪਣੇ ਪਰ ਖਿੱਚ ਕੇ ਨਾ ਉੱਪਰ ਚਲ ਜਾਂਦਾ ਪਹਾੜ ਤੇ। ਚੋਈ ਤੋੜ ਲੈਂਦਾ ਜਾ ਕੇ। ਉਹ ਯਾਰ ਮੈਂ ਪਹਾੜ ਦੀ ਗੱਲ ਕਰਨੇ ਆ, ਹੌਸਕਵੇ ਦੀ। ਉਹ 30 ਸਾਲਾਂ ਬਾਅਦ ਵੈਸੇ ਹੀ ਖਾਲ ਲਾ ਲੈਂਦਾ ਆਪਣੀ ਉਹ। ਸਤਾਈ ਪਹਾੜ ਤੋਂ ਹੀ ਯਾਦ ਆਇਆ ਸੱਚੀ, ਇੱਕ ਹਫਤਾ ਦੇ ਦਿਓ ਮੈਂ ਜਾ ਰਿਹਾ, ਕੋਈ ਪਮਾਨੀ ਕਰਨਾ, ਕੋਹੇ ਕੀ ਪਾ ਕਰਨਾ? ਕੋਈ ਪਮਾਨੀ। ਕੋਪੇ ਭਾਈ ਕੋਈ ਪੈਮਾਨੀ ਕਰਨ ਜਾ ਰਿਹਾ। ਮੈਂ ਸ਼ੌਕ ਚੜ ਗਿਆ ਵਾ। ਕੈਪ OLX ਤੋਂ ਦੇਖੀ ਆ, ਕੈਪ ਤੇ ਲੰਬੇ ਮੱਛੀ ਵਾਲੇ ਬੂਟ, ਹਾਕੀ। 15 ਦਿਨ ਬਾਅਦ ਜਾਣਾ ਸੀ, 2-4 ਛੁੱਟੀਆਂ ਹੋਈਆਂ, ਤੂੰ ਕੋਈ ਪਮਾਨੀ ਸਿੱਖ ਲਾ, ਸੱਤੇ ਖਾਣਾ ਇੰਜੋਏ ਮੌਸਮ ਉਹ ਜਿਹੜਾ ਉੱਤੋਂ ਬਰਫ਼ ਚੋਂ ਪਹਾੜ ਤੇ। ਮੈਂ ਘਰ ਦੇ ਅਸਲ ਵੀ ਕਰ ਰਿਹਾ ਹਾਂ। ਤੂੰ ਜਾਣਾ ਜ਼ਿੰਦਗੀ 'ਚ, ਬੇਟਾ ਜ਼ਿੰਦਗੀ 'ਚ ਨਾ ਜਾਏ, ਕਿਉਂ? ਕਦੀ ਨਾ ਜਾਵੇ। ਇਹ ਜਾਊਗਾ ਉੱਥੇ ਉਸਤਾਦ ਜੀ ਹੁਣ ਕੋਈ ਪੈਮਾਨੀ ਕਰਨ। ਅਸੀਂ ਤੇ ਗਏ ਆ ਉੱਥੇ ਆਲਰੇਡੀ, ਉੱਥੇ ਝੰਡਾ ਮੇਰੇ ਦਾਦਾ ਜੀ ਗੱਡ ਗਏ ਆਏ ਸਨ। ਚੰਡਾ ਪਈਆਂ ਸੀ ਉਹਨਾਂ ਨੂੰ ਚੰਡਾ ਬੇਟਾ, ਝੰਡਾ ਨਹੀਂ ਚੰਡਾ। ਉੱਤੇ ਉਹਨਾਂ ਸਟਾਰ ਨੇ ਸਰ ਕੀਤਾ ਸੀਗਾ। ਇੱਕ ਕੋਪ ਐ ਫੁੱਲ ਉੱਤੇ ਚੜ ਗਿਆ, ਫੁੱਲ ਲਾਗੇ ਪਹੁੰਚ ਗਿਆ ਤੇ ਉਹਨੂੰ ਆਵਾਜ਼ ਮਾਰ ਕਹਿੰਦਾ ਉਰੇ ਆ ਤੈਨੂੰ ਮੈਂ ਕੁਲੀਆ ਦੱਸਦਾ। ਉਹ ਉੱਥੇ ਖੜਾ। ਅੱਛਾ ਕੀ ਕੀਤਾ ਸੀ? ਸਰ ਕੀਤਾ ਸੀ। ਉਸਤਾਦ ਜੀ ਸਰ ਕੀਤਾ ਸੀ ਉਹਨਾਂ ਨੇ, ਤੇ ਝੰਡਾ ਅੱਜ ਵੀ ਲੱਗਾ ਹੋਇਆ ਉੱਥੇ ਸਾਡਾ। ਇੱਕ ਬੰਦੇ ਨੂੰ ਉਹਨਾਂ ਨੇ ਸਰ ਕੀਤਾ ਸੀਗਾ, ਉਹਨਾਂ ਨੇ ਫਿਰ 20 ਰੁਪਏ ਦਿੱਤੇ। ਉਹ ਨਹੀਂ ਯਾਰ ਮੈਂ ਭਾਈ ਫੈਸਲ ਕੋਈ ਪਮਾ ਸੀ, ਇੱਕ ਪਹਾੜ ਤੇ ਉੱਤੇ ਚੜ ਕੇ ਨਾ ਬਣ ਗਿਆ ਉਹ ਪਹਾੜ ਸੀ। ਅੱਛਾ ਨਹੀਂ ਉਸਤਾਦ ਜੀ, ਮੈਂ ਪਹਾੜ ਦੀ ਅਗਰ ਗੱਲ ਕਰਨੇ ਆ ਨਾ, ਅੱਜ ਤੋਂ ਤਕਰੀਬਨ 25-30 ਸਾਲ ਪਹਿਲੇ ਦੀ ਗੱਲ ਹੈ, ਜਦੋਂ ਹੌਸਕਵੇ ਬੜਾ ਯਾਨੀ ਕਿ ਨਾ ਖੂਬਸੂਰਤ ਹੁੰਦਾ ਸੀ, ਤੇ ਸਾਜੀ ਕਾਫੀ ਵੱਡਾ ਹੁੰਦਾ ਸੀ, ਉਹਦੇ ਵਿੱਚ ਇੱਕ ਸੁਰਾਖ ਸੀਗਾ। ਹਾਂ ਸੁਰਾਖ ਸੀਗਾ ਤੇ ਉਹ ਪਹਿਲੇ ਪੁਰ ਸੀਗਾ, ਉਹ ਪਾਣੀ ਦੀਆਂ ਛੱਲਾਂ ਨੇ ਉਹਦੇ ਵਿੱਚ ਸੁਰਾਖ ਕੀਤਾ। ਫਿਰ ਉਸ ਤੋਂ ਬਾਅਦ ਆਹਿਸਤਾ ਉਹ ਪਹਾੜ ਵੀ ਖਤਮ ਕਰ ਦਿੱਤਾ। ਖਤਮ ਕਰ। ਉਹ ਪਹਾੜ ਇਸ ਤਰ੍ਹਾਂ ਦਾ ਸੀਗਾ ਕਿ ਉਹ ਖਤਮ ਨਹੀਂ ਸੀ ਕਰ ਸਕਦਾ, ਉਹਨੂੰ ਕਰੇਨਾਂ ਵੀ ਨਹੀਂ ਸੀ ਉੱਤੇ ਚੱਲੀਆਂ, ਉਹ ਖੂਬਸੂਰਤ ਲੱਗਦਾ ਸੀ, ਲੇਕਿਨ ਪਾਣੀ ਨੇ ਖਤਮ ਲੈ ਕਰ ਦੇ ਗਿਆ। ਦਿੱਤਾ। ਪਾਣੀ ਦੀ ਇੰਨੀ ਤਾਕਤ ਹੈ। ਹਾਂ ਸਹੀ ਨਹੀਂ, ਪਾਣੀ 'ਚ ਹਵਾ 'ਚ ਵੀ ਬੜੀ ਤਾਕਤ ਆ। ਹਾਂਜੀ ਫੈਸਲ ਸਾਹਿਬ, ਹਵਾ ਵੀ ਕਿੱਡਾ ਵੱਡਾ ਦਰਖਤ ਹੁੰਦਾ, ਉਹਦੀਆਂ ਜੜ੍ਹਾਂ ਕਿੱਡੀਆਂ ਮਜ਼ਬੂਤ ਹੁੰਦੀਆਂ। ਐਡਾ ਚੌੜਾ ਦਰਖਤ ਆ ਵੀ ਇਸ ਤੋਂ ਵੀ ਚੌੜਾ ਜੀ। ਤੇ ਪਤਾ ਨਹੀਂ ਜਿੰਨਾ ਉੱਤੇ ਨਜ਼ਰ ਆ ਰਿਹਾ 3 ਗੁਣਾ ਜ਼ਿਆਦਾ ਥੱਲੇ ਉਹਦੀਆਂ ਜੜ੍ਹਾਂ ਨੇ, ਚੁੱਕ ਕੇ ਉਹ ਮਾਰਦੀ ਹੈ ਜੜੋਂ ਪੁੱਟ ਕੇ। ਉਸਤਾਦ ਜੀ ਇਹ ਤਾਂ ਜ਼ਮੀਨ ਦੀ ਗੱਲ ਵਾ, ਉੱਪਰ 40-50 ਹਜ਼ਾਰ ਤੇ ਬੁਲੰਦ ਕੀ ਦਰਜਾ ਹਰਾਰਤ ਵਾ ਹਵਾ ਦਾ। ਹਾਂ ਯਾਰ ਇੱਕ ਮਿੰਟ ਹਿਸਾਬ ਲਾਓ। ਉਸਤਾਦ ਜੀ, ਜਿਹੜਾ ਦਰਖਤ ਛਟਿਆ ਜਾਂਦਾ ਨਾ, ਉਹ ਸਾਈਡਾਂ ਜਿਹੜੀਆਂ ਹੁੰਦੀਆਂ ਨਾ ਪਾਣੀ ਦੇ ਨਾਲ ਸਿੱਲੀਆਂ ਹੋ ਜਾਂਦੀਆਂ ਨੇ।
ਉਹ ਤਾਂ ਦਰਖਤ ਡਿੱਗਦੇ। ਨਹੀਂ ਪਾਇਆ ਨਾ, ਉਹਦਾ ਜਿਹੜਾ ਫੈਲਾਅ ਹੁੰਦਾ ਨਾ, ਪੱਤੇ ਹਵਾ ਉਹਨੂੰ ਰੋਕਦੀ ਹੈ, ਵਜ਼ਨ ਉੱਤੋਂ ਪੈਂਦਾ ਵਾ, ਥੱਲੇ ਕੱਲੇ ਉਹਦੇ ਉਹ ਕੱਲਾ ਤੂੰ ਤੋਂ ਉਹਨੂੰ ਲਾ ਦੇ, ਥੱਲੇ ਉਹਦਾ ਮੁੱਢ ਜਿਹਾ ਉਹਨਾਂ ਦੇ ਕੁਝ ਵੀ ਨਹੀਂ ਹਵਾ ਨੇ ਕਹਿਣਾ, ਕਿਉਂਕਿ ਉੱਪਰੋਂ ਜਦੋਂ ਹਵਾ ਉਹਨੂੰ ਪੈਂਦੀ ਹੈ ਨਾ, ਉਹ ਫਿਰ ਥੱਲੇ ਵਾਲਾ ਨਹੀਂ ਸਿਸਟਮ ਹੁੰਦਾ, ਉੱਪਰੋਂ ਪੱਤੇ ਉਹਦਾ ਫੈਲਾਓ ਉਹ ਪੂਰਾ ਉੱਤੋਂ ਲਾਉਂਦੀ ਧੱਕਾ, ਪੈਦਾ ਤੇ ਤਦ ਥੱਲੇ ਉਖੜਦਾ ਉਹ। ਲੇਕਿਨ ਉਸਤਾਦ ਜੀ ਮੈਂ ਤਾਂ ਦੋ ਚੀਜ਼ਾਂ ਹੀ ਸੁਣੀਆਂ, आग पानी और भाई जी। आग पानी और भाई जी इनके साथ नहीं खेलना, आग जलाता है, पानी डुबोता है और भाई जी तड़पाता है। मैं तीन सुने मैं ਇਹ ਤਾਂ ਫਿਲਮ आवाज ਦੀ तो story ਹੈ सुनी ਯਾਰ। यार जिद को चाहे जो करा लवे यार, हवा को करा लवे, पानी को करा लवे, मच्छरा को करा लवे, हाय हाय। बाबीला को करा लवे। ਵਾਹ ਵਾਹ। नमरूद जी ਜਿਹੜਾ ਬਾਦਸ਼ਾਹ, और पता कौन है? हाँ जी चार ऐसे हुए ने दुनिया ते लोग इस तरह जिन्हों ने ऑल वर्ल्ड ते हुकूमत की थी। ठीक चार लोग ऐसे हुए ने पूरी दुनिया ते जिन्होंने हुकूमत की थी। ये नहीं कि वैस किते ते मैं बादशाह उस किते ते हुण जिद्दां अज्ज जिन्होंने पूरी दुनिया दे वो कल्ला ही सदर सी पूरी दुनिया दा जिन्होंने हुकूमत की थी। अच्छा जी। हाँ जी, जिन्हां चों दो मुसलमान सी ते दो मुसलमान ने सी, जिन्हां चों एक हज़रत सुलेमान अलैहिस्सलाम, फिर हज़रत एक होर सी, ते दो ਜਿਹੜੇ ਗੈਰ ਮੁਸਲਿਮ ਸੀ। ਇੱਕ ਨਮਰੂਦ, ਜਿਹੜੇ ਗੈਰ ਮੁਸਲਿਮ ਸੀ ਉਹਨਾਂ ਚੋਂ ਇੱਕ ਨਮਰੂਦ ਤੇ ਇੱਕ ਹੋਰ ਸੀ। ਔੜਾ ਸੀਗਾ ਇੱਕ ਬਹੁਤ ਸ਼ਦਾਦ। ਨਮਰੂਦ ਨੇ ਪੂਰੀ ਦੁਨੀਆ ਤੇ ਹੁਕੂਮਤ ਕੀਤੀ। ਸਿਕੰਦਰ ਨੇ ਵੀ ਸਾਜੀ ਨਹੀਂ, ਤੇ ਫਿਰ ਉਸ ਤੋਂ ਬਾਅਦ ਉਹ ਜਨਾਬ ਜੀ ਮੱਛਰਾਂ ਨੇ, ਉਹਨਾਂ ਨੇ ਕਿਹਾ ਨਾ ਇਬਰਾਹਿਮ ਅਲੈਹਿਸਲਾਮ ਨੇ, ਇਬਰਾਹਿਮ ਅਲੈਹਿਸਲਾਮ ਦੇ ਦੌਰ 'ਚ ਜਿਨ੍ਹਾਂ ਨੂੰ ਅੱਗ 'ਚ ਵੀ ਸਿੱਟਿਆ ਸੀ, ਉਹਨਾਂ ਦਾ ਨੰਬਰ ਆ, ਉਹਨਾਂ ਨੇ ਜੰਗ, ਉਹਨੇ ਕਿਹਾ ਲਿਆ ਬੁਲਾ ਆਪਣੇ ਰੱਬ ਨੂੰ, ਮੈਂ ਉਹਦੇ ਨਾਲ ਜੰਗ ਕਰਨੀ ਹੈ। ਫੌਜਾਂ ਤਿਆਰ ਕਰ ਲਈਆਂ ਸਰ ਆਪਣੀ ਗੱਲੋਂ ਨਾ, ਕਿ ਵੀ ਪੂਰੀਆਂ ਫੌਜਾਂ ਤਿਆਰ ਕਰ ਲਈਆਂ, ਦਸਤੇ ਆਪਣੇ ਹਰ ਸ਼ੈ ਵੀ ਅੱਜ ਮੇਰੀ ਨਾ ਰੱਬ ਦੇ ਨਾਲ ਜੰਗ ਆ। ਤੇ ਮੱਛਰ ਹੀ ਆਏ ਨੇ ਇਕੱਲੇ ਹਾਏ ਹਾਏ। ਸਿਰਫ, ਤੇ ਮੱਛਰ ਕਿਦਾਂ ਦੇ ਵੀ ਖਾ ਗਏ ਨੇ ਮਾਸ, ਹੱਡੀਆਂ ਰਹਿਣਤੀਆਂ ਉਹਨਾਂ ਨੇ, ਉਹੜੇ ਵੱਡੇ ਉਹਦੇ ਜੰਗ ਜੂ, ਤੇ ਇੱਕ ਉਹਦੇ ਦਿਮਾਗ 'ਚ ਵੜ ਗਿਆ। ਬਸ ਫਿਰ ਉਹਨੇ ਉਹਨੂੰ ਜੀਣ ਨਹੀਂ ਦਿੱਤਾ। ਉਹ ਜਦੋਂ ਭੁੜਕਦਾ ਸੀ, ਉਹ ਫਿਰ ਕਈਆਂ ਰਵਾਇਤਾਂ 'ਚ ਇਹ ਆ ਵੀ ਉਹ ਜਿਹੜਾ ਉਹਦੇ ਪਾਉਂਦਾ ਸੀ, ਉਹ ਕਹਿੰਦਾ ਸੀ ਮੇਰੇ ਸਿਰ 'ਚ ਕੋਈ ਚੀਜ਼ ਮਾਰੋ, ਉਹ ਮਾਰਦਾ ਸੀ ਤੇ ਉਹ ਬਹਿੰਦਾ ਸੀ। ਐਨਜੀ ਉਹਦੀ ਮੌਤ ਹੋਈ ਇੱਕ ਮੱਛਰ ਨਾਲ। ਤੇ ਭਾਜੀ ਉਹ ਜਿਹਦੇ ਕੋ ਚਾਵੇ, ਹੁਣ ਮੱਛਰ ਕੀ ਹੈ ਤੁਹਾਡੇ ਹਿਸਾਬ ਨਾਲ? ਕੱਖ ਵੀ ਨਹੀਂ ਮੱਛਰ, ਅਸੀਂ ਕੀ ਸਮਝਦੇ ਮੱਛਰ ਨੂੰ? ਤੇ ਮੱਛਰ ਨਾਲ ਕੀ ਉਹਨੇ ਕੀਤਾ ਹਿਸਾਬ ਕਿਤਾਬ? ਤੇ ਪਾਣੀ, ਅੱਗ ਤੇ ਉਹਦੇ ਹਥਿਆਰ ਨੇ, ਉਹ ਜਿਹਨੂੰ ਮਰਜ਼ੀ ਆਪਣਾ ਹਥਿਆਰ ਬਣਾ ਲਵੇ। बेशक उस्ताद। ਹਾਂਜੀ ਲੇਕਿਨ ਉਸਤਾਦ ਜੀ लेकिन उस्ताद जी देखो ना, मैं एक गल वैसे पुछनी चाह रहा सी ਤੁਹਾਡੇ ਕੋਲੋਂ। ਇੱਕ ਤੇ ਪਹਿਲੇ ਆਪਣੀ ਗ੍ਰਿਫਤ ਮਜ਼ਬੂਤ ਰੱਖਣੀ, ਦੂਸਰੇ ਨੰਬਰ ਤੇ ਉਸਤਾਦ ਮੁਹਤਰਮ ਹੁਣ ਇਹ ਵੀ ਇੰਨਾ ਕਮਾਂਡ ਹੈ ਮਾਸ਼ਾਅੱਲਾ, ਉਹ ਵੀ ਇੰਨਾ ਕਮਾਂਡ ਹੈ, ਇਹ ਵੀ ਕਮਾਂਡ ਹੈ, ਸਾਰੀ ਕਮਾਂਡ ਹੈ, ਸਕੂਨ ਸਾਡਾ ਕਿੱਧਰ ਗਿਆ ਹੈ? ਮੈਂ ਤਾਂ ਨਹੀਂ, ਇਹ ਕਿਹੜੀ ਗੱਲ ਹੈ? ਸਕੂਨ ਅਲਹਮਦੁਲਿਲਾ। ਸਕੂਨ ਨਾਲ ਸ਼ੁਕਰ ਅੱਲਾਹ ਦਾ। ਭਾਈ ਮਾਫੀ ਸ਼ੁਕਰ ਆ। ਤੈਨੂੰ ਨਹੀਂ ਹੈਗਾ, ਤੂੰ ਸਾਡੇ ਤੇ ਤਾਂ ਨਾ ਪਾਈ ਜਾ। ਆਪਣੇ ਬੱਚਿਆਂ ਨੂੰ ਚਾਹੀਦਾ ਵਾ, ਬੱਚਿਆਂ ਨਾਲ ਹੱਸੀ ਸਾਰਾ ਕੁਝ ਸਹੀ ਹੈ। ਉਹ ਯਾਰ ਮਿੱਠੇ ਕਿਉਂ ਇਹੋ ਜੀ ਗੱਲ? ਨਾ, ਨਾ, ਮੈਂ ਤਾਂ ਦੱਸ ਦਾਂ ਸਾਡੇ ਤੂੰ ਗਲੇ ਲੱਗ ਲੱਗ ਰੋਂਦਾ ਰਹਿਣਾ। ਅਸਤਗਫਿਰullah। ਕਿਹੜਾ ਕਬੀਰ ਪੜ ਕੇ ਨਿਕਲ ਗਲੇ ਲੱਗ ਰੋਂਦੇ ਆ? ਚਲੋ ਮੈਂ ਤੈਨੂੰ ਦੱਸਦਾ ਨਾ ਤੈਨੂੰ ਸਕੂਨ ਕਿਉਂ ਨਹੀਂ। ਤੈਨੂੰ ਇਸ ਤੋਂ ਨਹੀਂ ਲੱਗਦਾ ਸਕੂਨ, ਕਿਉਂਕਿ ਤੂੰ ਆਪਣੇ ਤੋਂ ਥੱਲੇ ਜਿਹੜੇ ਬੇਸਕੂਨੇ ਲੋਕ ਨੇ ਉਹਨਾਂ 'ਚ ਤੈਨੂੰ ਰੱਬ ਨੇ ਲੈਣੀ ਪਾਇਆ, ਤੂੰ ਸ਼ੁਕਰ ਅਦਾ ਕਰੇ ਜਾਂਦਾ। ਸ਼ੁਕਰ ਮੈਂ ਜਿੰਨਾ ਤੇ ਸ਼ੁਕਰ ਫਿਰ ਸਕੂਨ ਹੀ ਆ ਨਾ। ਅੱਲਾ ਦੇ ਸ਼ੁਕਰ। ਕੋਈ ਤੁਹਾਨੂੰ ਪੁੱਛਣ ਨਹੀਂ ਦਿਆ, ਕੋਈ ਤੁਸੀਂ ਕਿਸੇ ਦੇ ਮਤਹਿਤ ਨਹੀਂ, ਕੋਈ ਤੁਸੀਂ ਕਿਸੇ ਦੀ ਗੱਲਬਾਤ ਨਹੀਂ, ਕੋਈ ਤੁਹਾਡਾ ਟਾਈਮ ਨਹੀਂ, ਕੋਈ ਤੁਹਾਡਾ ਫਲਾਂ ਢੀਂਗ ਨਹੀਂ। ਸਮਝ ਆ ਰਹੀ ਗੱਲ ਦੀ? ਚੰਗੀ ਭਲੀ ਬਿਸਤੀ ਹੁੰਦੀ ਜੇ। ਨਹੀਂ ਨਹੀਂ, ਮੈਂ ਉਹ ਤੈਨੂੰ ਦੱਸਦਾ ਨਾ ਤੈਨੂੰ ਸਕੂਨ ਹੀ ਆ। ਸ਼ੁਕਰ ਕਰਿਆ ਕਰੋ, ਰੱਬ ਦਾ ਸ਼ੁਕਰ ਅਦਾ ਕਰਿਆ। ਬੜਾ ਸ਼ੁਕਰ ਆ ਸੱਚੀ ਉਸਤਾਦ ਜੀ। ਉਹ ਨਹੀਂ ਉਸਤਾਦ ਜੀ, ਸਕੂਨ ਤੁਸੀਂ ਕਿੱਥੇ ਗੱਲ ਲੈ ਗਏ ਹੋ? ਮੈਂ ਇੱਕ ਗੱਲ ਕਰ ਰਿਹਾ ਵਾਂ ਕਿ ਸਾਰਾ ਕੁਝ ਮਹਿੰਗਾਈ ਨੇ ਸਾਡੀ ਜਾਨ ਖਾਦੀ ਹੋਈ ਏ, ਇਧਰੋਂ ਉਧਰੋਂ ਹਰ ਪਾਸੇ, ਕਿੱਥੇ ਸਕੂਨ ਹੈ ਸਾਡੇ? ਯਾਰ ਆਪਾਂ ਦੁਨੀਆ ਦੇ ਨਾਲ ਹੀ, ਹੁਣ ਤੁਸੀਂ ਕੀ ਕਰ ਲੋਗੇ ਇਕੱਲਿਆਂ? ਰੱਬ ਨੇ ਗੱਡੀ ਦੇ ਦਿੱਤੀ ਆ, ਘਰ ਤੁਸੀਂ ਹੁਣ ਸ਼ਿਫਟ ਕਰ ਲੈਣਾ ਵਾ, ਨਿਆਣੇ ਤੁਹਾਡੇ ਇੰਨੇ ਸੋਲ, ਠੀਕ ਆ ਓਕੇ। ਨਹੀਂ ਹੁਣ ਇੱਕ ਮਿਸਾਲ ਹੈ, ਪੈਟਰੋਲ ਵਧਣ ਡਿਆ ਵਾ, ਹੁਣ ਤੁਸੀਂ ਜਾ ਕੇ ਕੀ ਕਰੋਗੇ? ਨੋਜ਼ਲ ਬੰਦ ਕਰ ਦਿਓਗੇ ਅੱਗੋਂ? ਸਿਰਫ ਔਰ ਤੁਸੀਂ ਸਿਰਫ ਕੀ ਉਸਤਾਦ ਜੀ, ਤੁਸੀਂ ਮਾਸ਼ਾਅੱਲਾ ਤੁਹਾਡਾ ਆਪਣਾ ਪਲੇਟਫਾਰਮ ਹੈ, ਇੱਥੋਂ ਮੈਂ ਐਲਾਨ ਸਿਰਫ 3 ਦਿਨ ਲਈ ਮੈਨੂੰ ਇਹ ਸਿਸਟਮ ਦੇ ਦਿਓ ਕਿਹੜਾ? ਪੂਰੇ ਮੁਲਕ ਦਾ। ਇੱਥੇ ਕਹਿੰਦੇ ਕੁੱਤੇ ਬੰਨਣੇ ਆ, ਜਰਮਨ ਸ਼ੈਫਰਡ ਆ ਜਾਣੇ ਇੱਥੇ। ਪੂਰੇ ਮੁਲਕ ਦਾ? ਹਾਂਜੀ ਉਸਤਾਦ ਜੀ। ਭਾਜੀ ਤੁਸੀਂ 3 ਦਿਨਾਂ 'ਚ ਗੁਰਬਤ ਦੂਰ ਕਰਾਂਗਾ, ਜਿੱਥੇ ਤੱਕ ਹੋ ਸਕੇ ਲੋਕਾਂ ਲਈ ਕੁਛ ਨਾ ਕੁਛ ਕਰਾਂਗੇ। ਇੰਟਰਵਿਊ ਕਰਨਾ ਪੈਣਾ ਤੁਹਾਨੂੰ। ਯਾਰ 3 ਮਰਲੇ ਵਾਲਾ ਪਹਿਲੇ ਨਿਜ਼ਾਮ ਸਹੀ ਕਰਕੇ ਫੇਰ ਮੁਲਕ ਹੱਲ ਲਾਓ। ਆਪਣੇ ਘਰ ਦਾ ਇਹਨਾਂ ਦਾ ਸਤਾਜੀ ਸਿਸਟਮ ਬਿਲਕੁਲ ਉਲਟ ਹੋਇਆ ਪਿਆ, ਬਿਲਕੁਲ ਉਲਟ। ਪੰਪ ਪਾਣੀ ਛੱਡਣ ਦੇ ਆ ਕਿੰਨੇ ਦਿਨਾਂ ਤੋਂ ਉਹਨੂੰ ਸਹੀ ਕਰਾਉਂਦੇ, ਇੰਜ ਤੇ ਮਤਲਬ ਬਟਨ ਸਹੀ ਕਰਨਾ ਇਹਨਾਂ ਨੇ। ਬਟਨ ਸੁੱਟੋ ਤੇ ਗੈਸ ਆਉਣ ਲੱਗ ਪੈਂਦੀ ਹੈ, ਉਹ ਰੈਗੂਲੇਟਰ ਥੱਲੇ ਕਰੋ ਤੇ ਬਿਜਲੀ ਆਉਣ ਲੱਗ ਪੈਂਦੀ ਹੈ। ਉਲਟ ਔਰ ਅੱਲਾ ਮਾਫੀ ਦੇਵੇ, ਜਿੱਦਣ ਕਿਤੇ ਪਾ ਕਿਲੋ ਖਰਬੂਜ਼ਾ ਜਾਂ ਕਿਲੋ ਫਲ ਘਰ ਲੈ ਨਾ,
ਇਹਦਾ ਦਰਵਾਜ਼ਾ ਬਹਿਰੇ ਹੁਰਮਜ਼ ਬਣਿਆ ਹੁੰਦਾ, ਹਾਂਜੀ। ਉਹ ਅੰਦਰ ਨਹੀਂ ਆ ਸਕਦਾ। ਉਹ ਯਾਰ ਬਣਾਈ ਹੋਰ ਮਤਲਬ ਇਹ ਜਿਹੜੀ ਆਪ ਨੇ ਹੁਰਮਜ਼ ਬਣਿਆ ਹੁੰਦਾ। ਇੰਜ ਘਰ ਆਟੇ ਦੀ ਥੈਲੀ ਜਾਂਦੀ ਥੱਲੇ ਡੋਲ ਕੇ ਉਂਗਲਾਂ ਨਾਲ ਹਿੱਸੇ ਵੰਡਦੇ ਆ। ਤੇ ਮੁਲਕ ਦਾ ਤੂੰ ਨਿਜ਼ਾਮ ਸਿੱਧਾ ਕਰਨ ਲੱਗਾ ਭਾ। ਔਰ ਗੈਸ ਨਾ ਆਉਣ ਦੇ ਦੁੱਖੋਂ ਪੇੜੇ ਖਾ ਕੇ ਆਏ ਨੇ ਘਰ। ਪਰੋਣਾ ਤੂੰ ਪੇੜੇ ਘਰ ਉਹਦੇ ਸਾਹਮਣੇ ਪਿਓ ਦੇ ਸਿਰ ਚਿੱਟ ਮਾਰ ਕੇ ਕਹਿੰਦਾ ਜਾ ਯਾਰ ਸਾਡੇ ਘਰ ਤੇ ਲੜਾਈ ਪਈ ਹੈ ਜਾ। ਚੱਲ ਔਰ ਬੱਚਾ ਕਿਤੇ ਇਕੱਠੇ ਪਾਪਾ ਇਹ ਕਾਲੇ ਕੀ ਫੀਸ ਦੇਣੀ ਹੈ, ਇਸ ਕਿਸਮ ਦਿਲ ਫੜਦੇ ਇਹ ਚੋਚ ਕੇ ਹੁੰਦੇ ਨਾ ਕਿਹਦੀ ਫੀਸ ਦੇਣੀ? ਕਾਲੀ ਕੀ ਫੀਸ ਦਿੰਦੇ ਉਹ ਕਹਿੰਦਾ ਨਹੀਂ ਪਾਪਾ ਨਹੀਂ ਦੇਣੀ 1.5 ਲੱਖ। ਚਲੋ ਠੀਕ ਹੈ ਜਾਓ ਫਿਰ ਆ ਵੀ ਨਿਕਲ ਹੁੰਦੇ। ਇੱਕ ਮਸਤ ਵਾਲੀ ਵੀ ਹੋਈ। ਮਸਤਲੀ ਵੀ ਕਰਦੇ। ਇਦਾਂ ਤਾਂ ਬੱਕਰੀ ਨੂੰ ਕਹਿਣ ਦੇ ਮਸਤ ਇੱਥੇ ਖੜੀ ਹੈ। ਕਹਿ ਰਾ ਇੱਥੇ ਕਣੀ ਕਹਿ ਰਾ। ਨਹੀਂ ਉਸਤਾਦ ਜੀ, ਮੈਂ ਇੱਕ ਅਲੱਗ ਦੁਨੀਆ ਬਸਾਣਾ ਚਾਹੁੰਦਾ ਓ ਉਸਤਾਦ। ਯਾਰ ਆ ਤੁਸੀਂ ਕਿਹੜੀਆਂ ਗੱਲਾਂ ਕਰਦੇ ਓ ਯਾਰ ਮਿੱਠੇ ਮੇਰੇ ਯਾਰ ਗੈਦਰਿੰਗ ਤੋਂ ਇਲਾਵਾ ਕਾਹਦੀ ਦੁਨੀਆ ਉਸਤਾਦ ਜੀ ਕਿ ਤੁਸੀਂ ਸ਼ਾਮ ਨੂੰ ਘਰ ਆਪਣੇ ਬੱਚਿਆਂ ਜਾਓ, ਹਫਤੇ ਬਾਅਦ ਆਪਣੇ ਯਾਰਾਂ ਦੋਸਤਾਂ ਬਹਿ ਕੇ ਕਿਤੇ ਚੌਲ ਪਕਾ ਲੈ, ਕਿਤੇ ਭੁੰਨ ਭੁੰਨੀਆਂ। ਉਹ ਰੋਜ਼ ਰਾਤ ਨੂੰ ਬਾਹਰ ਹੁੰਦਾ ਝਾਲ ਤੇ। ਹਾਂਜੀ। ਉਹਦੀ ਹਾਲੇ ਜ਼ਿੰਦਗੀ ਕਹਿੰਦੇ ਆ ਮੇਰੀ ਕੋਈ ਉਹਨੂੰ ਜ਼ਿੰਦਗੀ 'ਚ ਕੰਮ ਨਹੀਂ, ਕੋਈ ਉਹਦੇ ਤੇ ਡਿਊਟੀ ਐਸੀ ਨਹੀਂ, ਕੋਈ ਗੱਲਬਾਤ ਨਹੀਂ। ਹਿਸਾਬ ਉਹਦਾ ਲੱਗਾ ਰੱਬ ਨੇ ਲਾਇਆ, ਉਹਦੇ 'ਚ ਵੀ ਕਹੀ ਜਾਂਦਾ ਵੀ ਤੂੰ ਜਾਨਾ ਵਾ ਤੂੰ ਸਾਰਾ ਕੁਝ, ਤੈਨੂੰ ਇੱਜ਼ਤ ਵੀ ਰੱਬ ਨੇ ਦਿੱਤੀ, ਸ਼ੋਹਰਤ ਵੀ ਦਿੱਤੀ, ਪੈਸਾ ਵੀ ਤੈਨੂੰ ਦੇ ਰਿਹਾ। ਔਰ ਅੱਲਾਹ ਦਾ ਸ਼ੁਕਰ ਅਦਾ ਕਰਿਆ ਕਰੋ ਜੇ ਤੁਸੀਂ ਇਸ ਚੌਕ ਦੇ ਵਿੱਚ ਇੰਨਾ ਕੁ ਗੂੰਦ ਕਤੀਰਾ ਦਾ ਸ਼ਰਬਤ ਲੈ ਕੇ ਵੱਡੇ ਮਰਤਬਾਂ 'ਚ ਬੈਠੇ ਹੋ ਸੀ। ਕਿੰਨੇ ਗਲਾਸ ਕਰ ਬਿਨਾ ਕੋਈ ਗਾਹਕ ਆਉਂਦਾ। ਹਾਂਜੀ, ਇਹ ਭਾਅ ਦੀ ਇੰਨੀਆਂ ਸਕੂਨ ਨਹੀਂ ਹੈਗਾ ਮੇਰੀ ਜ਼ਿੰਦਗੀ 'ਚ। ਅੱਲਾ ਮਾਫੀ। ਔਰ ਤੂੰ ਜਿਮ ਜਾਣ ਲੱਗ ਪਿਆ ਵਾ। ਹਾਂ ਜਿਮ ਤੂੰ ਕਿਦੋਂ ਜਾਣਾ ਵਾ? ਤੂੰ ਤੇ ਵਲੌਗ ਬਣਾਉਣ ਜਾਣਾ ਵਾ ਤੇ ਵਿੱਚ ਥੋੜਾ ਜਿਹਾ ਜਿਮ ਹੀ ਕਰ ਲੈਣਾ। ਅੱਲਾ ਮਾਫੀ ਦੇ। ਔਰ ਦੱਸਣਗੇ ਵੀ ਔਰ ਅਸੀਂ ਪੁੱਛਣਾ ਵੀ ਨਹੀਂ ਗਿਆ ਆ ਕੇ। ਸਾਰੀ ਤਵੱਜੋ ਤੇਰੀ ਵਲੌਗ ਵੱਲ ਹੁੰਦੀ, ਕੈਮਰਾਮੈਨ ਤੇਰੇ ਸਿਰ ਤੇ ਹੁੰਦੇ, ਅੱਧੇ ਘਰ ਦੇ ਤੂੰ ਨਾਲ ਖੜੇ ਹੁੰਦੇ। ਤੂੰ ਜਿਮ ਪਤਾ ਨਹੀਂ ਕਿਹੜਾ ਸ਼ੁਰੂ ਕੀਤਾ। ਜਿਮ ਵਾਲਾ ਬੰਦਾ ਇਕੱਲਾ ਜਾਂਦਾ ਆਰਾਮ ਦੇ ਨਾਲ ਜਾ ਕੇ ਟਰੈਕ ਸੂਟ ਪਾ ਕੇ। ਤੂੰ ਉੱਥੇ ਪੂਰੀ ਫਿਲਮ ਇੰਡਸਟਰੀ ਬਣਾ ਲਈ। ਇੰਡਸਟਰੀ ਬਣਾ ਲਈ। ਔਰ ਦੂਸਰਾ ਨਾਲੇ ਹਲਕੀ ਜਿਹੀ ਬੋਤਲ ਘਰੋਂ ਲੈ ਕੇ ਜਾਈਏ, ਤੁਸੀਂ ਹੁਣ ਦਾ ਪੌਣਾ ਕੂਲਰ ਵੇਲਾ ਕਰ ਉਹਨੇ। ਔਰ ਨਾਲੇ ਅਸੀਂ ਕਿਹੜਾ ਪੁੱਛਦੇ ਆ ਕਿ ਜਿਮ ਜਾ ਰਹੇ ਸਾਡੇ ਕੋਲ ਐਵੇਂ ਆ ਕੇ ਅੱਜ 300 ਕੋਈ ਕੈਲੋਰੀ ਲਈ ਯਾਰ, ਅੱਜ ਇੰਨੀ ਕੈਲੋਰੀ ਲੈ ਰਹੀ। ਆਪ ਤੂੰ ਦੱਸ, ਹਰ ਗੱਲ ਹੁਣ ਤੂੰ ਜਿਮ ਤੇ ਪਾਈ ਜਾ ਰਿਹਾ। ਚੁੱਪ ਕਰਕੇ ਇਕੱਲਾ ਜਾ ਕੇ ਆਪਣਾ ਸਕੂਨ ਦੇ ਨਾਲ ਆਪਣਾ ਜਿਮ ਕਰ, ਵਾਪਸ ਆ ਜਾ। 15-20 ਦਿਨ, ਮਹੀਨੇ 2 ਮਹੀਨੇ ਤੇ ਲੋਕਾਂ ਨੂੰ ਵੀ ਪਤਾ ਲੱਗ ਜੂ। ਤੂੰ ਤਮਾਸ਼ਾ ਲਾਇਆ, ਜਿਮ ਸ਼ੁਰੂ ਕਰ ਲਿਆ। ਸਾਰੇ ਸੋਸ਼ਲ ਮੀਡੀਆ ਤੇ ਕਿ ਫੈਸਲ ਰਾਮੇ ਨੇ ਭਾਜੀ ਪਤਾ ਨਹੀਂ ਕੀ ਸ਼ੁਰੂ ਕਰ ਲਿਆ। ਔਰ ਇਦਾਂ ਦਾ ਬੰਦਾ ਜਿਮ ਸ਼ੁਰੂ ਕਰਨਾ 3 ਮਹੀਨੇ ਬਾਅਦ ਹੋਇਆ ਯਾਰ ਛੱਡ ਤੇ ਆਵਾਜ਼ ਚੜਨ ਲੱਗੇ ਸੀ। ਲੈ। ਉਸਤਾਦ ਮੋਹਤਰਮ, ਲੱਠੇ ਦਾ ਸੂਟ ਪਾਇਆ, ਹੱਥ 'ਚ ਸਿਗਰਟ ਲਾਇਆ ਤੇ ਭੱਜਣ ਦਿਆ ਮਸ਼ੀਨ। ਆ ਮੈਂ ਹੁਣ ਦੇਖ ਲਾ ਰਾਤ ਨੂੰ ਇਹਦੇ ਤੇ ਮੈਂ 50 ਕਿਲੋਮੀਟਰ ਦੌੜਨਾ ਹੁੰਦਾ। ਕਿਸੇ ਨੂੰ ਪਤਾ ਵਾ? ਦੱਸਿਆ ਮੈਂ ਕਦੀ ਕਿਸੇ ਨੂੰ? ਤੁਸੀਂ ਸੱਜੇ ਪੈਰ ਨਾਲ ਭੱਜਦੇ ਹੋ, ਖੱਬੇ ਨੂੰ ਪਤਾ ਨਹੀਂ ਲੱਗਦਾ। ਹਾਂਜੀ, ਜਾਣਦੇ ਹੋ ਗੁੱਸੇ ਨੂੰ ਨਾ। ਮੈਂ ਲੰਗੜਾ ਸ਼ੇਰ ਵੀ ਖੇਡਦਾ ਇੱਥੇ। ਇੱਕ ਪੈਰ ਤੇ ਇੱਕ ਪੈਰ ਤੇ ਜਾਣਾ ਮੈਂ 25 ਕਿਲੋਮੀਟਰ, 15 ਕਿਲੋਮੀਟਰ ਇੱਕ ਪੈਰ ਤੇ, 15 ਇੱਕ ਪੈਰ ਤੇ, 30-20 ਕਿਲੋਮੀਟਰ ਦੋਵਾਂ ਤੇ। ਅੱਛਾ ਫੁੱਲ ਸਪੀਡ ਤੇ ਨਸੇ ਉੱਥੇ, ਫੁੱਲ ਸਪੀਡ ਕਰਕੇ। ਮੈਂ ਕਹਿੰਦਾ ਵਾ ਸਪੀਡ ਮੁੱਕ ਜਾਂਦੀ ਉਹਦੀ, ਮੈਂ ਅੱਗੇ ਨਿਕਲ ਜਾਂਦਾ ਕਿਤੇ ਉਹਦੀ। ਔਰ ਵੱਡੀ ਗੱਲ ਆ ਸਾਈ ਸਾਹਮਣੇ ਵਾਕ ਕਰਨੇ ਹੁੰਦੇ, ਫਿਰ ਅਸੀਂ ਕਹਿੰਦਾ ਯਾਰ ਸਾਈ ਵਾਕ ਤੇ ਗਏ ਹੋਏ ਆ। ਹਾਂ ਨਹੀਂ ਉਸਤਾਦ ਜੀ 50 ਕਿਲੋਮੀਟਰ ਦੇ ਨਾਲ ਨਾ ਗੱਲ ਕਰੋ ਉਸਤਾਦ ਜੀ। ਭੈਣ ਤੁਸੀਂ ਹੌਲੀ ਦੌੜ ਜਿੰਨਾ ਬਣਦਾ ਹੈ। ਹਾਂ ਲੋਰ ਜਿੰਨਾ ਨਹੀਂ ਬਣਦਾ ਓਏ। ਹੌਲੀ 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 ਤੁਸੀਂ 100 ਕਿਲੋਮੀਟਰ ਤੱਕ ਵੀ ਜਾ ਸਕਦੇ। ਇਹ ਫੁੱਟਬਾਲ ਦੇ ਇੱਕ ਮੈਚ 'ਚ ਕਦੀ ਗਿਣੀ ਇੱਕ ਬੰਦਾ ਕਿੰਨਾ ਦੌੜਦਾ ਵਾ? ਉਸਤਾਦ ਜੀ ਸਨੋਕਰ ਪ੍ਰੈਕਟਿਸ ਆ ਤੁਹਾਡੀ। ਦੀ ਗੇਮ 'ਚ ਬੰਦਾ ਕਿੰਨਾ ਬੜਾ ਤੁਰ ਲੈਂਦਾ ਵਾ। ਲੈ ਸੁਣ ਲਾ, ਹਲੋ ਜੀ ਠੀਕ ਚੰਗਾ ਰਿਹਾ ਉਹ। ਤੇ ਲੁਕਣ ਮਿੰਟ ਜੀ ਬੰਦਾ ਕਿੰਨਾ ਨਾ ਤੁਰ ਲੱਭਣ ਅੱਲਾ ਦੇ ਬੰਦੇ ਇਸ ਕਿਸ ਇਦਾਂ ਦਾ ਫਿਰ ਦੇਗ ਪਕਾਉਂਦਾ ਨਾਈ ਵਾਲੇ ਦੋਲੇ ਕਿੰਨਾ ਘੁੰਮ ਲੈਂਦਾ ਵਾ। ਫੈਸਲ ਸਾਹਿਬ ਇੱਥੇ ਐਸੇ ਬੰਦੇ ਨੇ 55-60 ਸਾਲ ਉਹਨਾਂ ਦੀ ਏਜ ਆ ਤੇ ਰੇੜੀ ਕੱਢਦੇ ਨੇ ਕੁਆਟਰ ਮੰਡੀਆਂ ਜਾਂ ਰੇੜੀ ਕੱਢਦੇ ਨੇ ਉਹ ਸਮੁੰਦਰੀ ਰੋਡ ਤੋਂ ਲੱਦ ਕੇ ਤੇ ਰੇੜੀ ਵੀ ਦੂਜੀ ਤੇ ਸ਼ਹਿਰ ਆ ਕੇ 10-10 ਕਿਲੋਮੀਟਰ ਜਾ ਕੇ ਚੀਜ਼ਾਂ ਵੇਚ ਕੇ ਤੇ ਰਾਤ ਨੂੰ ਰੇੜੀ ਧੱਕ ਕੇ ਵਾਪਸ ਲੈ ਕੇ ਜਾਂਦੇ ਤੇ ਉਮਰ ਹੁੰਦੀ ਉਹਦੀ 55 ਸਾਲ ਬੰਦੇ ਦੀ। ਤੇ ਤੂੰ ਤੇ ਖਾਲੀ ਦੌੜਨ ਦੀ ਗੱਲ ਕਰ ਰਿਹਾ ਕਿਉਂ? ਉਹਨਾਂ ਦੀ ਪ੍ਰੈਕਟਿਸ ਹੋ ਗਈ ਹੈ, ਉਹਨਾਂ ਦੀ ਬਾਡੀ ਨੇ ਉਹ ਚੀਜ਼ ਉਨੀ ਆਪਣੇ ਅੰਦਰ ਕਰ ਲਈ ਹੈ ਉਹਨਾਂ ਨੂੰ। ਇਹ ਸਾਰੀ ਦਿਮਾਗ ਦੀ ਗੇਮ ਹੁੰਦੀ ਹੈ ਭਾਜੀ। ਲੇਕਿਨ ਉਸਤਾਦ ਜੀ ਮੇਰੇ ਐਨਾਲਿਸਿਸ ਜਿਹੜੇ ਆ ਨਾ, ਤੁਹਾਡੀ ਕੈਲੋਰੀ ਜਿਹੜੀ ਵਧੇਗੀ ਘਟੇਗੀ। ਤੁਸੀਂ ਇੱਕ ਰੋਟੀ ਖਾ ਲਓ ਸਰ ਇਹ ਜਦੋਂ ਬੰਦਾ ਨਵਾਂ ਸ਼ੁਰੂ ਕਰਦਾ ਨਾ ਉਹ ਫਿਰ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਵੱਡਾ ਸਾਇੰਸਦਾਨ ਤੇ ਡਾਕਟਰ ਸਮਝ ਲੱਗ ਪੈਂਦਾ ਕਿ ਮੈਨੂੰ ਪਤਾ ਲੱਗ ਗਿਆ ਵੀ ਇਹ ਤੁਸੀਂ ਇੱਕ ਰੋਟੀ ਇੰਨੀ ਕੈਲੋਰੀਜ਼, ਇੱਕ ਰੋਟੀ ਇੰਨੀ ਕੈਲੋਰੀਜ਼। ਕੁਛ ਵੀ ਨਹੀਂ। ਮੇਰਾ 20 ਦਿਨ ਹੋ ਗਏ ਨੇ ਮੈਨੂੰ। ਮੇਰਾ 92 ਕਿਲੋ ਵਜ਼ਨ ਸੀ। ਹਾਂਜੀ ਦੁਬਈ ਮੇਰੀ ਤਬੀਅਤ ਖਰਾਬ ਹੋਈ, ਮੈਂ ਗਿਆ ਤੇ ਉਹਨਾਂ ਨੇ ਕਹੀ ਤੁਹਾਡਾ weight ਬਹੁਤ ਜ਼ਿਆਦਾ ਹੋ ਰਿਹਾ। 92 ਕਿਲੋ ਸੀ। ਮੈਂ ਆਉਂਦੇ ਕੀ ਕੀਤਾ, ਰੋਟੀ, ਚੀਨੀ, ਭੱਲੇ, ਚੌਲ ਸਾਰਾ ਕੁਝ ਛੱਡਤਾ। ਠੀਕ ਹੋ। 1.5 ਮਹੀਨੇ ਬਾਅਦ 85 ਰਹਿ ਗਿਆ। 1.25 ਮਹੀਨੇ ਬਾਅਦ ਵਿੱਚ ਮੈਂ ਰੋਟੀ ਖਾ ਲੈਂਦਾ ਸੀ। ਉਸ ਤੋਂ ਬਾਅਦ ਮੈਂ ਫਿਰ ਥੋੜਾ ਹੋਰ ਕੀਤਾ, ਚੀਨੀ ਨਹੀਂ ਖਾਦੀ, 82 ਰਹਿ ਗਿਆ। 92 ਤੋਂ 82 ਆ ਗਿਆ।
ਨਾ ਮੈਂ ਦੌੜਿਆ ਨਾ ਮੈਂ ਭੱਜਿਆ, ਮੈਂ ਵਿੱਚ ਵਿੱਚ ਚੀਜ਼ਾਂ ਵੀ ਖਾ ਲੈਣਾ, ਸਮੋਸੇ ਵੀ ਖਾ ਲੈਣਾ, ਰੋਟੀ ਵੀ ਮੈਂ ਖਾ ਲੈਣਾ ਰੱਜ ਕੇ। ਉਹ 82 ਤੇ ਹੀ ਆ। ਨਹੀਂ ਵਾਕ ਬਹੁਤ ਜ਼ਰੂਰੀ ਉਸਤਾਦ ਜੀ। ਹੁਣ ਮੈਂ ਫਿਰ 1.5 ਮਹੀਨਾ ਇੱਕ ਮਸਾਲਾ 2 ਮਹੀਨੇ ਸਵਾਲ ਕਰਦਾ ਸਾਰਾ ਕੁਝ, ਉਹਨੇ 76-77 ਤੇ ਆ ਜਾਣਾ। ਸਮਝ ਆ ਰਹੀ? ਲੇਕਿਨ ਇਹ ਵੀ ਰੌਲਾ ਹੁੰਦਾ। ਹੁਣ ਤੂੰ ਜਾਣ ਲੱਗ ਪਿਆ ਜਿਮ ਜਾ ਕੇ, ਤੇ ਤੂੰ ਹੁਣ ਪਤਾ ਨਹੀਂ ਉੱਥੇ ਸਾਡੇ ਸਿਰ ਅਜ਼ਾਬ ਪਾਤਾ, ਅੱਧੇ ਮੁਲਕ ਨੂੰ ਤੂੰ ਵਕਤ ਪਾਇਆ ਵੀ ਮੈਂ ਜਿਮ ਜਾਣ ਲੱਗ ਪਿਆ। ਉਹਦੇ ਮੁਲਕ ਨੂੰ ਕੀ, ਮੈਂ ਤਾਂ ਉਹ ਸਾਹ ਯਾਰ ਕੱਢੇ ਤੂੰ ਜਿਮ ਜਾਣਾ 5 ਜਾਣੇ ਨਾਲ ਲਿਜਾਣ ਦਾ ਕੀ ਤੇਰਾ ਤੁੱਕ ਬੰਦਾ ਉੱਥੇ ਮੈਂ ਡਿੱਗਿਆ 2 ਵਾਰੀ, ਹੈ? ਮੈਂ 2 ਵਾਰੀ ਡਿੱਗਿਆ, ਮੇਰੇ ਹਨੇਰਾ ਅੱਗੇ ਅੱਖਾਂ ਆ ਗਈਆਂ ਸੀ। ਹਾਂ, ਅੱਖਾਂ ਅੱਗੇ ਹਨੇਰਾ ਆ ਗਿਆ ਸੀ। ਮੈਂ ਡਿੱਗ ਗਿਆ ਸੀ ਉੱਥੇ, ਮੈਨੂੰ ਸਹੇਲ ਤੇ ਚਲਾ ਫਿਰ ਕੀ ਲੈਣ ਜਾਣਾ? ਜਦੋਂ ਤੂੰ ਡਿੱਗਣ ਤੋਂ ਹਟ ਜਾਏਗਾ ਉਦੋਂ ਜਾਣਾ ਸ਼ੁਰੂ ਕਰੀ। ਮੈਂ ਡਿੱਗਣ ਤੋਂ ਹੁਣ ਨਹੀਂ ਡਿੱਗਦਾ। ਨਹੀਂ, ਤੂੰ ਡਿੱਗਣ ਤੋਂ ਪਹਿਲੇ ਛੱਡ ਦੇਣਾ, ਤੂੰ ਹੌਲੀ ਹੌਲੀ ਸ਼ੁਰੂ ਕਰ। ਤੇਰੇ ਜਿਹੜੇ ਟੀਚਰ ਉਹ ਦੱਸਦੇ ਨਹੀਂ ਕਿ ਭਾਜੀ ਡਿੱਗ ਕੇ ਨਹੀਂ ਇੱਥੇ ਉਤਰਨਾ, ਪਹਿਲੇ ਉਤਰ ਜਾਓ, ਹੌਲੀ ਹੌਲੀ ਵਧਾ ਲਓ ਚੀਜ਼। ਨਹੀਂ ਉਸਤਾਦ ਜੀ, ਮੈਂ ਪਹਿਲੇ 2-3 ਦਿਨ ਡਿੱਗਿਆ ਵਾਂ। ਅੱਛਾ ਭਾਈ ਫੈਸਲ ਘਰ ਲਗੇ ਚੁੱਕ ਕੇ, ਤੇ ਫਿਰ ਉਸ ਤੋਂ ਬਾਅਦ ਅਲਹਮਦੁਲਿਲਾ ਮੈਨੂੰ 20 ਦਿਨ ਹੋ ਗਏ ਨੇ ਉਸਤਾਦ ਜੀ। ਡੇਲੀ ਡਿਗਣ ਡਿਆ ਵਾ। ਨਹੀਂ ਡਿੱਗਿਆ ਨਹੀਂ, ਮੈਂ ਡਿੱਗਿਆ ਮੈਂ 3 ਵਾਰੀ। ਅੱਛਾ ਉਸਤਾਦ ਜੀ, ਭਾਈ ਫੈਸਲ ਵਰਗਾ ਬੰਦਾ ਸਵੇਰ ਵਾਕ ਕਰਨ ਪਾਰਕ ਜਾਵੇ ਨਾ, ਪਾਰਕ ਤੇ ਗਾੜੀ ਕੇ ਗੋਏ ਆਇਆ, ਮੈਨੂੰ ਪਤਾ ਤੂੰ ਕਿੰਨੀ ਕਰਨੀ ਇੱਥੇ ਆ ਇੱਥੇ ਆ। ਠੀਕ ਹੈ ਨਾ। ਉਸ ਤੋਂ ਬਾਅਦ ਉਸਤਾਦ ਜੀ ਇਸਲਾਹ ਇੱਕ ਦੂਸਰੇ ਦੀ ਕਰ ਦੇਣੀ, ਮੈਂ ਕਹਿੰਦਾ ਇਸ ਤੋਂ ਵੱਡੀ ਨੇਕੀ ਕੋਈ ਵੀ ਨਹੀਂ। ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣ ਡਿਆ ਵਾਂ, ਜਿੰਨੇ ਵੀ ਵੇਖਣ ਵਾਲੇ ਸਾਡੇ ਜੁਗਨੂ ਨੇ, ਰੋਜ਼ਾਨਾ 10,000 ਕਦਮ ਟੁਰਨਾ ਹੈ ਤੁਸੀਂ। 10,000 ਕਦਮ, ਇਹ ਡਾਕਟਰ ਕਹਿੰਦੇ ਨੇ। ਯਾਰ ਮੈਂ ਕਹਿੰਦਾ ਇਦਾਂ ਦੇ ਬੰਦੇ ਨਾਲ ਵਾਕ ਕਰੇ ਨਾ, ਭੱਜਣ ਦੇ ਨਾਲ ਕੈਪਟਨ ਲਾਇਆ ਹੁੰਦਾ। ਉਹਨੇ ਕੀਤੀ ਜੀ। ਉਹ ਹੋਰ ਸੀਗੀ ਭਾਜੀ, ਨਹਾਉਂਦੇ ਸੀ ਭਾਜੀ, ਨਹਾਉਂਦੇ। 10,000 ਕਦਮ ਨਹੀਂ ਫੈਸਲਾ ਉਸੇ 10,000 ਆਮ ਬੰਦਾ ਨਹੀਂ ਇੰਨਾ ਹੁੰਦਾ। ਰੋਟੀ ਤੋਂ ਬਾਅਦ ਮੈਂ ਇੱਕ ਇੰਡੀਅਨ ਡਾਕਟਰ, ਮੈਂ ਉਹਨਾਂ ਦੀ ਵੀਡੀਓ ਦੇਖੀ ਸੀ, ਤੇ ਉਹਨਾਂ ਨੇ ਕਿਹਾ ਸੀ ਰਾਤ ਦੇ ਖਾਣੇ ਤੋਂ ਬਾਅਦ ਅੱਧੇ ਪੌਣੇ ਘੰਟੇ ਬਾਅਦ, ਯਾਨੀ ਜਦੋਂ ਤੁਹਾਡਾ ਖਾਣਾ ਘੰਟਾ ਕੁ ਹੋ ਜੇ, 1,000 ਕਦਮ ਤੁਸੀਂ ਚੱਲਣਾ ਹੀ ਚੱਲਣਾ ਵਾ। ਮੀਂਹ ਆਵੇ, ਹਨੇਰੀ ਆਵੇ, ਮਿਨੀਮਮ ਮੈਕਸਿਮਮ 2 3 4,000 5,000 10,000 20,000 ਚੱਲ ਲਓ, ਉਹ ਨਹੀਂ ਗੱਲ। ਮਿਨੀਮਮ 1,000 ਕਦਮ ਤੁਸੀਂ ਚੱਲਣਾ। ਨਾ ਤੁਹਾਡਾ ਪੇਟ ਵਧੇਗਾ, ਨਾ ਤੁਹਾਨੂੰ ਕੋਈ ਮਸਲਾ ਬਣੇਗਾ, ਨਾ ਤੁਹਾਡਾ ਤੁਸੀਂ ਹੈਲਦੀ, ਨਾ ਕੋਈ ਤੁਹਾਨੂੰ ਸੁਸਤੀ, ਨਾ ਨੇਸਤੀ। 1,000 ਕਦਮ ਗਿਣ ਕੇ ਤੁਸੀਂ ਰਾਤ ਦੀ ਰੋਟੀ ਤੋਂ ਬਾਅਦ ਮਿਨੀਮਮ ਤੁਰਨਾ ਵਾ। ਨਹੀਂ ਉਸਤਾਦ ਜੀ, 1000 ਤੇ ਥੋੜੇ ਉੱਤੋਂ ਜਿੰਨੇ ਮਰਜ਼ੀ ਮੰਮ ਕਰ ਲਓ। ਉਹ ਹਾਂ, ਉਤੋਂ ਤਾਂ ਯਾਰ ਸਵੇਰ ਤੋਂ ਹੌਲੀ ਹੌਲੀ ਵਧਾ ਲਓ ਨਾ। ਤੁਸੀਂ ਪਹਿਲੇ ਤਾਂ 1,000 ਕਦਮ ਚੱਲੇ ਹੋ, ਤੁਸੀਂ ਦੇਖਿਆ ਯਾਰ ਮੈਨੂੰ ਸਾਹ ਚੜਿਆ, ਅਗਲੇ ਦਿਨ ਤੁਸੀਂ 1,000 2,000 4-5 ਦਿਨ ਬਾਅਦ ਤੁਸੀਂ 1,100 ਕਰ ਲਓ, ਫਿਰ ਤੁਸੀਂ 50 ਰੋਜ਼ ਤੇ ਵਧਾਈ ਜਾਓ, ਤੁਹਾਡਾ 10,000 ਤੇ ਲੈ ਜਾਓ ਇਹਨੂੰ। ਲੇਕਿਨ ਭਾਈ ਫੈਸਲ ਉਸਤਾਦ ਜੀ ਤੁਹਾਡੇ ਇਹ ਹੋਰ ਹਿਸਾਬ ਆ, ਇਹ ਛੋਛੋ ਪੰਜ ਪੈ ਗਏ ਆ। ਨਹੀਂ, ਇੱਕ ਮਸਾਲਾ ਸਾਜੀ ਬੰਦਾ 1100 ਕਦਮ ਤੁਰਿਆ ਵਾ, ਜਦੋਂ ਵਾਪਸ ਆਉਣਾ ਉਹ ਵੀ ਵਿੱਚ ਐਡ ਕਰ। ਨਹੀਂ, ਤੁਸੀਂ 500 ਤੁਰੋ, 500 ਵਾਪਸ ਆ ਜਾਓ। ਉਹ ਯਾਰ ਇੱਕ ਵਾਰੀ ਤੁਸੀਂ ਅੰਦਾਜ਼ਾ ਲਾ ਲਓ ਨਾ ਆਪਣੀ ਗਲੀ ਮਹੱਲੇ 'ਚ, ਰੋਜ਼ ਹੀ ਨਹੀਂ ਗਿਣਨਾ ਕਿ ਮੈਂ ਇੱਥੋਂ ਤੁਰਿਆ ਵਾਂ, ਉਸ ਚੌਂਕ 'ਚੋਂ ਇਸ ਘਰ ਦੇ ਅੱਗੋਂ ਮੈਂ 500 ਹੋ ਗਿਆ, ਇੱਥੇ 500 ਹੋ ਗਿਆ, ਇੱਥੋਂ ਮੈਂ ਵਾਪਸ ਮੁੜਨਾ 1,000 ਹੋ ਜਾਣਾ, ਤੇ ਉਹਦੀ ਨਿਸ਼ਾਨੀ ਲਾ ਲਓ, ਤੇ ਅਗਲੀ ਵਾਰੀ ਭਾਵੇਂ ਨਾਲ ਮੋਬਾਈਲ ਤੇ ਕਰੀ ਜਾਓ, ਤੇ ਉਸ ਘਰ ਦੇ ਅੱਗੋਂ ਵਾਪਸ ਆ ਜਾਓ। ਤੇ ਜੇ ਜ਼ਿਆਦਾ ਹੋਵੇ ਉਸ ਤੋਂ ਬਾਅਦ ਅੱਗੇ ਚਲੇ ਜਾਓ, ਰੋਜ਼ ਦਾ 50 ਕਦਮ ਵਧਾਈ ਜਾਓ। 10 ਦਿਨਾਂ ਬਾਅਦ 500 ਵੱਧ ਗਿਆ, 20 ਦਿਨਾਂ ਬਾਅਦ 1,000 ਦਾ 2,000 ਹੋ ਗਿਆ। ਇਹਨਾਂ ਦੇ ਘਟਣੇ ਵਜਨ, ਇਹਨਾਂ ਦਾ ਵਜਨ ਨਹੀਂ ਘਟਣਾ, ਇਹਨਾਂ ਦੇ ਚੱਕਰ ਘਟਣੇ। ਇਹ ਪਹਿਲੇ ਦਿਨ 1,000, ਦੂਜੇ ਦਿਨ 950 ਤੋਂ ਬਾਅਦ ਵਾਪਸ, ਤੀਜੇ ਦਿਨ 900, 20 ਦਿਨਾਂ ਬਾਅਦ ਸੋਹਣਾ ਆ ਗਿਆ, ਕਹਿੰਦਾ ਲਓ ਜੀ ਮੇਰੀ ਜ਼ਿੰਦਗੀ ਦੀ ਐਕਸਰਸਾਈਜ਼ ਜਿਹੜੀ ਉਹ ਮੈਂ ਪੂਰੀ ਕਰ ਲਈ, ਐਕਸਰਸਾਈਜ਼ ਮੁਕਾਇਆ ਵਾ। ਅੱਛਾ ਭਾਈ ਫੈਸਲ ਵਰਗਾ ਬੰਦਾ ਪਾਰਕ ਦੇ ਵਿੱਚ ਚੱਕਰ ਲਾਉਂਦਾ ਹੋਵੇ ਨਾ, ਤੇ ਬਾਹਰ ਜੂਸ ਲਾ ਕਹੂਗਾ ਭਾਜੀ ਬੜਾ ਸੋਹਣਾ ਦੌੜੇ ਆ ਜੂਸ ਤੋਂ ਨਾ ਦੌੜ ਜਾਓ, ਪੈਸੇ ਦੇ ਕੇ ਜਾਣਾ। ਉਸਤਾਦ ਜੀ ਮੈਂ ਸਾਰੀ ਦਿਹਾੜੀ ਦੀ ਗੱਲ ਕਰਨ ਡਿਆ। ਵਾਕ ਕਰ ਕਰਕੇ ਢਿੱਡ ਅੰਦਰ ਕਰ ਲੈ, ਜ਼ਬਾਨ ਬਾਹਰ ਕੱਢ। ਇੰਨੀ ਬਹੁਤ ਸਾਰੀ ਨਹੀਂ ਇਹਨਾਂ ਅੰਦਰ ਕੀਤਾ, ਉਹ ਪਿੱਛੋਂ ਬਾਹਰ ਆ ਗਏ। ਸਾਰੀ ਦਿਹਾੜੀ ਦੀ ਗੱਲ ਕਰਨ ਡਿਆ ਵਾ। ਤੁਸੀਂ ਉੱਠਣਾ ਹੈ ਨਾ, ਉੱਠ ਕੇ ਉਧਰ ਜਾਂਦੇ ਹੋ, 15 ਕਦਮ ਐ ਹੋ ਗਏ, ਬਾਹਰ ਗੇਟ ਥਾਣੀ ਜਾਂਦੇ। ਉਹ ਯਾਰ ਇਹਨੂੰ ਨਹੀਂ ਗਿਣਿਆ ਜਾਂਦਾ। ਗਿਣੇ ਜਾਂਦੇ। ਫੈਸਲ ਸਾਹਿਬ ਨਾ ਬਹਿਸ ਨਾ ਐਵੇਂ ਕਰਿਆ ਕਰ, ਕਦੀ ਸੀਰੀਅਸ ਗੱਲ ਵੀ ਕਰੀ ਦੀ ਹੁੰਦੀ, ਮੈਂ ਉਸਤਾਦ ਜੀ- ਤਾਂ ਕਿ ਐਵੇਂ ਲੋਕਾਂ ਨੂੰ ਨਹੀਂ ਐਕਸਰਸਾਈਜ਼ ਤੁਹਾਡੀ ਉਦੋਂ ਹੀ ਹੁੰਦੀ ਆ ਜਦੋਂ ਨਾਰਮਲ ਤੋਂ ਹਟ ਕੇ ਤੁਸੀਂ ਬੋਡੀ ਨੂੰ ਥੋੜਾ ਵਕਤ ਚ ਪਾਉਂਦੇ ਜੇ। ਅੱਜ ਜਿੰਨੇ ਵੇਟ ਲਿਫਟਰ ਨੇ ਨਾ, ਜਾਂ ਦੂਜੇ ਨੇ, ਜਾਂ ਜਿਹੜੇ ਉਹ ਕਹਿੰਦੇ ਨੇ ਲਾਈਕ ਮੈਂ ਹੁਣ ਇੰਜ ਕਰ ਰਿਹਾ ਜੀ, ਮੈਂ 50 ਕਰ ਰਿਹਾ ਇੰਜ, ਉਹ ਜਿਹੜੇ ਬੈਂਚ ਕੀ ਉਹਨੂੰ ਕਹਿੰਦੇ ਨੇ, ਬੈਂਚ ਪ੍ਰੈਸ। ਹਾਂ 50 ਕਰਦਾ ਨਾ ਨਾਰਮਲ, ਮੈਂ 50 ਕਰ ਲਿਆ, 50 ਤੇ ਆ ਕੇ ਮੇਰੀ ਬੱਸ ਹੋ ਗਈ। ਸਿਆਣੇ ਕਹਿੰਦੇ ਨੇ ਜਿਹੜੇ ਤੂੰ 50 ਤੋਂ ਤੇਰੀ 50 ਤੱਕ ਤੇਰੀ ਕੈਪੈਸਿਟੀ ਹੈ ਨਾ, ਜਿਹੜੇ ਤੂੰ 50 ਤੋਂ ਬਾਅਦ 5 ਵੀ ਲਾਉਣੇ ਨੇ ਨਾ, ਉਹ ਇੱਕ ਸਾਈਡ ਤੇ 50 ਪੂਰੇ ਇੱਕ ਸਾਈਡ। ਹੁਣ ਇੱਥੋਂ ਤੁਰ ਕੇ ਮੈਂ ਉੱਥੇ ਚਲਾ ਗਿਆ, ਮੇਰੀ ਬੋਡੀ ਨੂੰ ਪਤਾ ਹੀ ਨਹੀਂ ਉੱਥੋਂ ਤੁਰ ਕੇ। ਇਹ ਨਹੀਂ, ਵਾਕ ਤੁਸੀਂ ਕਰਨੀ ਹੈ ਕਿ ਤੁਹਾਡੀ ਬੱਸ ਹੋਵੇ, ਪਸੀਨਾ ਨਿਕਲੇ, ਹੱਡੀਆਂ ਨੂੰ ਪਤਾ ਲੱਗੇ, ਔਰ ਫਿਰ ਵਾਕ ਦਾ ਫਾਇਦਾ। ਇੱਥੋਂ ਮੈਂ ਗੇਟ ਖੋਲ੍ਹਣ ਚਲਾ ਗਿਆ, ਗੇਟ ਛੱਡ ਕੇ ਮੈਂ ਕਿਚਨ 'ਚ ਆ ਗਿਆ, ਉਸ ਤੋਂ ਬਾਅਦ ਮੈਂ ਕਮਰੇ 'ਚ ਚਲਾ ਗਿਆ। ਇਹ ਵਾਕ ਆ। 10,000 ਕਦਮ ਕਰਨੇ ਮੈਂ ਕਹਿ ਰਿਹਾ ਸੀ, ਲੇਕਿਨ ਤੁਸੀਂ ਤੁਰੋ, ਤੁਹਾਡੀ 50 ਤਾਂ ਬੱਸ ਹੋ ਜਾਵੇ, ਬੱਸ ਕਰ ਦਿਓ, ਅਗਲੇ ਦਿਨ 52 ਕਰ ਲਓ, 55 ਕਰ ਲਓ, ਤੁਹਾਡੀ 100 ਕਦਮ ਤੋਂ ਬਾਅਦ ਬੱਸ ਹੁੰਦੀ। ਪਹਿਲੇ ਦਿਨ ਹੀ ਨਹੀਂ ਵਕਤ ਚ ਪਾ ਲੈਣਾ ਆਪਣੇ ਆਪ ਨੂੰ। ਨਹੀਂ ਮੈਂ ਨਾ ਆਪਣੀ ਜ਼ਿੰਦਗੀ 'ਚ ਵਾਕ ਨਹੀਂ ਛੱਡੀ, ਮੈਨੂੰ ਮਹੱਲੇ 'ਚ ਕਹਿੰਦੇ ਹੀ ਬਾਕੀ ਆ। ਤੂੰ ਮਹੱਲੇ ਦੀ ਵਾਕਮੈਨ ਵੀ ਨਹੀਂ ਛੱਡੀ ਕਿਸੇ ਦੀ।
ਮੈਨੂੰ ਬਾਕੀਆ ਕਹਿੰਦੇ ਸਰ ਜੀ, ਗੁੱਜਰ ਬਾਕੀਆ ਆ ਗਿਆ। ਅੱਛਾ ਅੱਛਾ ਓਏ ਤੈਨੂੰ ਬਕਵਾਸੀਆ ਕਹਿੰਦੇ ਹੋਣੇ ਓਏ। ਹਾਂ ਇਹ ਵਾਕ ਕਰਦਾ ਵੇ ਲੋਕੀ ਕਹਿੰਦੇ ਲਓ ਜੀ ਉਹ ਇੱਕ ਟਾਈਮ ਦਾ ਵਾਕਿਆ ਕਿ ਉਹ ਦੇਖੋ ਜਾ ਰਿਹਾ ਜੀ। ਨਹੀਂ ਇਹ ਮੈਂ ਤੁਹਾਨੂੰ ਇੱਕ ਵਾਕਿਆ ਦਿਖਾਉਣਾ, ਉਹ ਦੇਖੋ। ਨਹੀਂ ਗੁਜਰ ਤੂੰ ਕਰੇਗਾ ਨਾ ਤੇਰਾ ਹੋਰ ਹਿਸਾਬ ਨਾਲ ਸੱਚੀ ਇਦਾਂ ਦਾ ਬੰਦਾ ਸਵੇਰੇ ਬੇਯਾਰੋ ਮਦਦਗਾਰ ਪਾਰਕ ਹੀ ਦੌੜਦਾ ਹੋਵੇ ਨਾ, ਤੇ ਸਿਆਣੇ ਬਾਬੇ ਨੇ ਆਪਣੀ ਬੇਟੀਆਂ ਨੂੰ ਕਹਿੰਦੇ ਬੇਟਾ ਪਰੇ ਹੋ ਜਾ, ਆ ਗੈਂਡਾ ਜਾਂ ਲੰਘਦਾ ਬੇਟਾ ਬੱਚੇ ਪਰੇ ਬੱਚੇ ਪਰੇ ਹੁੰਦੇ, ਉਹ ਤਸਵੀਰ ਇੱਕ ਬਾਬਾ ਫਿਰਦਾ ਹੁੰਦਾ, ਕੋ ਆ ਰਿਹਾ ਬਾਹਰ ਖੁੱਟਾਰ ਘਰ ਬੈਠ ਜਾ ਬਾਈ, ਉਹ ਬਜ਼ੁਰਗ। ਲਓ ਜੀ ਓਕੇ ਜੀ, ਰੱਬ ਰਾਖਾ ਜੀ ਭਾਜੀ, ਓਕੇ।